वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਨੂੰ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਦੇਖ ਰਹੇ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਸਾਡੇ ਨਾਲ ਜੁੜੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ ਪਹੁੰਚੇ ਹਾਂ। ਇੱਥੇ ਅੱਜ ਸ਼ਹੀਦੀ ਸਮਾਗਮ ਰੱਖਿਆ ਗਿਆ ਜਿਹੜਾ ਕਿ 1984 ਦੇ ਘੱਲੂਘਾਰੇ ਨੂੰ ਸਮਰਪਿਤ ਹੈ, ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ। ਤੇ ਇੱਥੇ ਅੱਜ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਦੂਰ ਦੁਰਾਡੇ ਤੋਂ ਪਹੁੰਚ ਰਹੇ ਆ। ਵਰਜੀਨੀਆ ਤੋਂ ਲੈ ਕੇ ਕਨੈਟਿਕਟ ਤੇ ਨਿਊ ਜਰਸੀ, ਨਿਊਯਾਰਕ, ਟਰਾਈ ਸਟੇਟ ਦਾ ਸਾਰਾ ਇਲਾਕਾ ਆ। ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਅੱਜ ਪਹੁੰਚ ਰਹੇ ਆ। ਸੋ ਆਓ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਦੇ ਹਾਂ, ਹਿੱਸਾ ਬਣਦੇ ਹਾਂ ਤੇ ਨਾਲ ਹੀ ਨਾਲ ਜਿਹੜੇ ਪੰਥਕ ਬੁਲਾਰੇ ਨੇ ਉਹਨਾਂ ਦੇ ਵਿਚਾਰ ਜੋ ਅੱਜ ਇਸ 1984 ਦੇ ਘੱਲੂਘਾਰੇ ਬਾਬਤ ਜਾਂ ਜੋ ਅੱਜ ਮੌਕੇ ਦੇ ਹਾਲਾਤ ਬਣੇ ਹੋਏ ਆ ਉਹਨਾਂ ਦੇ ਵਿਚਾਰ ਵੀ ਜਾਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु सवारी साध संगत जी और गुरु महाराज की बख्शी हुई फतेह की सांझ पाइए। वाहिगुरू जी का खालसा, श्री वाहिगुरू जी की फतेह। अज आप शहीद ਸਿੰਘਾਂ ਸਿੰਘਣੀਆਂ ਨੂੰ याद कर रहे हैं जिन्होंने दरबार साहब ਦੇ ਵਿੱਚ ਜਦੋਂ ਭਾਰਤ ਸਰਕਾਰ ਦੀ ਫੌਜ ਚੜ ਕੇ ਆਏ ਨੇ, ਉਹਨਾਂ ਨੇ ਚਮਕੌਰ ਦੀ ਗੜੀ ਦਾ ਸਾਕਾ ਤਾਜ਼ਾ ਕੀਤਾ। ਥੋੜੇ ਸਿੰਘਾਂ ਨੇ ਸੰਤ ਬਾਬਾ ਜਰਨੈਲ ਸਿੰਘ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸਿੰਘਾਂ ਨੇ ਹਿੰਦੁਸਤਾਨ ਦੀ ਗੌਰਮੈਂਟ ਨੂੰ ਦੱਸਤਾ ਕਿ ਸਿੰਘਾਂ ਨੇ ਸਿੰਘ ਅਜੇ ਵੀ ਉਸੇ ਤਰ੍ਹਾਂ ਜਿੱਦਾਂ ਪਹਿਲੇ ਸਮਿਆਂ 'ਚ ਸਿੰਘਾਂ ਨੇ ਮੁਗਲਾਂ ਦਾ ਮੂੰਹ ਮੋੜਿਆ ਸੀ, ਇਸੇ ਤਰ੍ਹਾਂ ਹਿੰਦੁਸਤਾਨ ਦੀ ਗੌਰਮੈਂਟ ਦੇ ਨਾਲ ਵੀ ਟੱਕਰ ਲੈ ਕੇ ਉਹਨਾਂ ਨੂੰ ਇਹ ਪੁਰਾਣਾ ਇਤਿਹਾਸ ਯਾਦ ਕਰਾਇਆ। ਤੁਸੀਂ ਉਹਨਾਂ ਸਿੰਘਾਂ ਨੂੰ ਅੱਜ ਸ਼ਰਧਾਂਜਲੀ ਦੇਣ ਵਾਸਤੇ ਦੂਰੋਂ ਦੂਰੋਂ ਆਏ ਹੋ। ਮੈਂ ਦੇਖ ਰਿਹਾ ਕਿ ਨਿਊ ਜਰਸੀ ਤੋਂ, ਵਰਜੀਨੀਆ ਤੋਂ ਭਾਈ ਨਰਿੰਦਰ ਸਿੰਘ ਹੋਰਤ ਨੇ, ਮੇਰੇ ਪਿੰਡ ਦੇ ਬਿਲਕੁਲ ਨਾਲ ਦੇ, ਅਸੀਂ ਛੋਟੇ ਹੁੰਦਿਆਂ ਤੋਂ ਕਾਲਜ ਦੇ ਟਾਈਮ ਤੋਂ ਅਸੀਂ ਜਿਹੜੇ ਜਾਣਦੇ ਹਾਂ, ਅਸੀਂ ਉਹਨਾਂ ਨੂੰ ਸਿੱਖ ਸੈਡੀ ਆਏ ਆ, ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ। ਹੋਰ ਜਿੰਨੇ ਵੀ ਵੀਰ ਆਏ ਨੇ, ਨਿਊ ਜਰਸੀ ਤੋਂ ਆਏ ਨੇ, ਪੈਨਸਲਵੇਨੀਆ ਤੋਂ ਆਏ ਆ, ਅਸੀਂ ਸਾਰਿਆਂ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ, ਗੁਰੂ ਘਰ ਦੀ ਸੰਗਤ ਵੱਲੋਂ ਉਹਨਾਂ ਨੂੰ ਜੀ ਆ ਕਹਿੰਦੇ ਆ। ਮੈਂ ਜ਼ਿਆਦਾ ਟਾਈਮ ਨਹੀਂ ਲਾਉਣਾ। ਇੱਕ ਤੇ ਸਾਡੇ ਗੁਰੂ ਘਰ ਦੇ ਵਿੱਚ ਬੱਚਿਆਂ ਦਾ ਕੈਂਪ ਜੋ ਆ ਉਹ 29 ਤਰੀਕ ਨੂੰ ਸ਼ੁਰੂ ਹੋ ਰਿਹਾ। ਮੈਂ ਸਾਰੀਆਂ ਹੀ ਭੈਣਾਂ ਨੂੰ, ਸਿੰਘਾਂ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕੈਂਪ ਦੇ ਵਿੱਚ ਦਾਖਲ ਕਰਾਉਣਾ, ਉਹ ਸਰਦਾਰ ਰੇਸ਼ਮ ਸਿੰਘ ਹੁਣੀ ਪ੍ਰਿੰਸੀਪਲ ਸਾਹਿਬ ਇੱਥੇ ਬੈਠੇ ਨੇ, ਉਹਨਾਂ ਦੇ ਨਾਲ ਸੰਪਰਕ ਕਰਕੇ ਤੇ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਜਿਹੜਾ ਟਾਈਮ ਨਾਲ ਜ਼ਰੂਰ ਕਰਾਓ ਜੀ। ਦੂਜੀ ਬੇਨਤੀ ਆ ਕਿ 22 ਤਰੀਕ ਨੂੰ ਭਾਰਤ ਦਾ ਪ੍ਰਾਈਮ ਮਿਨਿਸਟਰ ਜੋ ਵਾਸ਼ਿੰਗਟਨ ਦੇ ਵਿੱਚ ਆ ਰਿਹਾ, ਉਹਦਾ ਆਪਾਂ ਵਿਰੋਧ ਕਰਨ ਵਾਸਤੇ ਇੱਥੋਂ ਗੁਰੂ ਘਰ ਤੋਂ ਬੱਸਾਂ ਜਾਣੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਸਿੰਘਾਂ ਨੇ ਜਾਣਾ ਉਹ ਆਪਣਾ ਨਾਂ ਜ਼ਰੂਰ ਕਾਊਂਟਰ ਦੇ ਉੱਤੇ ਸਿੰਘ ਖੜੇ ਨੇ, ਉਹਨਾਂ ਨੂੰ ਆਪਣਾ ਜਿਹੜਾ ਨਾਮ ਲਿਖਾ ਦਿਓ ਕਿ ਉਹਨਾਂ ਦੇ ਜਿੰਨੇ ਹੋਣ ਉਸੇ ਹਿਸਾਬ ਦੇ ਨਾਲ ਅਸੀਂ ਇੰਤਜ਼ਾਮ ਜਿਹੜਾ ਕਰ ਸਕੀਏ। ਬਾਕੀ ਜਿਨ੍ਹਾਂ ਵੀ ਮੇਰੇ ਵੀਰਾਂ ਨੇ ਬਾਹਰ ਲੰਗਰ ਦੀ ਸਟਾਲ ਲਾਏ ਨੇ, ਸਬੀਲ ਲਾਈ ਆ, ਮੈਂ ਨਾਂ ਉਹਨਾਂ ਦਾ ਗੁਰੂ ਮਹਾਰਾਜ ਆਪ ਜਾਣਦੇ ਨੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਮਹਾਰਾਜ ਉਹਨਾਂ ਨੂੰ ਸੇਵਾ ਕਰਦਾ ਇਸ ਤਰ੍ਹਾਂ ਹੀ ਉਦਮ ਬਖਸ਼ਣ। ਇੰਨੀਆਂ ਬੇਨਤੀਆਂ ਕਰਦਾ, ਜੇ ਕੋਈ ਵੱਧ ਘੱਟ ਬੋਲ ਗਿਆ ਕਿ ਮੈਂ ਤਾਂ ਜਾਇਜ਼ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਭਾਈ ਭਿੰਦਰ ਸਿੰਘ ਜੀ ਦੂਰੋਂ ਨੇੜੇ ਆਏ ਸਮੂਹ ਸਿੰਘਾਂ ਨੂੰ ਜਿਨ੍ਹਾਂ ਨੇ ਅੱਜ ਦੇ ਦਿਨ 'ਤੇ ਪਹੁੰਚੇ ਨੇ, ਸਾਰਿਆਂ ਨੂੰ ਜੀ ਆਖਦੇ ਹਾਂ। ਵਿਸ਼ੇਸ਼ ਤੌਰ 'ਤੇ ਭਾਈ ਅਵਤਾਰ ਸਿੰਘ ਜੀ ਪੰਨੂ ਨੂੰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਅਤੇ ਸਮੂਹ ਸੰਗਤ ਵੱਲੋਂ ਜੀ ਆਖਦੇ ਹਾਂ, ਕਿਉਂਕਿ ਇਹੋ ਸਾਡੇ ਵੀਰ ਨੇ ਜੋ ਆਪਣੇ ਘਰਾਂ ਤੋਂ ਕਈ ਮਹੀਨੇ ਬਾਹਰ ਰਹਿ ਕੇ ਉਹ ਹਿੰਦੁਸਤਾਨ ਦੀ ਸਰਕਾਰ ਨੂੰ ਦੱਸਿਆ ਹੈ ਕਿ ਤੁਸੀਂ ਸਾਡਾ ਕਾਸਤਾ ਢਾਇਆ, ਤੁਸੀਂ ਸਾਡੇ ਸਿੰਘ ਸ਼ਹੀਦ ਕੀਤੇ, ਘਰ ਘਰ ਹੋਕਾ ਦਿੰਦੇ ਨੇ। ਇਹਨਾਂ ਨੂੰ ਜਿਵੇਂ ਆਖਦੇ ਹਾਂ। ਇੱਕ ਹੋਰ ਬੇਨਤੀ ਆ ਖਾਲਸਾ ਜੀ, ਬਾਹਰ ਫੋਟੋਆਂ ਲੱਗੀਆਂ ਸ਼ਹੀਦਾਂ ਦੀਆਂ, ਸਿੰਘ
ਨੌਜਵਾਨ ਬੜੇ ਗੁੱਸੇ 'ਚ ਆ ਕੇ ਇੱਕ ਦੱਸ ਕੇ ਗਏ ਆ ਵੀ 3 ਫੋਟੋਆਂ ਅਕਾਲ ਤਖਤ ਸਾਹਿਬ ਦੀ ਫੋਟੋ, ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਸਵੇਕ ਸਿੰਘ ਉਹਨਾਂ ਦੀ ਫੋਟੋ ਤੇ ਭਾਈ ਦੀਪ ਸਿੱਧੂ ਦੀ ਫੋਟੋ, 3 ਫੋਟੋਆਂ ਕਿਸੇ ਨੇ ਲਾਈਆਂ ਨੇ। ਜੇ ਕਿਸੇ ਨੇ ਲਾਈਆਂ ਨੇ ਤਾਂ ਆਪਦਾ ਪਿਆਰ ਨਾਲ ਦੇ ਦਿਓ, ਨਹੀਂ ਤਾਂ ਫਿਰ ਇਹਨਾਂ ਨੇ ਕੈਮਰੇ ਵਿੱਚ ਦੇਖ ਕੇ ਜੋ ਵੀ ਹੋਊਗਾ ਫਿਰ ਉਹ ਕਰਨਗੇ। ਗੁੱਸੇ 'ਚ ਨੇ ਸਿੰਘ, ਪਰ ਇਹੋ ਜਿਹਾ ਕੰਮ ਅੱਗੇ ਤਾਂ ਅੱਜ ਤੱਕ ਹੋਇਆ ਨਹੀਂ। ਅੱਜ ਕਿਸੇ ਨੇ ਜੇ ਕੀਤਾ ਬਹੁਤ ਮਾੜੀ ਗੱਲ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰਾਮ 15 ਜੂਨ ਦਿਨ ਵੀਰਵਾਰ ਨੂੰ ਬਰਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ, ਜਿਹੜੀ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਪ੍ਰੇਮ ਸਿੰਘ ਸਿੱਖਾ ਸੜੀ ਵੱਲੋਂ ਬੜੀ ਚੜ੍ਹਦੀ ਕਲਾ ਨਾਲ ਮਨਾਈ ਜਾਂਦੀ ਆ। ਆਉਣ ਵਾਲੇ ਵੀਕਐਂਡ 'ਤੇ 16, 17, 18 ਜੂਨ ਨੂੰ ਮਨਾਈ ਜਾਵੇਗੀ। ਉਸ ਦਿਨ ਬਾਅਦ ਸਟਾਲ ਔਰ ਬੱਚਿਆਂ ਵਾਸਤੇ ਇਹਨਾਂ ਜੋ ਵੀ ਪ੍ਰੋਗਰਾਮ ਕੀਤਾ ਹੁੰਦਾ ਸਾਰੇ ਕੀਤੇ ਜਾਣਗੇ। ਔਰ ਜਿਹੜਾ 22 ਜੂਨ ਨੂੰ ਆਪਾਂ ਜਾਣਾ ਵਾਸ਼ਿੰਗਟਨ DC ਵਿੱਚ, ਉਹਦੇ ਲਈ ਭਾਈ ਸਾਰੇ ਆਪਣੇ ਨਾਮ ਲਿਖਵਾਉਣ, ਉਹ ਸਿੰਘਾਂ ਦੀ ਡਿਊਟੀ ਲਾਉਂਦੇ ਆ ਬਾਹਰ। ਸੋ ਸਾਰਿਆਂ ਨੇ ਆਪਾਂ ਉਸ ਦਿਨ ਪਹੁੰਚਣਾ। ਸੋ ਹੁਣ ਮੈਂ ਬੇਨਤੀ ਕਰੂੰਗਾ ਭਾਈ ਮਲਕੀਤ ਸਿੰਘ ਜੀ ਕੋਮਲ, ਜੋ ਕਿ 12:40 ਤੱਕ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शुभ कर्म ते कबहू न करो।
ना डरो अरसो जब जाए न रो निस्जय कर अपनी दीद करो ना डरो अरसो जब जाए न रो निस्जय कर अपनी दीद करो मन को इलाज को गुण तोड़ करो हर सिख को अपने ही मन को सिख को अपने ही मन को लालच हो गुण तो उचरो जब आग की औध निदान बने अति घीरन में तब जूझ मरो जब आग की औध निदान बने हिरन में तब जूझ मरो हिरन में तब जूझ मरो हिरन में तब जूझ मरो मत जपुआ मत ऐसी मती को रे कौन बना होए कौन बना होए कौन बना होए कौन बना होए मत जपुआ मत होए ऐसी मती को रे कौन बना होए कौन बना होए कौन बना होए कौन बना होए शुभ कर्मन दे कब भूला शुभ कर्मन दे कब भूला शुभ कर्मन दे कब भूला करो 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 जब आपकी औध निदान बने अति हीरन में तब जूझ मरो
करो, शुभ कर्म ते कबहू ना डरो। शुभ कर्म ते कबहू ना डरो, शुभ कर्म ते कबहू ना डरो। देश शुभ कर्म के कबहू ना डरो। शुभ कर्म ते कबहू ना डरो, शुभ कर्म ते कबहू ना डरो। गगन तमामा बाजे ऊपर निशाना खाओ, खेत तुम्हारे सूरमा तुझे को गाओ। गगन तमामा बाजे ऊपर निशाना खाओ, अब तुझे बुलाओ। गगन मामा बाजे हो परिशन गाओ, खेत तुम्हारे सूरमा अब तुझे बुलाओ। बोले सोनिहार सत श्री अकाल, बोले सोनिहार सत श्री अकाल, बोले सोनिहार सत श्री अकाल। शुभ कर्म ते कबहू ना डरो, शुभ कर्म ते कबहू ना डरो, शुभ कर्म ते कबहू ना डरो। देह शिवा बर मोहे शुभ कर्म ते कबहू ना डरो, शुभ कर्म ते कबहू ना डरो। ना डरो अरसो जब जाए नरो, निश्चय कर अपनी जीत करो, 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 निश्चय कर अपनी जीत करो। बोले सोनिहार सत श्री अकाल, बोले सोनिहार सत श्री अकाल, बोले सोनिहार सत श्री अकाल। शुभ कर्म ते कबहू ना डरो, शुभ कर्म ते कबहू ना डरो, शुभ कर्म ते कबहू ना डरो। देह शिवा बर मोहे शुभ कर्म ते कबहू ना डरो, शुभ कर्म ते कबहू ना डरो, शुभ कर्म ते कबहू ना करो, शुभ कर्म ते कबहू ना करो। देह शिवा बर मोहे शुभ कर्म ते कबहू ना करो, शुभ कर्म ते कबहू ना करो, शुभ कर्म ते कबहू ना करो। देह शिवा बर मोहे शुभ कर्म ते कबहू ना करो, शुभ कर्म ते कबहू ना करो। बोले सोनिहार सत श्री अकाल, बोले सोनिहार सत श्री अकाल। शुभ कर्म ते कबहू ना करो, शुभ कर्म ते कबहू ना करो, शुभ कर्म ते
बनते तब गम मम बदे हो प्रेम शनकाओ ये तो माटे सुरमा देखो दा प्रेम शनकाओ ये माटे सुरमा देखो दा सूर सुतमिया चंद्र दिन के गम गटरे तुम जगते गम जगते दीन दुनी दा पातशाह 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 अडोला दीन दुनी दा पातशाह 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 अडोला पातशाह अडोला पातशाह अडोला पातशाह अडोला पातशाह अडोला दीन दुनिया पातशाह 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 दीन दुनिया पातशाह 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 अडोला दस्तगीर हुए बंद पीर दस्तगीर हुए बंद पीर हाजी गुरु गोविंद हाजी गुरु हर गोविंद तोरा दीन दुनिया पातशाह दीन दुनिया पातशाह 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 अडोला दीन दुनिया पातशाह 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 अडोला दीन दुनिया पातशाह 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 अडोला पंज प्याले अजरिदार पंज प्याले अजरिदार होए मस्तान सुदान चूल्हा होए मस्तान
सुजान तुरिया चढ़ परम तत्त तुरिया चढ़ परम तत्त शिवरतारे बोलो बोला शिवरतारे बोलो बोला दीन दुनिया बादशाह 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 बादोला दीन दुनिया बादशाह 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 बादोला दीन दुनिया बादशाह बादशाह सिद्धनाथ अवतार विरोला रुद्र समुद्र बिच मर जी बैठी सिरत ने बोला 12-16 मील कर बीच की चढ़ो अडोला अंतर्यामी बाला बोला अंतर्यामी बाला बोला दीन दुनिया बादशाह बादशाह कोई मस्तान सुजान चूल्हा कोई मस्तान सुजान दीन दुनिया बादशाह 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 दीन दुनिया बादशाह 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 बादशाह
सतगुरु रहमत करन। आओ समा हो गया है। सारिया संगतां दा बहुत बहुत धन्यवाद। सत्कार जो गुरु घर की प्रबंधक कमेटी, समूह संगतां जिन्हां दी प्यार की सदका संगत विच बैठ के रज करन समय मिले। प्यार से फतेह बुलाओ जी। वाहिगुरू जी का खालसा, वाहिगुरू। बोले सो निहाल। ये सन भाई मलकीत सिंह जी कोमल, जिन्हों के महाराज की बड़ी कृपा बड़े प्यार नाल भेज के प्रवाणी सरवण कराने हैं। भाई साहब का बहुत बहुत धन्यवाद। अज के दिहाड़े से दूरों नेड़ियां संगतां सारा जी आखदियां साडे विच भाई नरेंद्र सिंह जी वाशिंगटन DC तो पहुंचे हैं। मैं उन्होंने बेनती करूँगा वो संगतां बोलणगे 5-7 मिनटों वास्ते, जिन्होंने पिछले 3 दहाकियां दे विच इन्होंने सिक्खी की आन शान लई पिछे भी बड़ी सेवा की है। माझे की धरती को बिलोंग करते हैं। माझे का आपको पता ही है, कोई ऐसा परिवार नहीं जिन्होंने 84 ना झली हो। ज़्यादा कुछ ना कहना, भाई नरेंद्र सिंह जी संगतां बोलणगे 5 मिनट वास्ते। मुझे तो उन्नीस सौ 84 तो बाद हिंदुस्तान की जालम नूं उन्हां दा बनदा जिहड़ा है वो उन्हां दा जवाब दिता गया है। वो मनाउण वास्ते इकट्ठर हुई साध संगत जीओ। वाहिगुरू जी का खालसा, वाहिगुरू जी की फतेह। अज जिस तरह वीर भुपिंदर सिंह ने दस्सिया सी, असीं कि क्योंकि जदों मैं इस धरती ते पैर पहला रखिया भी सी, मेरे वीर जिहड़े सामने बैठे हुए हैं, छोटा वीर मेरा अवतार सिंह, भुपिंदर सिंह और जो दविंदर सिंह बोपा राय और गुरदेव सिंह कंग, ये बिल्कुल उदों साडी आमद लई और आमद तो बाद भी इत्थे इन्हां ने बहुत जिहड़ा है वो साडे नाल सहयोग दिता। इत्थे सब तो पहला जिस काम लई बंदा हुंदा है सैट होने वास्ते, मैं इन्हां वीरां दा और समुची साध संगत इस गुरुद्वारा के प्रबंधक जिन्हां विच लंबे समय तो साडा वीर बलाका सिंह, जिन्हां के यूथ नाल साडा शुरू तो ही उदों तो संबंध जुड़िया, वीर भगत सिंह, होर जिन्ने भी वीर बहुत बैठे हैं, वीर बख्शीश सिंह होनी जिहड़े कि वाशिंगटन DC विच हमेशा ही जाके खालिस्तान नूं समर्पित रहे, बलजिंदर सिंह होनी, हिम्मत सिंह होनी, इस तरीके नाल हुण भी उदों भी काम करता। इन्हां सब जिन्ने भी वीरां ने एक एक है जे ना लैने शुरू करा तो मैनूं लगता है कि जिहड़े मैनूं 5 मिनट दिते हैं वो ना लैण च लंघ जाणगे। पर एक गल एक खुशी है, साडा ये जिहड़ा दिहाड़ा है जो उन्होंने 1984 नूं समर्पित और बाहर देख के खुशी हुंदी है, और अफसोस है उन्हां लोकां दे कि जिन्हां नूं फोटोआं तो भी डर आउंदा है। और साडे योधियां दीयां फोटो ला के की करोगे भाई, वो तां साडे दिल अंदर हर उस जिहनूं सिੱਖੀ नाल दर्द है, गुरु ग्रंथ साहब नाल दर्द है, उस दे रोम विच उन्हां दीयां फोटो शहीदां दीयां वसीआं हन। और असीं अरदास विच भी ਸਿੰਘਣੀਆਂ ਦਾ और है ਜਿਹੜੇ वो अज का दिहाड़ा मनाया जा रहा है 1984 का दिन जिहड़ा है वो साडे ते एक मतलब बहुत असी 29 मई तो लैके बड़ा होके वेख्या सी। 3-4 की रात जदों मनेरे जिथे असी रह रहे सां, उदों मैं नौकरी करदा सां,
और किस तरह का सवेरे उहदे बड़ा जा सकती है। और जो कुछ अंदर ने 20वीं सदी के महान सिख शहीद सन जरनैल सिंह जी भिंडरां वालियां ने, भाई अमरीक सिंह जिहड़े कि आल इंडिया सिख स्टूडेंट फेडरेशन दे, और जनरल शबेक सिंह, बाबा ठारा सिंह और होर उन्हां दे गिणती मिणती जो नेड़े हो के सानू जो 7 तरीक नूं बाहर सिंह निकल के किस तरीके नाल आए सन वो भी सानू पता है। पर वो तो अज तक, बल्कि 1947 तो अज तक कुछ जिहड़े भंबल भूसे विच मेरे भैन भरा वीर खेड उन्हां नूं बेनती करनी चाहुंदे हां कि 1947 तो बाद अज तक जिहड़ी भी सरकार बनी है, किसी दी भी बनी होवे, अब भी जो सरकार आ रही है बनती है, दिल्ली साडे विचों किसी नूं चीफ मिनिस्टर बनाना भाई साडे जिहड़े ने वो यही ते साडा वीर जथेबंदक तौर पर असीं साडा गोल इको एक ही है कि राज की प्राप्ति, जो कि सानू हिंदुस्तान की गौर ने आए साडी झोली विच पाया सी। जो सन्ना दे शब्द हुंदे सन भाई 1984 पहला नाल रहना चाहुंदे हां, पर इदा तुसीं दिल्ली सरकार को पुछो जाके, पर 2 नंबर दे रहना कि जिहां दी कानून होवे ते साडे लई कानून होर होवे। सानू मैं ਜਦੋਂ ਸਾਨੂੰ ਇੱਕ ਇਹਨਾਂ ਨੇ ਪੰਜਾਬੀ ਸੂਰਾ ਦਿੱਤਾ ਤੇ ਗੁਲਜ਼ਾਰੀ ਲਈ ਨੰਦੇ ਨੇ ਕੀ ਕਿਹਾ ਸੀ ਉਹ ਬਹੁਤ ਤੁਸੀਂ ਵੇਖ ਸਕਦੇ ਹੋ। ਇਹ ਸਾਨੂੰ ਬੇਨਤੀ ਹੈ ਕਿ ਅੱਜ ਦਿਨ ਜਿਹੜਾ ਅਸੀਂ ਮਨਾ ਰਹੇ ਹਾਂ ਉਸ ਦਿਨ ਨੂੰ ਸਮਰਪਿਤ ਜੇ ਰੈਫਰੈਂਡਮ ਕੈਨੇਡਾ ਵਿੱਚ ਹੋ ਰਿਹਾ ਸੀ ਤੇ ਦੁਸ਼ਮਣ ਨੇ ਕਿਹੜੀ ਚਾਲ ਜਿਹੜੀ ਹੈ ਉਹ ਸਾਡੇ ਨਾਲ ਨਹੀਂ ਖੇਡੀ। ਜੇ ਹੁਣ ਆਸਟ੍ਰੇਲੀਆ ਤਾਂ ਉਹਨਾਂ ਨੇ ਕਿਹੜੀ ਚਾਲ ਜਿਹੜੀ ਹੈ ਉਹ एक बने कहते हैं कि तुसीं आओ इंडिया विच करो, असीं एक शांतमई तरीके नाल जे वोटिंग के आधार से यूनाइटेड नेशनस दे अंदर है उहदे विच भी कर रहे हैं ते उहदे मुकदमे जिहड़े हन वो उत्थे दर्ज कर रहे हैं साडे ते। ये वेख लो, इस तो कोई मैनूं बंदा एक लंबियां कहानियां हैं कि कोई ये दस सकता है कि हिंदुस्तान च जिहड़ा है वो कोई भी जे आ पिछले दिनों चुन रीसेंट होया है, जे भाई अमृतपाल सिंह ने जाके की कीता है और राह सानू वंगार रहे हैं कि इत्थे आके करो। सिर्फ जिहड़ा कि 1947 तो अज तक नहीं सी कोई कर सकिया, सिर्फ नशे छडाउणे और अमृत छकाउणा और जदों असीं ते 5 प्यारे सन ये कहिंदे है राजा पिता गुरु गोबिंद वासी तू आनंदपुर दा है। इस तो बाद उस इंसान ने की किया और सानू पुरातन जिहड़ी संतां दे ही ये बोल सन कि 1947 च असीं टोपी आजाद कराई सी, हुण असीं अपनी पग आजाद कराउणी आ। ते इन्हां तो मैं समझदा हां कि इन्हां सारियां गल्लां तो उपर उठ के सानू जिहड़ी इत्थे हुण जिहड़ा है पिछले गांधी दा पोतरा राहुल इत्थे आया होया सी और जां ओहदा एक करिंदा वड़ेगा आया होया ते मैं समझदा हाँ कि भाई कोई भी सही सार बन जाए जिस तरीके नाल उत्थे तां असीं साडियां दा गल घुट रहिंदे हन, पर बाहर जिस तरीके नाल जो कुछ इन्हां ने शब्द बोले हुए हैं उत्थे सिखां प्रति सन जरनैल सिंह सिख कौम प्रति अजे भी जिहड़े हन इस अंदर हन मेरे नंगे बलविंदर उधू सिंह जिहड़े हन वो भी चेचे तौर पर इत्थे शामिल होने लिए आए हुए हैं, जिन्हों ने कि कोशिश की सी राहुल नूं नैशनल प्रैस बिल्डिंग चो ही घेरन दी वाशिंगटन DC वो पता नहीं कितों मार के कितों दी उतों पर समुची सिख बेनती नहीं चाहते हाँ कि भाई सरकार कांग्रेस दी होवे भावें BJP दी होवे, वो टोपी वाला जिहड़ा
ਦਿੱਲੀ ਵਾਲਾ ਗਾ 92 ਸੀਟਾਂ ਪੰਜਾਬ ਵਾਲਿਆਂ ਨੇ ਦਿੱਤੀਆਂ ਪੰਜਾਬ ਵਸਦਾ ਦੇ ਨਾਂ ਤੇ ਕਿਸ ਤਰ੍ਹਾਂ ਅਸੀਂ ਉਹ ਜੀ ਆਇਆ ਆਖਿਆ ਔਰ ਕੀ ਉਦੋਂ ਦਾ ਵਾਸ਼ਰ ਕਰ ਰਹੇ ਹਨ। ਸਮਾਂ ਥੋੜਾ ਹੈ, ਮੈਂ ਤੁਹਾਨੂੰ ਆਖਰੀ ਬੇਨਤੀ ਜੋ ਮੇਰੇ ਵੀਰਾਂ ਨੇ ਪ੍ਰਧਾਨ ਸਾਹਿਬ ਨੇ ਔਰ ਬਲਾਕਾ ਸਿੰਘ ਹੋਣਾ ਨੇ ਵੀ ਬੜੇ ਜ਼ੋਰ ਨਾਲ ਕੀਤੀ ਹੈ ਕਿ ਜੋ 22 ਜੂਨ ਦਾ ਦਿਹਾੜਾ ਹੈ ਉਸ ਦਿਨ ਮੋਦੀ ਨੇ ਜੋ ਵਾਈਟ ਹਾਊਸ ਵਿੱਚ ਸਪੈਸ਼ਲ ਸੱਦੇ ਦੇ ਆਪਣੀ ਸਮੁੱਚੇ ਗੁਰਦੁਆਰਾ ਨੂੰ ਬੇਨਤੀ ਕਰੋ ਕਿ ਬੱਸਾਂ ਭਰ ਕੇ ਜਿਹੜੀਆਂ ਹਨ ਉੱਥੇ ਲੈ ਕੇ ਆਓ ਔਰ ਜੋ ਵੀ ਕਰਿੰਦਾ ਹਿੰਦੁਸਤਾਨ ਦੀ ਗੌਰਮੈਂਟ ਦਾ ਜਾਂ ਇਹਨਾਂ ਦੀਆਂ ਪਾਰਟੀਆਂ ਦਾ ਇੱਥੇ ਆ ਕੇ ਕਿਤੇ ਵੀ ਅਸੀਂ ਉਹਨਾਂ ਨੂੰ ਵੀ ਜਿਹੜੀ ਆ ਉਹ ਬੇਨਤੀ ਵੀ ਵਾਰਨਿੰਗ ਵੀ ਕਰ ਦੇਣਾ ਚਾਹੁੰਦੇ ਹਾਂ ਕਿ ਸਾਡੀ ਸ਼ਾਂਤੀ ਨੂੰ ਇੱਥੇ ਭੰਗ ਨਾ ਕਰੋ, ਸਾਡੀ ਜਿਹੜੀ ਹੈ ਉਹ ਹਿੰਮਤ ਨਾ ਪਰਖੋ। ਔਰ ਇੱਕ ਜੱਸੀ ਸਿੰਘ ਮੈਂ ਸਮਝਦਾ ਹਾਂ ਬਾਲਟੀਮੋਰ ਤੋਂ ਜਿਹੜਾ ਕਿ ਪਿਛਲੇ ਦਿਨਾਂ ਵਿੱਚ ਕੋਈ ਜੀਆ ਮੋਦੀ ਦਾ ਉਹਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਿਹੜੀ ਤੋਂ ਸੂਚੀ ਦੀ ਗੱਲ ਕਰਨਾ ਹੈ, ਕਿਹੜੇ ਕਾਨੂੰਨਾਂ ਦੀ ਗੱਲ ਕਰਦਾ ਹੈ, ਕਿਹਨੇ ਬਣਾਏ ਸੀ ਉਹ ਕਾਲੇ ਕਾਨੂੰਨ, ਕਿਉਂ ਲਏ ਉਹਨਾਂ ਨੇ ਵਾਪਸ। ਸਾਡਾ ਕਿਸਾਨ ਜਿਹੜਾ ਮਾਰਿਆ ਗਿਆ ਹੈ ਉਹਦਾ ਕੌਣ ਜਵਾਬਦੇਹ ਹੈ। ਇਸ ਧਰਤੀ ਦਾ ਮਾਲਕ ਸਾਨੂੰ ਬੰਦਾ ਸਿੰਘ ਬਹਾਦਰ ਨੇ 1710 ਵਿੱਚ ਬਣਾਇਆ ਸੀ। ਮੈਂ ਇਹਨਾਂ ਹੀ ਸ਼ਬਦਾਂ ਨਾਲ ਮੈਂ ਬੇਨਤੀ ਸਭ ਨੂੰ ਕਰਦਾ ਹਾਂ ਕਿ ਪਲੀਜ਼ ਗੁਰੂ ਦਾ ਵਾਸਤਾ ਜੇ ਉੱਥੇ 22 ਜੂਨ ਨੂੰ ਸਾਰਾ ਦਿਨ 9 ਵਜੇ ਤੋਂ ਕੰਮ ਚੱਲਣਾ ਹੈ। ਵਾਸ਼ਿੰਗਟਨ DC ਚਾਹੋ ਉਸ ਮੋਦੀ ਨੂੰ ਦੱਸੀਏ ਕਿ ਜਿਹੜਾ ਹਿੰਦੁਸਤਾਨ ਜਿਸ ਤਰੀਕੇ ਨਾਲ ਤੁਸੀਂ ਸਾਡੇ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਉੱਥੇ ਜਿਹੜਾ ਹੈ ਉਹ ਜੇਲ੍ਹ ਵਿੱਚ ਕੀਤਾ ਹੋਇਆ ਹੈ, ਉਹ ਦਿਨ ਦੂਰ ਨਹੀਂ ਜਦੋਂ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਕਰਕੇ ਔਰ ਤੁਹਾਨੂੰ ਅਸਲੀ ਜੀਵਨ ਦੱਸਾਂਗੇ। ਇਹਨਾਂ ਹੀ ਸ਼ਬਦਾਂ ਨਾਲ ਮੈਂ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ। ਮੈਂ ਕਮੇਟੀ ਦਾ ਵੀਰ ਬਲਾਕਾ ਸਿੰਘ ਦਾ, ਭੁਪਿੰਦਰ ਸਿੰਘ ਦਾ, ਹੋਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹ ਮੌਕਾ ਬਖਸ਼ਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਨਿਰੰਜਨ ਸਿੰਘ ਜੀ ਭਾਈ ਸਾਹਿਬ ਦਾ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਦੇ ਸੰਗਰਾਮ 15 ਜੂਨ ਦਿਨ ਵੀਰਵਾਰ ਨੂੰ, ਅਮਨ ਸੰਚਾਰ 2 ਜੁਲਾਈ ਨੂੰ, ਬਰਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਦੀ 16, 17, 18 ਜੂਨ ਨੂੰ ਮਨਾਈ ਜਾ ਰਹੀ ਹੈ ਅਤੇ 29 ਜੂਨ ਤੋਂ ਲੈ ਕੇ 29 ਜੁਲਾਈ ਤੱਕ ਜਿਹੜਾ ਬੱਚਿਆਂ ਦਾ ਕੈਂਪ ਲੱਗਦਾ ਉਹਦੇ ਵਾਸਤੇ ਬਾਹਰ ਟੇਬਲ ਲੱਗਿਆ ਹੈ, ਉੱਥੇ ਤੁਸੀਂ ਫਾਰਮ ਲੈ ਸਕਦੇ ਹੋ ਭਾਈ। ਆਪਦੇ ਬੱਚਿਆਂ ਦੇ ਦਾਖਲੇ ਕਰਵਾਉਣੇ ਆ, ਜ਼ਰੂਰੀ ਆ। ਸਾਰਿਆਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਆਓ, ਵੱਧ ਤੋਂ ਵੱਧ ਉਹ ਪੰਜਾਬੀ ਸਿੱਖ ਸਕਣ, ਗੁਰਬਾਣੀ ਸਿੱਖ ਸਕਣ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਕੋਲ ਅਮਰਜੀਤ ਸਿੰਘ ਜੀ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਜਿਵੇਂ TV 84 ਹੋਰ ਖਾਲਿਸਤਾਨ ਦੀ ਘਰ ਘਰ ਜਾ ਕੇ ਜਿਹੜੀ ਕਿ ਇਹਨਾਂ ਨੇ ਮੁਹਿੰਮ ਚਲਾਈ, ਆਪਣੀ ਸਾਰੀ ਉਮਰ ਇੱਧਰ ਲਾਈ ਆ। ਪੇਸ਼ੇ ਵਜੋਂ ਡਾਕਟਰ ਸਨ, ਪਰ ਇਹਨਾਂ ਨੇ ਧਰਮ ਨੂੰ, ਪੰਥ ਨੂੰ, ਗੁਰੂ ਗ੍ਰੰਥ ਨੂੰ, ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ। ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਬੇਨਤੀ ਕਰਦਾ 15 ਮਿੰਟ ਬਾਅਦ ਕਾਨਫਰੰਸ ਹੁੰਦੀ ਹੈਗੀ ਆਪਣੀ ਪ੍ਰੈਸ ਕਾਨਫਰੰਸ ਸਾਰੇ ਸਿੰਘਾਂ ਨੂੰ। ਨਿਊਯਾਰਕ ਦੇ ਅੱਜ ਸਾਰੇ ਸਿੰਘਾਂ ਨੂੰ ਕਹਿਣਾ ਵੀ ਨਿਊਯਾਰਕ ਦੇ ਬੁਲਾਰੇ ਨਹੀਂ, ਅੱਜ ਸਾਰੇ ਬਾਹਰਲੇ ਬੁਲਾਰਿਆਂ ਨੂੰ 2-2 ਮਿੰਟ ਨੇ ਜਿਹੜੇ ਦਿੱਤੇ ਜਾਣਗੇ। ਸੋ ਇਹ ਵੀ ਖਿਮਾ ਦੇ ਜਾਚਕਾਂ ਦਾ ਤੋਂ ਡਾਕਟਰ ਅਮਰਜੀਤ ਸਿੰਘ। दिलों मोहब्बत जिन सही सचिया, जिन मन होर मुख होर से कांडे कचिया, रत्ते इश्क खुदाए रंग दीदार के, विसरिया जिन नाम से पोए भार थिए, आप ये लड़ लाए दर दरवेश से, तेना धन जनेंदी माओ आए सफल से, परवरदगार अपार अगम बेअंत तू, जिना पछाता सच चुमा पैर मुँह, तेरी पना खुदाए तू बख्शंदगी, शेख फरीदा खैर दीजै बंदगी। वाहिगुरू जी का साहिब ग्रंथ साहिब
अपना आपा गुरु खालसा रिचमंड हिल सोसाइटी ਦੇ ਸਮੂਹ ਤੌਰ ਦੇ ਉੱਤੇ 30 ਵਰੇ ਪਹਿਲਾਂ ਭਾਰਤ ਦੀ ਹਕੂਮਤ ਵੱਲੋਂ ਸਿੱਖਾਂ ਦਾ ਵੱਡੀ ਗਈ ਟੋਟਲ ਦੇ ਸਰਵਨਾਸ਼ ਦੀ ਜਿਸ ਦਾ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਉਸ ਯਾਦ ਨੂੰ ਦੇਵਾ ਨੇ ਸਾਕਾ ਹੋ ਰਹੀਆਂ हुकूमत ने कोशिश की कि इंफॉर्मेशन को दबाया है, लेकिन अकाल पुरख का एक अपना तरीका उस वेले न्यूज़ जरा साउथ इंडिया नाल संबंधित है कट दिते गए कट ऑफ पर पाल सिंह सिद्धू जेड़े के भारत की दूसरी ऑफ इंडिया दूसरी UNI है यूनाइटेड न्यूज़ ऑफ इंडिया उन्होंने ब्रह्मचला लिखा सी और हरियाणा चंडीगढ़ सारे शिमला बाहर सी मारे जान की दास्तान सी ब्रह्मचलानी ने गई डॉक्टरों की टीम को भी इंटरव्यू किया अपने अखी देखा जिन्होंने बाहां दस्तारा पिछे बनिया हुई सी और बाबा दीदी शहीद तेल खौफनाक जो वर्तारा डेमोक्रेसी के नां थले इंदिरा गांधी जनरल वैद्य जिन्होंने बड़े मान दे नाल फिर एक महीना बाद जो जुलाई दे विच इंडियन पार्लीमेंट उन्होंने वाइट पेपर जारी की फखर दरबार असी आजाद और जेडे फौजी सी वाकफ हो पर ये गल बड़ी अहमियत रखती है कि दो भी सी सिंह और सुखदेव रिपोर्टर्स की गल करते सी जिवें हरपाल सिंह भवन उन्होंने और वो अंदरूनी डाटा ले उस वेले जिन्होंने सबसे पहले पंजाब जाके एक रिपोर्ट जारी की जस्टिस अजीत सिंह ह्यूमन राइट्स मूवमेंट के पितामह ने आई क्योंकि मैं वो गल कहना उदों भी सिर्फ वीर पैना ब्लू स्टार ही कही जाना पंथ ने इस 84 का नाम दिता है और इसका भी ध्यान तक महबूब करते हैं जिक्र दरबार साहब टैंक ले आंदे गए
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਜਿੱਥੇ ਪੰਚਮੀ ਦੇ ਮੌਕੇ ਦੇ ਉੱਤੇ ਬਹੁਤ ਵੱਡੀ ਸਿੱਖ ਸੰਗਤਾਂ ਜੁੜ ਉੱਥੇ ਵੀ ਟੈਂਕ ਲਿਆਂਦੇ ਗਏ। ਗੁਰਦੁਆਰਾ ਅਫਸਰ ਸਾਹਿਬ ਵੀ ਟੈਂਕ ਲਿਆਂਦੇ ਨੇ। ਸੋ ਉਹੀ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਸਰਵਨਾਸ਼ ਦੀ ਵਾਰ ਕਹਿੰਦੇ ਹਾਂ, ਪਰ ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਬਹੁਤ ਵਾਰ ਅਸੀਂ ਕਿਉਂਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਜਿਹੜੀ ਬੈਟਲ ਆਫ ਅਕਾਲ ਤਖਤ ਟੈਂਕਾਂ ਦੀ ਹੈ, ਜਿਸ ਦੇ ਵਿੱਚ ਸਾਡੇ ਯੋਧੇ ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਸ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਝੰਡੇ ਬੁੰਗੇ ਦੇ ਨੇੜੇ ਉਸ ਮੁਕਾਮ ਦੇ ਉੱਤੇ ਸ਼ਬਦ ਪੜ੍ਹਦੇ ਆ, ਬਾਣੀ ਪੜ੍ਹਦੇ ਆ, ਦੁਸ਼ਮਣ ਦੇ ਜਰਨੈਲ ਕੇ ਲਫ਼ਜ਼ ਜੋ ਦਸਵੇਂ ਪਾਤਸ਼ਾਹ ਦਾ ਫਰਮਾਨ। ਇਹ ਲਗਾਤਾਰਤਾ ਦੇ ਨਾਲ ਉਹ ਅਗਲੇ ਦਿਨ ਹੋਣ ਕਿਵੇਂ ਲਾਇਬ੍ਰੇਰੀ ਲੁੱਟੀ ਗਈ, ਉਸ ਦਾ ਬਹੁਤ ਸਾਰਾ ਖਜ਼ਾਨਾ ਸਾਡਾ ਵੀਡਾ ਸੌ ਦੇ ਕਰੀਬ ਪਾਤਸ਼ਾਹ ਗੁਰੂ ਬਹਾਦਰ ਸਾਹਿਬ ਦਾ ਕਿ ਜਿਹੜਾ ਸਾਡਾ ਇਤਿਹਾਸ 18ਵੀਂ ਸਦੀ ਦੇ 2 ਘੱਲੂਘਾਰਿਆਂ ਦਾ ਬਚ ਗਿਆ ਹੈ, 47 ਦੇ ਤੌਰ ਤੇ ਉੱਥੋਂ ਕੁਛ ਇੱਧਰ ਆ ਗਿਆ, ਉਹ ਵੀ ਸਾਰਾ। ਇਹ ਸਭ ਤੋਂ ਖਤਰਨਾਕ ਜਿਹੜਾ ਨੁਕਸਾਨ ਹੁੰਦਾ ਹੈ ਉਹ ਇਹ ਹੁੰਦਾ ਜਦੋਂ ਤੁਹਾਡਾ ਇਤਿਹਾਸ, ਤੁਹਾਡਾ ਸਰਮਾਇਆ, ਤੁਹਾਡਾ ਸਭ ਕੁਝ ਡਿਸਟਰੋਏ ਹੋਇਆ। ਸਿੱਖ ਆਰਕਾਈਵ ਨੂੰ ਡਿਸਟਰੋਏ ਕੀਤਾ ਗਿਆ ਔਰ ਕਿਵੇਂ ਉਹਨੂੰ ਅੱਗ ਲਾਈ ਗਈ। ਔਰ ਇਹ ਲਗਾਤਾਰਤਾ ਨਾਲ ਸਿਲਸਿਲਾ, ਜਦੋਂ ਅਸੀਂ ਨਸਲ ਦੀ ਜਾਂ ਸਰਵਨਾਸ਼ ਦੀ ਵਾਰ ਦੀ ਗੱਲ ਕਰਦੇ ਤੇ ਇਹ ਸਿਰਫ ਫਿਜ਼ੀਕਲੀ ਨਹੀਂ ਹੁੰਦੀਆਂ ਕਿ ਜੀ ਵਿਦਨ ਦਰਬਾਰ ਸਾਹਿਬ 8-10 ਹਜ਼ਾਰ ਸ਼ਹੀਦ ਕੀਤੇ ਜਾਂ ਬਾਕੀ ਗੁਰਦੁਆਰਿਆਂ 'ਚ ਹੋਏ। ਇਹ ਫਿਜ਼ੀਕਲ ਵੀ ਹੁੰਦਾ ਹੈ ਜੈਨੋਸਾਈਡ, ਮੈਂਟਲ ਵੀ ਹੁੰਦਾ ਹੈ, ਇਹ ਸੋਸ਼ਲ ਵੀ ਹੁੰਦਾ, ਸਟੈਟਿਸਟੀਕਲ ਵੀ ਹੁੰਦਾ, ਇਕਨੋਮਿਕਲ ਵੀ ਹੁੰਦਾ। ਜਦੋਂ ਅਸੀਂ 3 ਖੇਤੀ ਕਾਨੂੰਨਾਂ ਦੀ ਗੱਲ ਕਰਦੇ ਹਾਂ ਜਿਹੜੇ ਕਿ ਲਗਭਗ 13 ਮਹੀਨੇ ਦੇ ਜਿਹੜਾ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਯਕਜ਼ਹਿਤੀ ਦਾ ਇਜ਼ਹਾਰ ਕਰਦੇ ਜਿੱਤਿਆ, ਇਹ ਇਕਨੋਮਿਕਲ ਜੈਨੋਸਾਈਡ ਸੀ ਕਿ ਜ਼ਮੀਨਾਂ ਹੀ ਖੋਲੋ, ਇਹਨਾਂ ਨੂੰ ਬੇਜ਼ਮੀਨੇ ਕਰ ਦਿਓ, ਇਹਨਾਂ ਨੂੰ ਘਸਿਆਰੇ ਬਣਾ ਦਿਓ। ਸੋ ਇਹ ਵਾਰ ਲਗਾਤਾਰਤਾ ਨਾਲ ਜਾਰੀ ਹੈ। ਹੁਣ ਕਿਉਂਕਿ ਖਾਲਿਸਤਾਨ ਦੀ ਮੂਵਮੈਂਟ ਇਸ ਵੇਲੇ ਰੂਸ ਦੇ ਉੱਤੇ ਹੈ, ਕਲਾਈਮੈਕਸ ਦੇ ਉੱਤੇ ਹੈ, ਔਰ ਇਸ ਵਾਰ ਬੇਸ਼ੱਕ ਇਹ ਮੇਰੀ ਗੱਲ ਕਹਿਣ ਦੀ ਨਹੀਂ ਹੈ, ਕਰਨਜੋਤ ਕੌਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਮੈਂਬਰ ਵੀ ਰਹੀ, ਮਾਸਟਰ ਤਾਰਾ ਸਿੰਘ ਦੀ ਦੋਤੀ ਹੈ, ਉਹਨੇ ਟਵੀਟ ਕੀਤਾ ਸੀ 3 ਦਿਨ ਪਹਿਲਾਂ ਕਿ 6000 ਪੁਲਸੀਆ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਤਾਇਨਾਤ ਸੀ ਜਦੋਂ ਕਿ ਘੱਲੂਘਾਰਾ ਦਿਨ ਮਨਾਇਆ ਗਿਆ। ਤਾਂ ਉਹਨੇ ਕਿਹਾ ਜੀ ਕੀ 39 ਸਾਲ। ਸੋ ਇਹ ਗੱਲ ਦੇਖਣ ਵਾਲੀ ਹੈ ਕਿ ਜੇ ਨਹੀਂ ਬਦਲੇ ਸਰਕਾਰ ਦੇ ਤੌਰ ਤਰੀਕੇ ਤਾਂ ਵਰਸਟ ਟੂ ਵਰਸਟ ਹੁੰਦੇ। ਔਰ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਡਾਇਸਪੋਰਾ ਦੇ ਸਿੱਖਾਂ ਨੂੰ ਵੀ ਹੁਣ ਸਿੱਧੇ ਤੌਰ ਤੇ ਉਹਨਾਂ ਨੇ ਟਾਰਗੇਟ ਕੀਤਾ, ਕਿਵੇਂ ਖੁਫੀਆ ਏਜੰਸੀਆਂ ਨੇ ਔਰ ਪੰਜਾਬ ਦੇ ਵਿੱਚ ਪਾਲ ਸਿੰਘ ਔਰ ਉਹਨਾਂ ਦੇ 9 ਹੋਰ ਸਾਥੀ ਸਿੰਘਾਂ ਨੂੰ ਪੰਜਾਬ ਤੋਂ 900 ਕਿਲੋਮੀਟਰ ਦੂਰ ਡਿਬਰੂਗੜ੍ਹ ਦੇ ਵਿੱਚ ਜਿਹੜਾ ਨਵਾਂ ਕਾਲਾ ਪਾਣੀ ਲੱਭੇ ਉੱਥੇ ਡਿਸਪੈਚ ਪੰਜਾਬ ਤੋਂ ਫੜ ਕਿੰਨਿਆ ਆ ਔਰ ਕੱਲਾ ਪੰਜਾਬ ਨਹੀਂ, ਇਸ ਦੇ ਵਿੱਚ ਹਰਿਆਣਾ, ਰਾਜਸਥਾਨ, ਯੂਪੀ, ਉੱਤਰਾਖੰਡ, ਹਜ਼ੂਰ ਸਾਹਿਬ ਤੱਕ ਨੇ। ਹੁਣ ਵੀ ਪਿਛਲੇ ਦਿਨਾਂ ਤਸਵੀਰਾਂ ਜਿਹੜੀਆਂ ਨੇ ਉਹ ਲੁਆਈਆਂ ਜਾ ਰਹੀਆਂ ਨੇ ਔਰ ਉਹਨਾਂ ਦੇ ਖਿਲਾਫ ਇਹ ਵਰਤਾਰਾ ਲਗਾਤਾਰਤਾ ਨਾਲ ਇਹਨਾਂ 39 ਸਾਲਾਂ ਤੋਂ ਜਾਰੀ ਹੈ। ਡਿਊਟੀ ਇਹ ਹੈ, ਜੇ 6000 ਪੁਲਸੀਆ ਵੀ ਉੱਥੇ ਸੀ, ਲੇਕਿਨ ਇਹਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਸਿੰਘਾਂ ਦਾ ਇਕੱਠ ਹੋਇਆ। ਬੇਸ਼ੱਕ ਉਸ ਤੋਂ ਪਹਿਲਾਂ ਐਕਟਿੰਗ ਜਥੇਦਾਰ ਜਿਹੜੇ ਸੱਚਮੁੱਚ ਹੀ ਐਕਟਿੰਗ ਕਰਦੇ ਨੇ ਆਪਣੇ ਜੀ 2006 ਚ ਜਥੇਦਾਰ ਸੀ, ਉਹਨਾਂ ਨੇ ਇਹ ਫੈਸਲਾ ਕੀਤਾ ਸੀ 5 ਸਿੰਘ ਸਾਹਿਬਾਨ ਨੇ ਕਿ ਜੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਕੋਈ ਵੀ ਨਾਰਾ ਫੌਜ ਜਾਂ ਅਗੇਂਸਟ ਨਹੀਂ ਲੱਗ ਸਕਦਾ। ਹੁਣ 2 ਦਿਨ ਪਹਿਲਾਂ ਇਸ ਬਿਆਨ ਦੇਣ ਦਾ ਜਿਹੜਾ ਸੀ ਕਿ ਖਾਲਿਸਤਾਨ ਜ਼ਿੰਦਾਬਾਦ ਲਫ਼ਜ਼ ਇੱਥੇ ਨਾ ਆਏ, ਲੇਕਿਨ ਹੁਣ ਤਾਂ ਸੋਸ਼ਲ ਮੀਡੀਆ ਤੁਸੀਂ ਉਹਨੂੰ ਦਬਾ ਨਹੀਂ ਸਕਦੇ। ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘਣੀਆਂ ਇਕੱਠੇ ਵੀ ਹੋਏ, ਖਾਲਿਸਤਾਨ ਦੀਆਂ ਟੀ-ਸ਼ਰਟਸ ਵੀ ਔਰ ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜਿਆ।
ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਬੜੀ ਆਈਡੀਅਲ ਸਪੀਚ ਇਸ ਮੌਕੇ ਦੇ ਉੱਤੇ ਦਿੱਤੀ, ਇਸੇ ਤਰ੍ਹਾਂ ਦਲ ਖਾਲਸਾ ਦੇ ਆਗੂਆਂ ਨੇ। ਸੋ ਇਹ ਜਿਹੜੀ ਡਿਫਾਈਂਸ, ਬਹੁਤ ਵਾਰ ਜਿਹੜੇ ਇੱਥੇ ਕਹਿਣ ਵਾਲੇ ਹੁੰਦੇ ਸੀ ਕਿ ਉੱਥੇ ਤਾਂ ਕੋਈ ਖਾਲਿਸਤਾਨ ਮੰਗਦਾ ਨਹੀਂ, ਇੱਥੇ ਤੁਸੀਂ ਗੱਲ ਕਰਦੇ ਹੋ। ਅਸੀਂ ਦੇਖ ਰਹੇ ਹਾਂ ਕਿ ਅੱਜ ਉਹ ਪੰਜਾਬ ਦਾ ਹੋਏ, ਨਾਲ ਲੱਗਦੇ ਸੂਬੇ ਹੋਣ, ਉਸ ਧਰਤੀ ਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਸ਼ੁਰੂਆਤ ਕੀਤੀ ਤਾਂ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ, ਔਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ, ਮੈਂ ਅਲਫਾਜ਼ ਸਰ ਕਪੂਰ ਸਿੰਘ ਹੋਰਾਂ ਦੇ ਨੇ ਜਿਹੜੇ ਸਦੀ ਦੇ ਸਾਡੇ ਮਹਾਨ ਸਿੰਘ ਫਿਲਾਸਫਰ ਨੇ, ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਉਸ ਦੀ ਟਿਊਨਿੰਗ ਖਾਲਸਾ ਹੀ ਕਿਹਾ ਹੈ, ਜਿਸ ਦੀ ਟਿਊਨਿੰਗ 10 ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ। ਸਿਰਫ ਠੀਕ ਨੋਟ ਤੇ ਉਂਗਲ ਰੱਖਣ ਦੀ ਗੱਲ ਇਸ ਸਾਜ਼ ਨੇ ਗੁੰਜਾਰਾ ਪਾ ਦੇਣੀਆਂ ਨੇ। ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਪੀਰੀਅਡ ਹੋਏ, ਸੰਤ ਜਗ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਹੋਇਆ, ਜਾਂ ਅਜੋਕੇ ਦੌਰ 'ਚ ਵੀ ਅਸੀਂ ਦੇਖਿਆ 6-7 ਮਹੀਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਆਮਦ ਤੋਂ ਬਾਅਦ ਪੰਜਾਬ ਦੇ ਵਿੱਚ ਕਿਵੇਂ ਹਜ਼ਾਰਾਂ ਨੌਜਵਾਨਾਂ ਸਾਨੂੰ ਉੱਥੇ ਫਿਕਰ ਕਰਨ ਗੁਰੂਆਂ ਦੀ ਧਰਤੀ ਉੱਤੇ ਹਮੇਸ਼ਾ ਹੀ ਉਸ ਵੀਰ ਸਤਿਗੁਰਾਂ ਨੇ ਬਦਲਿਆ ਹੈ। ਪਰ ਸਾਨੂੰ ਇਹ ਸਮਝ ਕੇ ਚੱਲਣ ਦੀ ਲੋੜ ਹੈ ਕਿ ਭਾਰਤੀ ਦੀ ਸੌਫਟ ਟਾਰਗੇਟ ਆਪ ਪੜ੍ਹੀ ਹੈ, ਔਰ ਇਹਨੂੰ ਜ਼ਰੂਰ ਇਹ ਦੋ ਪ੍ਰੋਮਿਨੈਂਟ ਅਖਬਾਰ ਗਲੋਬ ਐਂਡ ਮੇਲ, ਉਹਨਾਂ ਦੇ ਦੋ ਪ੍ਰੋਮਿਨੈਂਟ ਜਰਨਲਿਸਟਾਂ ਨੇ 1985 ਦੇ ਵਿੱਚ ਜੋ ਕੁਝ ਵਾਪਰਿਆ 에ਅਰ ਇੰਡੀਆ ਜਾਂ ਜਿਵੇਂ ਇਹਨਾਂ ਨੇ ਖੁਦ ਹੀ ਏਜੰਸੀਆਂ ਜਹਾਜ਼ ਆਪਣਾ ਉਡਾਇਆ ਔਰ ਸਿੱਖਾਂ ਦੇ ਖਾਤੇ ਪਾਇਆ, ਉਸ ਦੇ ਉੱਤੇ ਉਹਨਾਂ ਨੇ ਸੌਫਟ ਟਾਰਗੇਟ ਕਿ ਕਿਵੇਂ ਸਿੱਖ ਸੌਫਟ ਬਣਾਏ ਹੋਏ ਨੇ, ਕਿਵੇਂ ਸਿੱਖਾਂ ਦਾ ਦੁਆਰਾ ਚ ਇੰਟਰਫੇਅਰ, ਔਰ ਇਹ ਗੱਲ 76 ਦੀ ਬੇਬ ਰੋਡ ਟੋਰਾਂਟੋ ਵਿੱਚ ਇੱਕ ਗੁਰਦੁਆਰਾ ਹੈ, ਉਸ ਦੇ ਵਿੱਚ ਕਿਵੇਂ ਉਹਨਾਂ ਨੇ ਕਿਵੇਂ ਬੰਦੇ ਤੋਂ ਕੋਟ ਜੋ ਇਹਨਾਂ ਦੀ ਪ੍ਰੈਜ਼ੈਂਸ ਹੈ ਇਹ ਉਦੋਂ ਤੋਂ ਹੈ। ਤੇ ਹੋੜੇ ਵਸਟ ਗੱਲ ਕਰੰਟ ਦੀ ਕਰੀਏ, ਭਾਈ ਨਰਿੰਦਰ ਸਿੰਘ ਜੀ ਨੇ ਵੀ ਗੱਲ ਕੀਤੀ ਹੈ, ਭਾਈ ਬਲਾਕਰ ਜੀ ਨੇ ਵੀ ਕੀਤੀ ਹੈ। ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ, ਜੇ ਘੱਲੂਘਾਰਾ ਹਫ਼ਤੇ ਦੇ ਮੌਕੇ ਰਾਹੁਲ ਗਾਂਧੀ ਸਟੈਨਫੋਰਡ ਯੂਨੀਵਰਸਿਟੀ ਚ ਆਉਂਦਾ ਹੈ, ਨੈਸ਼ਨਲ ਪ੍ਰੈਸ ਕਲੱਬ ਚ ਪ੍ਰੈਸ ਕਾਨਫਰੰਸ ਕਰਦਾ ਹੈ, ਨਿਊਯਾਰਕ ਚ ਆਉਂਦਾ ਹੈ, ਭਾਈ ਉਹਨੂੰ ਨਹੀਂ ਪਤਾ ਹੈ ਜਾਂ ਉਹਨਾਂ ਨੂੰ ਭੇਜਣ ਵਾਲਾ, ਕਿਉਂਕਿ ਇਹ ਗੱਲ ਸਮਝਣੀ ਵੀ ਜ਼ਰੂਰੀ ਹੈ। ਇੱਕ ਜ਼ਮਾਨਾ ਰਿਹਾ ਵੀ ਬਾਦਲ ਅਕਾਲੀ ਦਲ ਨੇ ਕਾਂਗਰਸ ਕਹਿ ਕੇ ਇਹੀ ਕਿਹਾ ਜੀ ਅਸੀਂ ਕਿਉਂਕਿ ਨਾਲ ਲੱਗੇ ਹੋਏ ਹਾਂ, ਜੋ ਕੀਤਾ ਸਿੱਖਾਂ ਦੇ ਖਿਲਾਫ ਕਾਂਗਰਸ ਨੇ ਕੀਤਾ। ਹੁਣ ਜਦੋਂ ਕਿ ਇਹਨਾਂ ਦੀ ਹਕੂਮਤ ਹੈ ਬੀਜੇਪੀ ਦੀ, ਇਹ ਕਹਿਣਗੇ ਜੀ ਦੇਖੋ ਜਗਦੀਸ਼ ਟਾਈਟਲ ਅਸੀਂ ਕਿੱਥੇ ਪਹੁੰਚਾਤਾ, ਸੱਜਣ ਕੁਮਾਰ ਵੀ ਇਹਨਾਂ ਦਾ, ਫਲਾਣਾ ਵੀ ਉਹਨੂੰ ਗ੍ਰਿਫਤਾਰ ਕਰਾਤਾ, ਉਹਨੂੰ ਫਲਾਣਾ ਕਰਾ ਦਿੱਤਾ। ਲੇਕਿਨ ਤੁਸੀਂ ਜਦੋਂ ਦੇਖੋਗੇ ਕੋਈ ਵੀ ਵਾਕਿਆ ਜਦੋਂ ਹੁੰਦਾ ਆ, ਪਿਛਲੇ ਦਿਨਾਂ 'ਚ ਬਰੈਂਪਟਨ ਦੇ ਵਿੱਚ 5 ਮੀਲ ਲੰਬਾ ਨਗਰ ਕੀਰਤਨ ਜਿਹੜਾ ਪਿਛਲੇ ਸੈਟਰਡੇ ਸੀ, 2 ਲੱਖ ਤੋਂ ਜ਼ਿਆਦਾ ਸਿੰਘਣੀਆਂ ਉਸ ਦੇ ਵਿੱਚ ਹੋਏ। ਜ਼ਾਹਰ ਹੈ ਇਸ ਵੇਲੇ ਖਾਲਿਸਤਾਨ ਕੰਡੇ ਉਹਨਾਂ ਨੂੰ ਕੌਣ, ਉਸ ਦੇ ਵਿੱਚ ਜਿਹੜਾ ਇੱਕ ਫਲੋਰ ਦੇ ਵਿੱਚ ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਉਹ ਨਿਸ਼ਾਨਾ ਸਾਧ ਰਹੇ ਨੇ ਹੀ ਨਹੀਂ ਏਜੰਸੀਆਂ ਨੇ ਕੀਤਾ। ਸ਼ਿਸ਼ਰ ਗੁਪਤਾ ਜਿਹੜਾ ਇੰਡੀਆ ਜਿਹੜਾ 4-5 ਪੱਤਰਕਾਰ ਨਾਲ ਰਹਿ ਗਏ ਸੀ ਜੂਨ 84 ਤੋਂ ਪਹਿਲਾਂ, ਜਿਨ੍ਹਾਂ ਦੀ ਦੇ ਉੱਤੇ ਬਹੁਤ ਕੁਝ ਕਿਹਾ ਜਾਂਦਾ ਇੰਡੀਆ ਟੂਡੇ ਉਸ ਦੇ ਉੱਤੇ ਉਸ ਦਾ ਇੱਕ ਕੱਟ ਦਾ ਕਲਟ ਨੇ ਉਹ ਸਾਰਾ ਜੋ ਬਰੈਂਪਟਨ 'ਚ ਹੋਇਆ ਉਹਨੂੰ ਜਿਹੜਾ ਇਹ ਹਾਦਸੇ ਨਾਲ ਜੋੜ ਕੇ ਦੁਨੀਆ ਭਰ ਦੇ ਸਿੱਖਾਂ ਦਾ ਦਰਾਮਦ ਥੱਲੇ 3000 ਕਾਮਿਆਂ ਮੈਂ ਕਮੈਂਟ ਵੀ ਪੜ੍ਹਦਾ ਹੁੰਦਾ ਮੁੱਖ ਤੌਰ ਤੇ 99.9% ਕਾਮਿਆਂ ਹਿੰਦੂ ਦੁਨੀਆ ਦੇ ਜਾਂ ਪ੍ਰੋ ਇੰਡੀਆ ਦੇ ਜਿਹੜੇ ਸਿੱਖਾਂ ਨੂੰ ਭਲਾ ਕਹਿ ਉਹਨਾਂ ਨੂੰ ਇਹ ਤਕਲੀਫ ਹੈ, ਹਾਲਾਂਕਿ ਇਹ ਭੁੱਲ ਜਾਂਦੇ ਨੇ। ਔਰ ਮੈਂ ਇਹ ਕਾਲ ਦਿੱਤੀ ਹੈ ਜਾਂ TV 84 ਤੇ ਫਰਾਈਡੇ ਕਿ ਇੱਕ ਮੁਹਿੰਮ ਚਲਾਈ ਜਾਏ ਦੁਨੀਆ ਭਰ 'ਚ ਦੁਸਹਿਰੇ ਦੇ ਉੱਤੇ ਪਾਬੰਦੀ ਲੱਗੇ, ਇਹਨੂੰ ਹਿੱਟ ਕਰਾਈਮ ਔਰ ਕਹਿਣਾ ਹੈ ਜੀ ਟਰੂਡੋ ਮਾਫੀ ਮੰਗੇ ਫਲਾਣਾ ਹੋਏ ਹੇਟ ਕ੍ਰਾਈਮ ਹੈ। ਅਸੀਂ ਕਹਿੰਦੇ ਹਾਂ ਵੀ ਤੁਹਾਡਾ ਇੱਕ ਮਿਥਿਹਾਸ ਦਾ ਕਰੈਕਟਰ ਰਾਵਣ
ਜਿਹਨੂੰ ਤੁਸੀਂ ਹਰ ਸਾਲ ਇਕੱਠੇ ਹੋ ਕੇ ਹਜ਼ਾਰਾਂ ਲੋਕ ਡਿਸਪਲੇ ਕਰਦੇ ਹੋ, ਤੀਰਾਂ ਦੇ ਨਾਲ ਉਹਨੂੰ ਫੁੱਟਦੇ ਹੋ, ਫਿਰ ਰਾਵਣ ਉਹਦੇ ਭਰਾ ਜਿਹੜਾ ਕੁੰਭਕਰਨ ਮੇਘਨਾਦ ਉਹਨਾਂ ਦੇ ਪੁਤਲੇ ਸਾੜਦੇ ਹੋ। ਇਹ ਬਹੁਤ ਵੱਡਾ ਹੇਠ ਕ੍ਰਾਈਮ ਹੈ। এনवायरमेंट ਵੀ ਗੰਦਾ ਕਰ ਤੁਸੀਂ, ਔਰ ਦੂਸਰਾ ਵੀ ਬਜਾਏ ਕਿ ਅਸੀਂ ਡਿਫੈਂਸਿਵ ਹੋਈਏ ਕਿ ਜੀ ਕਿਉਂ ਹੋਇਆ ਜੀ, ਬਾਹਰ ਨਾ ਲੱਗਦਾ ਬੁੱਤ ਫਿਰ ਕੀ ਹੋ ਜਾਂਦਾ, ਇਵੇਂ ਨਹੀਂ ਹੈ। ਇਸ ਵੇਲੇ ਉਹਨਾਂ ਨੇ ਫੁੱਲ ਸਕੇਲ ਜਿਹੜਾ ਸਿੱਖਾਂ ਦੇ ਖਿਲਾਫ ਡਾਇਸਪੋਰਾ ਦੇ ਵਿੱਚ ਆਪਣੀ ਪ੍ਰੈਜ਼ੈਂਸ ਦਿਖਾਈ ਹੈ। ਇਹੀ ਅਸੀਂ ਦੇਖਦੇ ਹਾਂ ਕਿ ਜੇ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਕੈਨੇਡਾ ਔਰ ਇੰਗਲੈਂਡ ਜ਼ਾਹਰ ਹੈ, ਯੂਰਪ ਦੇ ਵਿੱਚ ਵੀ ਔਰ ਹੁਣ ਆਸਟ੍ਰੇਲੀਆ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ, ਉਹ ਬੇਸ਼ੱਕ ਮੈਲਬਰਨ ਹੋਏ, ਬ੍ਰਿਸਬੇਨ ਹੋਏ, ਸਿਡਨੀ ਹੋਏ, ਇਸ ਸਾਰੇ ਮੌਕੇ ਤੇ ਕਿਵੇਂ ਭਾਰਤੀ ਨੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਡਾਇਰੈਕਟ ਲੈਵਲ ਤੇ ਕਦੇ ਉਹ ਡਿਮਾਂਡ, ਕਦੇ ਉਹ ਪ੍ਰੋਟੈਸਟ, ਕਦੇ ਉਹ ਟਰੈਵਲ ਐਡਵਾਈਜ਼ਰੀ ਜਾਰੀ ਉਹ ਦੇ ਮਾਮਲਿਆਂ 'ਚ 5 ਮਿਲੀਅਨ ਸਿੱਖ ਡਾਇਸਪੋਰਾ 'ਚ ਹੈ, ਸਿੱਧੇ ਤੌਰ ਤੇ ਉਹਦੇ ਇੰਟਰਫੇਅਰੈਂਸ ਕਰ ਰਹੇ ਨੇ ਔਰ ਆਉਣ ਵਾਲੇ ਦਿਨਾਂ 'ਚ ਵਸਟ ਹੋਣ ਜਾ ਰਿਹਾ ਹੈ। ਇਹ ਅਡਿੰਗ ਬਡਿੰਗ ਮੈਟਰ ਨਹੀਂ ਕਰ ਰਿਹਾ, ਇਹਨਾਂ ਦੇ ਬੱਚੇ ਜੇ ਪੂਰੇ ਨੇ। ਅੱਜ ਇਹ ਹੋ ਰਿਹਾ ਹੈ ਪ੍ਰੋਵੋਕੇਸ਼ਨ। ਇਹੀ ਅੱਜ ਗੱਲ ਗੇਮਸ ਹੁੰਦੀਆਂ ਨੇ, ਉਹਨਾਂ ਗੇਮਸ ਵਿੱਚ ਵੀ ਉਹਨਾਂ ਨੇ ਆ ਕੇ ਕੋਸ਼ਿਸ਼ ਕੀਤੀ, ਜਵਾਬ ਖਾਲਸੇ ਨੇ ਦਿੱਤਾ। ਪਹਿਲਾਂ ਸਿਡਨੀ ਦੀ ਰੈਫਰੈਂਡਮ ਤਿੰਨ ਉਹਨਾਂ ਨੇ ਔਰ ਸਿੱਖ ਦੇ ਐਕਟੀਵਿਟੀ ਮੈਂ ਐਡਮਾਇਰ ਕਰਦਾ ਕਿ ਜਿਸ ਦੇ ਨਾਲ ਜਿਵੇਂ ਡੈਡੀਕੇਟਿਡ ਟੀਮ ਜਿਹਨਾਂ ਦੀ ਉਸ ਮੌਕੇ ਦੇ ਉੱਤੇ ਆ ਕੇ ਜਿਵੇਂ ਪਹਿਲਾਂ ਸੰਗਤ ਨੂੰ ਜਿਵੇਂ ਇਸ ਸਾਰੇ ਨੂੰ ਹੈਂਡਲ ਕੀਤਾ। ਇਸ ਵੇਲੇ ਦੁਨੀਆ ਦੇ ਵਿੱਚ ਸ਼ਾਇਦ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ 39 ਸਾਲ ਦੀ ਸਟਰਗਲ ਕਿ ਇੰਡੀਅਨ ਸਟੇਟ ਹੁੰਦਾ ਡਿਫੈਂਸਿਵ ਉਹ ਰਿਐਕਟ ਕਰ। ਹੁਣ ਤੱਕ ਉਹ ਐਕਟ ਕਰਦੇ ਸੀ, ਅਸੀਂ ਰਿਐਕਟ ਕਰਦੇ। ਸੋ ਅਸੀਂ ਇੰਜੋਏ ਕਰਦੇ ਹਾਂ ਇਹਨਾਂ ਦਾ ਡਿਸਕੰਫਰਟ। ਉਹ ਕੈਨੇਡਾ ਨਾਲ ਹੋਏ, ਆਸਟ੍ਰੇਲੀਆ ਨਾਲ ਹੋਏ, ਉਹ ਯੂ ਨਾਲ ਹੋਏ, ਉਹ ਅਮਰੀਕਾ ਹੋਏ। ਹੁਣ ਅਡਿੰਗ ਬਡਿੰਗ ਨੂੰ ਟ੍ਰਿਬਿਊਨ ਤੋਂ ਲੈ ਕੇ ਮੀਡੀਆ ਇੰਨਾ ਵੱਡਾ ਉਹ ਭਾਈ ਜੇ ਤੁਸੀਂ ਘੱਲੂ ਚਾਹੁੰਦਾ ਕਿ ਸਾਡਾ ਨਿੱਜੀ ਕਿਸੇ ਨਾਲ ਕੋਈ ਵਿਰੋਧ ਨਹੀਂ ਹੈ ਔਰ ਉਸ ਦਾ ਕ੍ਰਾਈਟੇਰੀਆ ਗੁਰੂ ਹਰਿਰਾਏ ਸਾਹਿਬ ਨੇ ਸੈੱਟ ਕੀਤਾ। ਹੁਣ ਤੁਸੀਂ ਇਤਿਹਾਸ ਤੋਂ ਕਿ ਰਾਮ ਰਾਏ ਵੱਡਾ ਬੇਟਾ ਉਹ ਰਿਪਰੈਜ਼ੈਂਟ ਕਰਦਾ ਗੁਰੂ ਘਰ ਨੂੰ ਔਰੰਗਜ਼ੇਬ ਦੇ ਦਰਬਾਰ। ਇਹ ਵੱਖਰਾ ਨੂੰ ਸੇਫ ਜਾਣ ਦਿੱਤਾ ਜਾਏ। ਵੱਡਾ ਬੇਟਾ 12-13 ਸਾਲ ਦਾ ਪਰ ਬ੍ਰਿਲੀਅੰਟ ਅੱਜ ਦੀ ਉਹਨੇ ਹਰ ਪਾਸਿਓਂ ਸਿੱਖ ਥਾਟ ਨੂੰ, ਸਿੱਖ ਸਿਧਾਂਤ ਨੂੰ ਰਿਪਰੈਜ਼ੈਂਟ ਇੱਕ ਦੇ ਉੱਤੇ ਉਹ ਡੋਲਿਆ। ਔਰ ਅਸੀਂ ਵਾਕਿਫ ਹੈ ਕਿ ਮਿੱਟੀ ਬੇਈਮਾਨ ਕੀ ਪੇੜ ਹੈ ਪਈ ਘੁਮਿਆਰ। ਇਹ ਉਹਨੇ ਜਿਹੜਾ ਇੰਪਲੀਮੈਂਟ ਕੀਤਾ, ਕੋਈ ਬੀੜ ਨਵੀਂ ਨਹੀਂ ਲਿਖੀ ਕਿ ਗੁਰਬਾਣੀ ਦੀ ਤੁਕ ਦਿੱਤੀ ਤੇ ਸਿਰਫ ਖੁਸ਼ਾਮਦ ਦੇ ਥੱਲੇ, ਡਰ ਦੇ ਥੱਲੇ ਉਸਨੇ ਵੱਖਰਾ ਇੰਟਰਪ੍ਰੀਟ ਕੀਤਾ। ਤੇ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਵੀ ਅੱਜ ਤੋਂ ਮੇਰੇ ਮੱਥੇ ਨਹੀਂ ਲੱਗਣਾ, ਜਿੱਧਰ ਦਾ ਮੂੰਹ ਹੈ ਉਧਰ ਨੂੰ ਚਲੇ ਜਾਏ। ਔਰ ਇਹ 4 ਸਦੀਆਂ 3.5 ਸਦੀਆਂ ਬੀਤਣ ਬਾਅਦ ਵੀ ਅੱਜ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਇਹ ਤਾੜਨਾ ਹੁੰਦੀ ਹੈ ਕਿ ਰਾਮ ਰਾਈਏ, ਧੀਰ ਮਲੀਏ, ਮੀਣੇ ਮਸੰਦ ਇਹਨਾਂ ਦੇ ਨਾਲ ਨਹੀਂ ਵਰਤਣਾ। ਇਹ ਰਾਮ ਰਾਈਏ ਨੇ ਜਿਹੜੇ ਦਿੱਲੀ ਦਰਬਾਰ ਦੀ ਖੁਸ਼ਾਮਦ ਦੇ ਲਈ, ਦਿੱਲੀ ਦਰਬਾਰ ਅੱਗੇ ਗੋਡੇ ਟੇਕ ਕੇ ਜਾਂ ਉਹਨਾਂ ਤੋਂ ਕੋਈ ਮੁਫਾਦ ਲੈਣ ਲਈ ਉਹ ਪਾਰਟੀ ਲੈਵਲ ਕੋਈ ਵੀ ਹੋਏ, ਉਹ ਕਾਂਗਰਸ ਹੈ, ਅਕਾਲੀ ਹੈ, ਆਮ ਆਦਮੀ ਪਾਰਟੀ ਹੈ ਜਾਂ ਬਿਨਾਂ ਪਾਰਟੀ ਤੋਂ ਕੋਈ ਹੈ, ਉਹਦੇ ਨਾਲ ਇਹੀ ਸਲੂਕ ਹੋਏਗਾ ਕਿਉਂਕਿ ਲਾਈਨ ਖਿੱਚੀ ਹੋਈ ਹੈ। 39 ਵਰੇ ਪਹਿਲਾਂ ਇਹ ਲਾਈਨ ਸਪਸ਼ਟ ਸੀ। ਸਭ ਪਿੰਡਾਂ ਵਾਲਿਆਂ ਦੇ ਅਲਫਾਜ਼ ਨੇ ਕਿ ਭਾਈ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਜ਼ਾਹਿਰ ਹੈ ਕਿ ਜਦੋਂ ਤੁਸੀਂ ਨੀਂਹ ਰੱਖ ਦਿੰਦੇ ਹੋ ਫਿਰ ਤੁਹਾਡਾ ਯਤਨ ਉੱਥੇ ਨਹਿਰ ਉਸਾਰਨ ਦਾ ਹੁੰਦਾ ਹੈ। ਸੋ ਇਹ ਕੋਈ ਨਿੱਜੀ ਸਾਡਾ ਨਹੀਂ ਹੈ, ਲੋਕਲ ਸਾਰੇ ਹੀ ਭਾਵੇਂ ਸੋਸ਼ਲੀ ਦੁੱਖ ਸੁੱਖ ਸਾਰੇ ਪਰਿਵਾਰਾਂ ਦੇ ਦੂਜੇ ਨਾਲ ਸ਼ਮੂਲੀਅਤ ਕਰਦੇ ਨੇ, ਅਸੀਂ ਉਹਨੂੰ ਕੋਈ ਨੈਗੇਟ ਨਹੀਂ ਕਰਦੇ। ਪਰ ਸਿਧਾਂਤਕ ਤੌਰ ਤੇ ਜਿਹੜਾ ਦਿੱਲੀ ਦਰਬਾਰ ਦੇ ਨਾਲ ਖਲੋਏਗਾ ਉਸ ਨੂੰ ਇਹੀ ਜਵਾਬ ਦਿੱਤਾ ਜਾਏਗਾ। ਔਰ ਇਹ ਵੈਲ ਵਿਦਨ ਦਾ ਐਂਬਿਟ ਆਫ ਦਾ ਲਾਅ ਹੈ। ਜੇ ਤੁਹਾਡਾ ਕਿਸੇ ਦੇ ਗਲਾ 'ਚ ਹਾਰ ਪਾਉਣ ਦਾ ਹੱਕ ਹੈ ਤੇ ਕਿਸੇ ਦਾ ਉਹਦਾ ਵਿਰੋਧ ਕਰਨ ਦਾ ਹੱਕ ਕਿਉਂ ਨਹੀਂ ਹੈ ਜੀ? ਔਰ ਗੁਰਦੁਆਰਾ ਸਟੇਜਾਂ ਤੋਂ ਵੀ ਸਾਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਕਿਸਮ ਦੇ ਟੌਂਟ ਬਟੌਂਟ ਜਿਹੜੇ ਨੇ
ਉਹਨਾਂ ਨੂੰ ਆਇਡੈਂਟੀਫਾਈ ਵੀ ਕਰੀਏ ਔਰ ਪੀਸਫੁਲ ਤਰੀਕੇ ਦੇ ਨਾਲ, ਅਮਨ ਪਸੰਦ ਤਰੀਕੇ ਦੇ ਨਾਲ ਜਿਹੜਾ ਇਸ ਦਾ ਜਵਾਬ ਔਰ 22 ਜੂਨ ਦਾ ਪ੍ਰੋਟੈਸਟ, ਕਿਉਂਕਿ ਹੁਣ ਇਹਨਾਂ ਸਾਰਿਆਂ ਦਾ ਸਰਗਣਾ ਮੋਦੀ ਜਿਹੜਾ ਝੂਠ ਦਾ ਸਰਦਾਰ ਹੈ ਹਰ ਪੱਖੋਂ ਹੀ, ਇਸ ਨੇ ਜੋ ਕੁਝ ਕੀਤਾ ਹੈ, ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਵੇਰਵੇ ਵਿੱਚ ਦੱਸਾਂ, ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਹਿੰਦੂਤਵਾਦੀ ਆਈਡੀਓਲੋਜੀ ਨੂੰ ਇਹ ਰਿਪਰੈਜ਼ੈਂਟ ਕਰਨ ਵਾਲਾ ਮੋਦੀ, ਇਹ ਇੱਥੇ ਇਹੀ ਪ੍ਰਭਾਵ ਜਦੋਂ ਡਾਇਸਪੋਰਾ ਚ ਆਉਂਦੇ ਨੇ, ਇਹ ਆਪਣਾ ਇਸ ਕਿਸਮ ਦਾ PR ਕਰਦੇ ਨੇ, ਪਿੱਛੇ ਮੁਲਕ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਦੇਖੋ ਜੀ ਅਸੀਂ ਵਿਸ਼ਵ ਗੁਰੂ ਬਣ ਗਏ, ਦੇਖੋ ਜੀ ਮੋਦੀ ਤੋਂ ਦਾ ਅਮਰੀਕਾ ਦਾ ਬਾਈਡਨ ਵੀ ਪੁੱਛਦਾ ਹੈ। ਸੋ ਇਹ 22 ਜੂਨ ਇੱਕ ਅਗੇਨ ਸਾਡੇ ਲਈ ਟੈਸਟਿੰਗ ਟਾਈਮ ਹੈ। ਨੰਬਰਸ ਦੇ ਮੈਟਰ, ਕੁਝ ਵੀ ਥਾਵਾਂ ਹੁੰਦੀਆਂ ਨੇ ਜਿੱਥੇ ਬੋਤਾ ਸਿੰਘ ਗਰਜਾ ਸਿੰਘ ਕਾਫੀ ਹੁੰਦੇ ਨੇ, ਉੱਥੇ ਤੁਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹੋ, ਪਰ ਇਸ ਕਿਸਮ ਦੇ ਮੌਕੇ ਤੇ ਜਦੋਂ ਰੈਂਟਾ ਸਿੱਖ ਮਰਸਨਰੀ ਵੀ ਉਹਨਾਂ ਨੇ ਕੱਢਣੇ ਨੇ, ਕਈਆਂ ਨੇ ਡੈਲੀਗੇਸ਼ਨ ਲੈ ਕੇ ਮਿਲਣਾ ਹੈ, ਉਹਨੂੰ ਇੰਡੀਅਨ ਮੀਡੀਆ ਨੇ ਬੜਾ ਬਣਾਉਣਾ ਹੈ ਕਿ ਜੀ ਦੇਖੋ ਸਿੱਖ ਨੂੰ ਮਿਲ ਰਹੇ ਨੇ। ਸੋ ਇਹ ਬਹੁਤ ਇੰਪੋਰਟੈਂਟ ਹੈ ਕਿ ਵਾਈਟ ਹਾਊਸ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘਾਂ ਸਿੰਘਣੀਆਂ ਦਾ ਇਕੱਠ ਹੋਏ, ਜਿਹੜਾ ਇਹ ਮੈਸੇਜ ਹੋਏ ਕਿ 35 ਮਿਲੀਅਨ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣ ਲਈ ਵਚਨਬੱਧ ਹੈ। ਖਾਲਿਸਤਾਨ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ, ਇੰਨਾ ਕਰੀਬ ਹੈ, ਔਰ ਇਹੀ ਵੀ that we will it, we win it, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹੀ ਸਾਡੀ ਜਦੋਂ ਅਸੀਂ ਘੱਲੂਘਾਰਾ ਚੋਂ ਰਾਤ ਕਰ ਰਹੇ ਹਾਂ, ਇਹੀ ਸਾਡੀ ਮੰਜ਼ਿਲੇ ਮਕਸੂਦ ਖਾਲਿਸਤਾਨ ਦੀ ਪ੍ਰਾਪਤੀ। ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਕਿਸੇ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਾਡੇ ਡਾਕਟਰ ਅਮਰਜੀਤ ਜੀ ਬਹੁਤ ਧੰਨਵਾਦ, ਜਿਨ੍ਹਾਂ ਨੇ ਇਤਿਹਾਸ ਔਰ ਜੋ ਵੀ ਸਮਝਦੇ ਹੁਣ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦਿੱਤੀ। ਭਾਈ ਸਾਹਿਬ ਦਾ ਬਹੁਤ ਹੁਣ ਮੈਂ ਬੇਨਤੀ ਕਰੂੰਗਾ, ਭਾਈ ਲਖਵਿੰਦਰ ਸਿੰਘ ਜੀ ਸਟੇਜ ਤੇ ਆਉਣਗੇ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ, ਅੰਮ੍ਰਿਤ ਸੰਚਾਰ 2 ਜੁਲਾਈ ਨੂੰ ਵਾਰਸੀ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ 16, 17, 18 ਜੂਨ ਨੂੰ ਬੜੀ ਚੜ੍ਹਦੀ ਕਲਾ ਨਾਲ ਮਨਾਈ ਜਾਵੇਗੀ ਅਤੇ 29 ਜੂਨ ਤੋਂ ਲੈ ਕੇ 29 ਜੁਲਾਈ ਤੱਕ ਬੱਚਿਆਂ ਦਾ ਕੈਂਪ ਲੱਗੇਗਾ। ਉਹਦੇ ਲਈ ਬਾਹਰ ਰਜਿਸਟ੍ਰੇਸ਼ਨ ਹੋ ਰਹੀ ਹੈ, ਭਾਈ ਸਾਰੇ ਆਪਣੇ ਬੱਚਿਆਂ ਦੇ ਨਾਮ ਲਿਖਾਓ। ਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਲਖਵਿੰਦਰ ਸਿੰਘ ਜੀ, ਜਿਹੜੇ ਕਿ ਇੱਕ ਕਥਾਵਾਚਕ ਹੀ ਨਹੀਂ, ਜਿਨ੍ਹਾਂ ਨੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਵੱਲੋਂ ਸੰਘਰਸ਼ ਚਲਾਏ ਦੇ ਵਿੱਚ ਆਪਣਾ ਮਾਨ ਤਨ ਧਨ ਸਰੀਰਕ ਤੌਰ ਤੇ ਵੀ ਮਦਦ ਸ਼ਿੱਦਤ ਲਿਆ, ਔਰ ਅੱਜ ਵੀ ਅਜੋਕੇ ਸਮੇਂ ਦੇ ਵਿੱਚ ਵੀ ਬਹੁਤ ਸ਼ਹੀਦ ਪਰਿਵਾਰਾਂ ਦੀ ਇਹ ਆਪਦੇ ਦਸਵੰਧ ਦੇ ਵਿੱਚੋਂ ਸੇਵਾ ਕਰਦੇ ਨੇ। ਸੋ ਮਹਾਰਾਜ ਇਹੋ ਜਿਹੇ ਕਥਾਵਾਚਕ ਸਾਨੂੰ ਚਾਹੀਦੇ ਨੇ। ਇਹਨਾਂ ਦੇ ਨਾਲ ਸਾਡਾ ਸੰਤ ਬਾਬਾ ਪ੍ਰੇਮ ਸਿੰਘ ਹਰ ਸੁਸਾਇਟੀ ਦੇ ਭਾਈ ਕੁਲਵੰਤ ਸਿੰਘ ਮਿਆਣੀ, ਭਾਈ ਹਰਜੀਤ ਸਿੰਘ ਹੁਣੀ ਪ੍ਰਧਾਨ, ਉਹਨਾਂ ਸਾਰਿਆਂ ਵੱਲੋਂ ਇਹਨਾਂ ਦੇ ਨਾਲ ਰਲ ਮਿਲ ਕੇ ਪਰਿਵਾਰਾਂ ਦੀ ਸੇਵਾ ਕੀਤੀ ਜਾਂਦੀ ਆ। ਧੰਨਵਾਦ ਕਰਦੇ ਹਾਂ। ਆਓ ਹੁਣ ਆਪਾਂ 20 ਮਿੰਟ ਵਾਸਤੇ ਇਹਨਾਂ ਤੋਂ ਕਥਾ ਸਰਵਣ ਕਰੀਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਝਿਓ, ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਗੋਦਾਓ, ਸੂਰਾ ਸੋ ਪਹਿਚਾਨੀਆ ਹੈ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾੜੈ ਖੇਤ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਗੁਰੂ ਫਤਿਹ ਦੀ ਸਾਂਝ, ਸਤਿਗੁਰੂ ਸਾਹਿਬ ਜੀ ਨੂੰ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਵੱਡਿਆ ਭਾਗਾਂ ਵਾਲੇ ਜੇ
ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਜੁੜ ਬੈਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦਿਵਸ ਸਾਕਾ 84 ਘੱਲੂਘਾਰੇ ਦੀ ਯਾਦ ਮਨਾਉਣ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ, ਜਿੱਥੇ ਸਾਕਾ 84 ਘੱਲੂਘਾਰਾ ਬੀਤਿਆ। ਉਸ ਬੀਤੇ ਦੇ ਵਿੱਚੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਪ੍ਰਚਾਰਕ ਹੋਣ ਦੇ ਨਾਤੇ ਇਤਿਹਾਸ ਨੂੰ ਵਾਚਦਿਆਂ ਮੈਨੂੰ ਇਹ ਮਿਲਿਆ ਹੈ ਕਿ ਜਿਹੜਾ ਤੇ ਜ਼ਾਲਮਾਂ ਦਾ ਇਤਿਹਾਸ ਸੀ ਉਹਨੂੰ ਜ਼ਾਲਮ ਦੁਹਰਾ ਰਿਹਾ, ਤੇ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਉਹ ਸਿੱਖ ਦੁਹਰਾ ਰਿਹਾ। ਪਰ ਜਿਹੜਾ ਸਿੱਖੀ ਦਾ ਵਿਰੋਧੀ ਸੀ ਨਾ, ਉਹ ਕੇਵਲ ਸਾਡੇ ਤੇ ਇਉਂ ਘੱਲੂਘਾਰੇ ਦੇ ਵਰਤਾਏ, ਉਹ ਸਾਡੇ ਇਤਿਹਾਸ ਦੇ ਵਿੱਚ ਵੀ ਪਹੁੰਚਿਆ ਲਿਖਤਾਂ ਦੇ ਦੁਹਰਾਇਆ ਇਉਂ ਜਾ ਰਿਹਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਕੇ ਆਏ, ਕਿ ਉਸ ਵੇਲੇ ਜੋ ਉਹਨਾਂ ਨੇ ਵੀਰ ਰਸ ਸਾਨੂੰ ਇਲਾਹੀ ਬਾਣੀ ਚ ਮਿਲਿਆ ਸੀ, ਜਿਹੜਾ ਸਾਡਾ ਸਿਧਾਂਤ ਹੈ ਅਕਾਲ ਤਖ਼ਤ ਸਾਹਿਬ ਦਾ ਦੁਸ਼ਟ ਨੂੰ ਸਜ਼ਾ ਦੇਣੀ, ਉਹ ਇਲਾਹੀ ਬਾਣੀ ਚ ਫਰਮਾਇਆ ਗਿਆ। ਮੈਂ ਤੁਹਾਡੇ ਕੋਲੇ ਦੋ ਹੀ ਪੰਕਤੀਆਂ ਸਾਂਝੀਆਂ ਕਰ ਦੇਣਾ ਵੀ ਇਲਾਹੀ ਬਾਣੀ ਕਹਿੰਦੀ ਹੈ ਕਿ ਦੁਸ਼ਟ ਨੂੰ ਸਜ਼ਾ ਦੇਣਾ ਤੇਰਾ ਫਰਜ਼ ਹੈ। ਸੰਤਾਂ ਮਾਨੋ ਦੂਤਾਂ ਡਾਨੋ ਇਹ ਪਟਵਾਰੀ ਮੇਰੀ, ਕਿ ਸੰਤਾਂ ਦਾ ਜਿਹੜੀਆਂ ਸ਼ਾਂਤ ਆਤਮਾ ਨੂੰ ਤਾਂ ਮੈਂ ਸਤਿਕਾਰ ਕਰਦਾ, ਜੀ ਆਇਆ, ਪਰ ਦੂਤਾਂ ਡਾਨੋ ਜੇ ਕੋਈ ਦੂਤ ਬਣ ਕੇ ਦੁਸ਼ਟ ਬਣ ਕੇ ਆਇਆ ਹੈ ਤੇ ਉਹਨੂੰ ਸਜ਼ਾ ਦੇਣੀ, ਇਹ ਪਟਵਾਰੀ ਮੇਰੀ ਪੁਰਾਣੇ ਜ਼ਮਾਨੇ 'ਚ ਕੋਤਵਾਲ ਥਾਣੇਦਾਰ ਨੂੰ ਕਹਿੰਦਾ ਸੀ, ਇਹ ਮੇਰੀ ਥਾਣੇਦਾਰੀ ਹੈ ਕਿ ਮੈਂ ਜੀ ਆਏ ਸੰਤ ਨੂੰ, ਜੇਕਰ ਕੋਈ ਦੁਸ਼ਟ ਆਇਆ ਤੇ ਫਿਰ ਉਹਨੂੰ ਸਜ਼ਾ ਦੇਣੀ ਗੁਰੂ ਨਾਨਕ ਦੇ ਸਿੱਖ ਦਾ ਸਿਧਾਂਤ ਹੈ। ਜਦੋਂ ਮੀਰ ਪੀਰ ਦੇ ਮਾਲਕ ਨੇ ਇਉਂ ਸਾਜਿਆ ਤੇ ਸਤਿਗੁਰੂ ਸਾਹਿਬ ਜੀ ਨੇ ਸ਼ਸਤਰ ਵਿਦਿਆ ਦੀ ਪ੍ਰੈਕਟਿਸ ਸ੍ਰੀ ਆਸਾ ਕੀ ਵਾਰ ਤੋਂ ਬਾਅਦ 2.5 ਘੰਟੇ ਲਾਜ਼ਮੀ ਕਰ ਦਿੱਤੀ, ਤੇ ਉਸ ਵੇਲੇ ਵੀ ਦਿੱਲੀ ਨੂੰ ਖਬਰ ਚਲੀ ਗਈ, ਤੇ ਉਸ ਵੇਲੇ ਇੱਥੋਂ ਦਾ ਹਾਕਮ ਸੀ ਸੈਦ ਖਾਨ। ਸੈਦ ਖਾਨ ਨੇ ਇਹ ਰਿਪੋਰਟ ਭੇਜੀ ਕਿ ਬੇਸ਼ੱਕ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੰਗੀ ਮਸ਼ਕਾਂ ਕਰ ਰਹੇ ਨੇ, ਪਰ ਉਹਨਾਂ ਕੋਲੋਂ ਕੋਈ ਅਮਨ ਸ਼ਾਂਤੀ ਨੂੰ ਖਤਰਾ ਨਹੀਂ ਹੈ, ਇਸ ਵਾਸਤੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਦਿੱਲੀ ਵਾਲਿਆਂ ਨੇ ਸੈਦ ਖਾਨ ਦੀ ਬਦਲੀ ਕਰ ਦਿੱਤੀ, ਸ਼ੇਖ ਬੁਖਾਰੀ ਮੁਰਤਜ਼ਾ ਖਾਨ ਆ ਦਿੱਤਾ। ਸਾਕਾ 84 ਘੱਲੂਘਾਰੇ ਵਿੱਚ ਡੀਸੀ ਗੁਰਦੇਵ ਸਿੰਘ ਦੀ ਬਦਲੀ ਕਰ ਦਿੱਤੀ, ਤੇ ਜਿਹੜੇ ਬਹੁਤੇ ਉਪਾਸ਼ਕ ਨੇ ਉਹਦਾ ਰਿਸ਼ਤੇਦਾਰ ਲਾ ਦਿੱਤਾ। ਦੂਜਾ, ਜਿਹੜੇ ਸਾਡੇ ਤੇ ਇਹ ਤੇ ਵਾਰ ਹੋ ਰਹੇ ਨੇ, ਅਸੀਂ ਆਪਣਿਆਂ ਨੂੰ ਕੋਸਣਾ ਸ਼ੁਰੂ ਕਰ ਦਿੰਦੇ। 1843 ਦੇ ਵਿੱਚ 1922 ਦੇ ਵਿੱਚ ਭਾਈ ਸੰਤੋਖ ਸਿੰਘ ਕਾਰ ਚਲਾਣਾ ਕਰ ਗਿਆ। ਦੁਰਗਿਆਨਾ ਮੰਦਿਰ 1905 ਵਿੱਚ ਬਣਦਾ ਹੈ। ਭਾਈ ਸੰਤੋਖ ਸਿੰਘ ਦੀ ਮੌਤ ਤੋਂ 5 ਸਾਲ ਬਾਅਦ 1848 ਈਸਵੀ ਤੇ 1905 ਦੇ ਵਿੱਚ, ਤੇ ਉਹਨਾਂ ਨੇ ਸਾਡਾ ਗੁਰਬਲਾਸ ਸੂਰਜ ਪ੍ਰਕਾਸ਼ ਦੇ ਵਿੱਚ ਦੁਰਗਿਆਨਾ ਮੰਦਿਰ ਐਂਟਰ ਕਰ ਦਿੱਤਾ ਹੋਇਆ। ਅਸੀਂ ਇਹ ਨਹੀਂ ਸੋਚਿਆ ਹੈਗਾ ਵੀ ਸਾਡੇ ਤੇ ਐਂਟਰ ਕਿਵੇਂ ਹੋ ਗਿਆ ਹੈ, ਲੇਕਿਨ ਅਸੀਂ ਆਪਣਿਆਂ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਵੀ ਇਹ ਸਾਡੇ ਗੱਲ ਤੇ ਜੀ ਕੀ ਲਿਖਦਾ ਸੀ। ਇਹ ਨਹੀਂ ਸੋਚਿਆ ਵੀ ਜਿਹੜੇ ਬੰਦੇ
ਜਦੋਂ ਇਹ ਚੀਜ਼ ਬਣੀ ਹੈ ਉਹ ਇਸ ਦੁਨੀਆ ਤੋਂ ਪਹਿਲਾਂ ਜਾ ਚੁੱਕੇ ਆ। ਇਹਦਾ ਮਤਲਬ ਐਂਟਰ ਕਰਨ ਵਾਲੇ ਬਾਅਦ ਦੇ ਵਿੱਚ ਸ਼ੈਤਾਨ ਨੇ ਕਿ ਸਾਡੇ ਇਤਿਹਾਸ ਵਿੱਚ ਐਂਟਰੀ ਜਿਹੜੀ ਹੈ ਕਰ ਰਹੇ ਨੇ। ਅੱਜ ਦੇ ਵੀ ਜਿਹੜੇ ਲਿਖ ਰਹੇ ਨੇ ਉਹਦੇ ਵਿੱਚ ਵੀ, ਔਰ ਅਸੀਂ ਕਿਸੇ ਕਿਤਾਬ ਨੂੰ ਲਾਇਬ੍ਰੇਰੀਆਂ ਰੱਖਣ ਦੇ ਵਿੱਚ ਸਾਹਿਬੇ ਕਮਾਲ ਬਹੁਤ ਵੱਡੀ ਹੈ। ਆਰੀਆ ਸਮਾਜੀ ਲਾਲਾ ਦੌਲਤ ਰਾਏ, ਔਰ ਮੇਰਾ ਖਿਆਲ ਕਿ ਇਹ ਤੂੰ ਦੀ ਹਰ ਲਾਇਬ੍ਰੇਰੀ 'ਚ ਪਈ ਹੈ। ਉਸ ਬੰਦੇ ਨੇ ਸਿੱਧ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਨਹੀਂ ਛਕਿਆ, ਨੇ ਬੰਦਾ ਭਰਾ ਕੇ ਕਿਤਾਬ ਵਿੱਚ ਦਰਜ ਹੈ। ਅਸੀਂ ਸਿਰਫ ਦੋ ਚੈਪਟਰ ਪੜ੍ਹੇ, ਦੋ ਗੱਲਾਂ ਸਿਫਤ ਦੀਆਂ ਪੜ੍ਹੀਆਂ ਤੇ ਬਾਅਦ ਅਸੀਂ ਇਹ ਕਹਿੰਦਾ ਜੀ ਕਿਤਾਬ ਬਹੁਤ ਚੰਗੀ ਹੈ। ਉਹ ਉਹਨੂੰ ਪੂਰੀ ਨਹੀਂ ਵਾਕਿਆ ਵੀ ਜਿਹੜੇ ਬੰਦੇ ਨੇ ਦੋ ਗੱਲਾਂ ਚੰਗੀਆਂ ਲਿਖੀਆਂ ਨੇ ਉਹਨੇ ਗਾਂ ਇਹਦੇ ਵਿੱਚ ਸਾਡੇ 'ਚ ਇਹੋ ਜਿਹੀ ਇੱਕ ਪਾ ਦਿੱਤੀ ਹੈ ਕਿ ਜਿਹੜਾ ਕਿ ਸਾਡੀ ਸਿੱਖੀ ਦਾ ਅਨਮੁੱਲਾ ਹੀਰਾ, ਸਿੱਖ ਕੌਮ ਦਾ ਪਹਿਲਾ ਬੇਤਾਜ ਬਾਦਸ਼ਾਹ ਸਿੱਖੀ ਤੋਂ ਪਾਸੇ ਕਰ ਦਿੱਤਾ। ਚੌਥੀ ਗੱਲ ਕਿ ਸਾਕਾ ਹਰਿਮੰਦਰ ਸਾਹਿਬ ਘੱਲੂਘਾਰਾ ਬੀਤਣ ਤੋਂ ਬਾਅਦ ਸਰਕਾਰ ਨੇ ਤਾਂ ਕਰਨਾ ਹੀ ਨਹੀਂ ਸੀ, ਉਹ ਤਾਂ ਸਿੱਖਾਂ ਦੀ ਐਂਟਰੀ ਸੀ। ਲੇਕਿਨ ਕਿਸੇ ਨੇ ਜਿਹੜੇ ਸਾਡੇ ਆਪਣੇ ਸੀ, ਸਾਡੀਆਂ ਆਪਣੀਆਂ ਸੰਸਥਾ ਸੀ, ਅੱਜ ਤੱਕ ਜਿਹੜਾ ਕਿ ਬਹੁਤ ਵੱਡੇ ਤੌਰ ਤੇ ਉਪਰਾਲਾ ਕਰਨ ਦੀ ਲੋੜ ਸੀ ਕਿ ਇਹਦੇ ਵਿੱਚ ਕਿਹਨੂੰ ਮਾਰ ਪਈ, ਉਹਨਾਂ ਦੇ ਕੀ ਹਾਲਾਤ ਨੇ, ਉਹ ਕਿੱਥੇ ਬੈਠੇ ਨੇ। ਇੱਥੇ ਇੰਨਾ ਕੁਝ ਕਹਿਰ ਵਰਤਿਆ ਸੀ ਕਿ ਉਸ ਕਹਿਰ ਨੂੰ ਸਿੱਖ ਵਾਸਤੇ ਬਰਦਾਸ਼ਤ ਕਰਨਾ ਜਿਹੜਾ ਸੀ ਉਹ ਬਹੁਤ ਔਖਾ ਸੀ। ਜਿਹਦੇ ਕੋਲ ਬਰਦਾਸ਼ਤ ਨਹੀਂ ਹੋਇਆ। ਬਲਜਿੰਦਰ ਸਿੰਘ, ਨਿਊਯਾਰਕ ਦੁਆਬਾ ਸਿੱਖ ਐਸੋਸੀਏਸ਼ਨ। ਅੱਜ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਵਿੱਚ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਸਜਾਏ ਜਾ ਰਹੇ ਆ। ਪਰਸੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰੰਭਤਾ ਅੱਜ ਸਵੇਰੇ ਭੋਗ ਪਏ ਨੇ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸੁਵੇਗ ਸਿੰਘ, ਸ਼ਹੀਦ ਬਾਬਾ ਥਾਰਾ ਸਿੰਘ, ਸ਼ਹੀਦ ਭਾਈ ਰਿਸ਼ਪਾਲ ਸਿੰਘ ਅਤੇ ਸਮੂਹ ਸਿੰਘਾਂ ਨੇ ਸੰਤਾਂ ਦੀ ਕਮਾਂਡ ਹੇਠ ਭਾਰਤੀ ਫੌਜਾਂ ਦਾ ਟਾਕਰਾ ਕਰਦੇ ਹੋਏ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਜੂਝ ਕੇ ਸ਼ਹੀਦ ਹੋਏ ਨੇ। ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅੱਜ ਜੁੜੇ ਹਾਂ। ਉਹਨਾਂ ਦੀ ਸ਼ਹਾਦਤ ਤੋਂ ਸੇਧ ਲੈਂਦੇ ਹਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਹ ਬੋਲ ਕਿ ਜਿਸ ਦਿਨ ਭਾਰਤੀ ਹਕੂਮਤ ਦੇ ਪੈਰ, ਭਾਰਤੀ ਫੌਜਾਂ ਦੇ ਪੈਰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪੈਣਗੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਖਾਲਿਸਤਾਨ ਦੀ ਨੀਂਹ ਰੱਖੀ ਜਾ ਚੁੱਕੀ ਹੈ। ਕੌਮ ਦੇ ਜੁਝਾਰੂ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਨੰਗੇ ਧੜ ਭਾਰਤੀ ਸਟੇਟ ਦੇ ਨਾਲ ਧਰਮਯੁੱਧ ਮੋਰਚਾ ਲੜਿਆ। ਯੁੱਧ ਮੋਰਚਾ ਲੜਦੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹਨਾਂ ਮਹਾਨ ਸ਼ਹੀਦਾਂ ਨੂੰ ਸਾਰਿਆਂ ਨੂੰ ਯਾਦ ਕੀਤਾ ਜਾ ਰਿਹਾ। ਤੇ ਬਾਕੀ ਜਿਹੜਾ ਸਮੁੱਚਾ ਸਿੱਖ ਕੌਮ ਹੈ, ਸਿੱਖ ਕੌਮ ਨੇ ਜੂਨ 1984 ਵਿੱਚ ਇਹ ਤਹਈਆ ਕਰ ਲਿਆ ਸੀ ਕਿ ਅੱਜ ਤੋਂ ਸਾਡਾ ਭਾਰਤੀ ਸਟੇਟ ਦੇ ਭਾਰਤ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੇ ਕਿਉਂਕਿ ਭਾਰਤ ਨੇ ਸਾਡੇ ਗੁਰਧਾਮਾਂ ਦੇ ਉੱਤੇ ਹਮਲਾ ਕੀਤਾ, ਅੱਜ ਤੋਂ ਸਾਡਾ ਇੱਕ ਵੱਖਰਾ ਰਾਜ ਭਾਗ ਹੋਊਗਾ ਜਿੱਥੇ ਸਰਬੱਤ ਦੇ ਭਲੇ ਦਾ ਗੁਰੂ ਨਾਨਕ ਪਾਤਸ਼ਾਹ ਦੇ ਕਨਸੈਪਟ ਦੇ ਅਨੁਸਾਰ ਮੀਰੀ ਪੀਰੀ ਖੰਨੇ ਦੇ ਹਿਸਾਬ ਦੇ ਨਾਲ ਬੇਗਮਪੁਰਾ ਸ਼ਹਿਰ ਵਾਲੀ ਗੱਲਬਾਤ ਖਾਲਸਾ ਸਿੱਖ ਰਾਜ ਵਰਗਾ ਖਾਲਿਸਤਾਨ ਕਾਇਮ ਕੀਤਾ ਜਾਊਗਾ ਜਿੱਥੇ ਹਰੇਕ ਨੂੰ ਬਰਾਬਰ ਦੇ ਹੱਕ ਦਿੱਤੇ ਜਾਣਗੇ। ਸੋ ਉਸ ਬਰਾਬਰਤਾ ਨੂੰ ਲੈ ਕੇ ਸਿੱਖ ਕੌਮ ਖੜੀ ਹੈ। ਬਾਕੀ ਭਾਰਤੀ ਸਟੇਟ ਸਿੱਖ ਕੌਮ ਦੀ ਨਸਲਕਸ਼ੀ ਕਰਨ ਦੇ ਲਈ ਜ਼ਿੰਮੇਵਾਰ ਹੈ। ਭਾਰਤੀ ਸਟੇਟ ਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਈ ਵੀ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਵੇ, ਨਿਊਯਾਰਕ ਦੇ ਸਮੁੱਚੇ ਅਮਰੀਕਾ ਦੇ ਵਿੱਚ ਡਾਇਸਪੋਰਾ ਦੇ ਗੁਰਦੁਆਰਿਆਂ ਵਿੱਚ ਉਹਨਾਂ ਦਾ ਹਰੇਕ ਜਗ੍ਹਾ ਵਿਰੋਧਤਾ ਹੁੰਦੀ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੁੰਦੀ ਰਹੂਗੀ। ਇੱਥੇ ਕਿਸੇ ਵੀ ਭਾਰਤੀ ਸਟੇਟ ਨੂੰ ਰਿਪਰੈਜ਼ੈਂਟ ਕਰਨ ਵਾਲੇ ਨੂੰ ਕਿਸੇ ਵੀ ਗੁਰੂ ਘਰ ਦੀ ਸਟੇਜ ਤੋਂ ਨਾ ਸਨਮਾਨਿਤ ਕੀਤਾ ਜਾਵੇਗਾ, ਨਾ ਹੀ ਕਿਸੇ ਨੂੰ ਬੋਲਣ ਦਿੱਤਾ ਜਾਊਗਾ, ਨਾ ਹੀ ਨਗਰ ਕੀਰਤਨਾਂ ਵਿੱਚ। ਇਹ ਇੱਕ ਲਕੀਰ ਖਿੱਚੀ ਹੈ। ਇਹ ਜੂਨ 1984 ਦੇ ਵਿੱਚ ਲਕੀਰ ਖਿੱਚੀ ਗਈ ਸੀ। ਅੱਜ ਉਸ ਲਕੀਰ ਖਿੱਚਣ ਨੂੰ ਸਮੁੱਚੀਆਂ ਪੰਥਕ ਜਥੇਬੰਦੀਆਂ ਇੱਕ ਵਾਰੀ ਫੇਰ ਐਲਾਨ ਕਰਦੀਆਂ ਵੀ ਭਾਈ ਇੱਥੇ ਹਰ ਇੱਕ ਗੁਰੂ ਘਰ ਦੇ ਵਿੱਚ ਉਹਨਾਂ ਦਾ ਬਾਈਕਾਟ ਆ। ਗੁਰੂ ਸਾਹਿਬ ਕਿਰਪਾ ਕਰਨ ਸਮੁੱਚੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ, ਕੌਮ ਨੂੰ ਕੌਮ ਦਾ ਘਰ ਬਖਸ਼ਣ।
ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਰਜਿੰਦਰ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਪਹਿਲਾਂ ਤਾਂ ਮੈਂ TV 84 ਦਾ ਬਹੁਤ ਧੰਨਵਾਦ ਕਰਦਾ ਹਾਂ, ਜਿਹੜੇ ਹਮੇਸ਼ਾ ਹੀ ਸਿੱਖਾਂ ਦਾ ਕੋਈ ਵੀ ਮਸਲਾ ਹੁੰਦਾ ਹੈ ਹਰ ਜਗ੍ਹਾ ਆਪਣੇ ਲਾਈਵ ਦੇ ਰਾਹੀਂ ਸੰਗਤਾਂ ਨੂੰ ਰੂਬਰੂ ਕਰਾਉਂਦੇ ਹਨ। ਤੇ ਅੱਜ ਗੁਰਦੁਆਰਾ ਸਿੱਖ ਸੁਸਾਇਟੀ ਵਿੱਚ ਸਮੂਹ ਪੰਥਕ ਜਥੇਬੰਦੀਆਂ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਸਹਿਯੋਗ ਦੇ ਨਾਲ 1984 ਦੇ ਉਹਨਾਂ ਮਹਾਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਜਿਨ੍ਹਾਂ ਦੇ ਬੋਲ ਸਨ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਪਰ ਜ਼ਮੀਰ ਦਾ ਮਰ ਜਾਣਾ ਹੀ ਮੌਤ ਹੁੰਦੀ ਹੈ। ਉਹਨਾਂ ਨੇ ਆਪਣੀ ਜ਼ਮੀਰ ਨੂੰ ਕਾਇਮ ਰੱਖਦੇ ਹੋਇਆਂ ਹਿੰਦੁਸਤਾਨ ਦੀ ਸਰਕਾਰ ਜਿਹੜੀ ਇੱਕ ਹੰਕਾਰੀ ਹੋਈ ਸੀ, ਜਿਹਨਾਂ ਸਿੱਖ ਇਤਿਹਾਸ ਨੂੰ ਘੋਖਿਆ ਹੋਇਆ ਨਹੀਂ ਸੀ, ਸਿਰਫ ਉਹਨਾਂ ਭੁਲੇਖੇ ਦੇ ਵਿੱਚ ਆ ਕੇ ਵੀ ਜੋ ਸਿੰਘ ਹਨ ਅਕਾਲ ਤਖਤ ਸਾਹਿਬ ਤੇ, ਉਹਨਾਂ ਨੂੰ ਅਸੀਂ ਮਿਲਟਰੀ ਦਿਖਾ ਕੇ ਆਪਣੇ ਟੈਂਕ ਦਿਖਾ ਕੇ ਇੱਦਾਂ ਉਹਨਾਂ ਨੂੰ ਟੈਂਕ ਦਿਖਾ ਕੇ ਅਸੀਂ ਇਹ ਮਹਿਸੂਸ ਕਰਾਵਾਂਗੇ ਵੀ ਦੇਖੋ ਜਾਂ ਤਾਂ ਸਰੈਂਡਰ ਕਰ ਦਿਓ, ਕਿਉਂਕਿ ਉਹ ਸਿੱਖਾਂ ਨੂੰ ਝੁਕਾਉਣਾ ਚਾਹੁੰਦੇ ਹਨ। ਕਈ ਮੇਰੇ ਵੀਰਾਂ ਨੂੰ ਭੁਲੇਖਾ ਹੈ ਕਿ ਅਕਾਲ ਤਖਤ ਸਾਹਿਬ ਤੇ ਇਸ ਕਰਕੇ ਹਮਲਾ ਕੀਤਾ ਗਿਆ ਵੀ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਨ। ਵੀਰੋ, ਇਹ ਭੁਲੇਖੇ ਵਿੱਚੋਂ ਸਾਨੂੰ ਨਿਕਲਣਾ ਪੈਣਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾ ਵੀ ਉੱਥੇ ਹੁੰਦੇ, ਉਹਨਾਂ ਨੇ ਜੋ ਅਸੀਂ 1975 ਵਿੱਚ ਐਮਰਜੈਂਸੀ ਦੇ ਦੌਰਾਨ ਉਹਦੇ ਇੰਦਰਾ ਗਾਂਧੀ ਦੇ ਜ਼ੁਲਮਾਂ ਨੂੰ ਨੰਗਾ ਕੀਤਾ ਸੀ, ਉਹਦੀ ਡਿਕਟੇਟਰਸ਼ਿਪ ਨੂੰ ਚੈਲੰਜ ਕੀਤਾ ਸੀ, ਉਹਦਾ ਸਾਨੂੰ ਉਹ ਸਭ ਕੁਝ ਸਿਖਾਉਣ ਦਾ ਉਦੋਂ ਵੀ ਉਹਨੂੰ ਮਿਸਲਿਆ ਸੀ ਵੀ ਇੱਕ ਸਮੇਂ ਆਏ ਤੇ ਇਹਨਾਂ ਨੂੰ ਜ਼ਰੂਰ ਝੁਕਾਉਣਾ ਹੈ। ਸੋ ਗੱਲ ਸਿਰਫ ਝੁਕਾਉਣ ਦੀ ਸੀ, ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੋ ਉਹਨਾਂ ਦੇ ਨਾਲ ਸਿੰਘ ਸਨ ਉਹ ਝੁਕੇ ਨਹੀਂ, ਉਹਨਾਂ ਨੇ ਹਿੱਕਾਂ ਵਿੱਚ ਗੋਲੀਆਂ ਖਾ ਕੇ ਕੌਮ ਦੇ ਲਈ ਇੱਕ ਮਾਣ ਬਰਕਰਾਰ ਰੱਖਿਆ, ਤਾਂ ਕਿ ਆਉਣ ਵਾਲੀਆਂ ਨਸਲਾਂ ਵੀ 1984 ਤੋਂ ਸਿੱਖਣ ਕਿ ਸੰਘਰਸ਼ ਕਿੱਦਾਂ ਲੜੇ ਜਾਂਦੇ ਹਨ। ਸੋ ਅੱਜ ਉਹਨਾਂ ਸਾਰਿਆਂ ਨੂੰ ਸਾਡੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣੇ ਹਨ, ਤੇ ਨਾਲੇ ਅਸੀਂ ਆਉਣ ਵਾਲੇ ਸਮੇਂ ਵਿੱਚ ਦੇਖੀਏ ਵੀ ਸਿੱਖ ਸੰਘਰਸ਼ ਨੂੰ ਕਿਸ ਮੁਕਾਮ ਤੇ ਲੈ ਕੇ ਜਾਣਾ, ਕਿੱਦਾਂ ਦੀਆਂ ਲੜਾਈਆਂ ਸਾਨੂੰ ਲੜਨੀਆਂ ਪੈਣੀਆਂ ਹਨ। ਉਹਦੇ ਲਈ ਵੀ ਮੈਂ ਆਪ ਦੇ ਮੀਡੀਆ ਰਾਹੀਂ ਸਮੂਹ ਦਰਸ਼ਕਾਂ ਨੂੰ ਜਿਹੜੇ ਸੋਝੀ ਰੱਖਦੇ ਹਨ, ਜਦੋਂ ਵੀ ਤੁਹਾਡੇ ਪਾਸ ਸਮਾਂ ਹੁੰਦਾ ਆਪਣੀ ਕੌਮ ਪ੍ਰਤੀ ਕੁਝ ਨਾ ਕੁਝ ਲਿਖਦੇ ਰਹੋ, ਦੱਸਦੇ ਰਹੋ, ਕੌਮ ਨੂੰ ਜਾਗਰਤ ਕਰਦੇ ਰਹੋ, ਕਿਉਂਕਿ ਆਪਾਂ ਨੂੰ ਇੱਕ ਬਹੁਤ ਵੱਡੀ ਲੋਕ ਲਹਿਰ ਚਲਾਉਣੀ ਪੈਣੀ ਹੈ, ਜਿਸ ਦਾ ਵੈਸੇ ਸਾਡੇ ਸਾਹਮਣੇ ਰਿਜ਼ਲਟ ਤਾਂ ਆ ਰਿਹਾ। ਜਦੋਂ ਵੀ ਅੱਜ ਖਾਲਿਸਤਾਨ ਦੇ ਸੰਬੰਧੀ ਵੋਟਾਂ ਪੈ ਰਹੀਆਂ, ਰੈਫਰੈਂਡਮ ਹੋ ਰਹੀ ਹੈ, ਹਰ ਕੋਈ ਗੁਰਸਿੱਖ ਉੱਥੇ ਜਾ ਕੇ ਵੋਟਾਂ ਪਾ ਕੇ ਕੌਮ ਦੇ ਲੀਡਰਾਂ ਨੂੰ ਦੱਸ ਰਿਹਾ ਹੈ ਕਿ ਸਾਡੇ ਵੱਲੋਂ ਕਦੇ ਕੋਈ ਕਮੀ ਨਹੀਂ ਆਈ, ਚਾਹੇ ਚੱਬੇ ਦਾ ਸਰਬੱਤ ਖਾਲਸਾ ਹੋਇਆ, ਚਾਹੇ ਰੈਫਰੈਂਡਮ ਹੋਇਆ, ਜਿਹੜਾ 1986 ਦਾ ਸਰਬੱਤ ਖਾਲਸਾ ਹੋਇਆ। ਲੋਕਾਂ ਨੇ ਸਾਨੂੰ ਦੱਸ ਦਿੱਤਾ, ਸਾਡੀ ਲੀਡਰਸ਼ਿਪ ਨੂੰ, ਵੀ ਸਾਡੇ ਵੱਲੋਂ ਕੋਈ ਕਮੀ ਨਹੀਂ। ਕਮੀ ਹੈ ਜੇ ਤੁਹਾਡੇ ਵੱਲੋਂ। ਮੈਂ ਲੀਡਰਸ਼ਿਪ ਨੂੰ ਵੀ ਆਪਣੀ ਬੇਨਤੀ ਕਰਦਾ ਹਾਂ, ਸੰਘਰਸ਼ਸ਼ੀਲ ਲੋਕਾਂ ਨੂੰ, ਵੀ ਆਓ ਆਪਾਂ ਬਹਿ ਕੇ ਕੋਈ ਨਾ ਕੋਈ ਪਲਾਨ ਤਿਆਰ ਕਰਕੇ ਆਪਣੀਆਂ ਸੰਗਤਾਂ ਨੂੰ ਦਈਏ, ਤਾਂ ਕਿ ਸੰਗਤਾਂ ਵੀ ਜੇ ਉਹਨਾਂ ਦੇ ਅਸਥਾਨ ਨੂੰ ਬਰਕਰਾਰ ਰੱਖੀਏ। ਸੋ ਇਹੀ ਮੇਰੀ ਨਿਮਰਤਾ ਨਾਲ ਬੇਨਤੀ ਹੈ। ਮੈਂ ਦੁਬਾਰਾ ਫਿਰ TV 84 ਦਾ ਬਹੁਤ ਧੰਨਵਾਦ ਕਰਦਾ, ਤੇ ਸਮੂਹ ਦਰਸ਼ਕਾਂ ਨੂੰ ਬੇਨਤੀ ਵੀ ਕਰਦਾ ਕਿ ਇਹਦੇ ਲਈ ਆਪਣੀ ਜੋ ਦਸਵੰਧ ਹੈ ਜ਼ਰੂਰ TV 84 ਦੇ ਮੈਨੇਜਮੈਂਟ ਨੂੰ ਪਹੁੰਚਦਾ ਕਰੋ, ਤਾਂ ਕਿ ਇਹ TV ਚੱਲਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੇਵਾਦਾਰ ਨਿਊ ਜਰਸੀ ਯੂਨਿਟ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਇਸ ਲਈ ਹੈ ਕਿਉਂਕਿ ਅਸੀਂ ਨਾ ਭੁੱਲਾਂਗੇ ਨਾ ਭੁੱਲਣ ਦੇਵਾਂਗੇ। ਸਾਡੇ ਤੇ ਜਿਹੜਾ ਜ਼ੁਲਮ ਹੋਇਆ, ਬਸ਼ਰਤੇ ਕਿ ਅਸੀਂ ਕੋਈ ਆਏ ਨੂੰ ਭਾਜੀ ਵੀ ਪੂਰੀ ਮੋੜੀ ਆ। ਸਿੱਖ ਭਾਜੀ ਮੋੜਦੇ ਆ, ਭਾਜੀ ਚਾੜਦੇ ਨਹੀਂ। ਤੇ ਜੇ ਸਾਡੇ ਤੇ ਅਟੈਕ ਹੋਇਆ, ਸਾਡੇ ਗੁਰੂ ਧਾਮਾਂ ਤੇ ਅਟੈਕ ਹੋਇਆ, ਤੇ ਅੱਜ ਅਸੀਂ ਉਸ ਨੂੰ ਯਾਦ ਵੀ ਕਰਦੇ ਹਾਂ ਤੇ ਨਾ ਭੁੱਲਾਂਗੇ ਤੇ ਨਾ ਭੁੱਲਣ ਦੇਵਾਂਗੇ। ਇਸੇ ਹੀ ਸੰਦਰਭ ਵਿੱਚ ਜਿਹੜਾ ਵੀ ਭਾਰਤ ਦਾ ਨੁਮਾਇੰਦਾ, ਭਾਰਤ ਦਾ ਆਗੂ ਬਣ ਕੇ ਆਵੇਗਾ, ਉਸ ਦਾ ਅਸੀਂ ਵਿਰੋਧ ਕਰਾਂਗੇ। ਇਹ ਵਿਰੋਧ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਸ਼ਹੀਦਾਂ ਵੱਲੋਂ ਕੀਤੀ ਹੋਈ ਵਸੀਅਤ, ਜਿਹੜਾ ਉਹਨਾਂ ਨੇ ਕਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਵਿੱਚ
ਪਰ ਕਰਮਾਂ ਦੇ ਵਿੱਚ ਨਾਪਾਕ ਫੌਜ ਦੇ ਪੈਰ ਪੈ ਗਏ ਤੇ ਉਸ ਤੋਂ ਬਾਅਦ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਉਹਨਾਂ ਨੇ ਨੀਂਹ ਰੱਖਤੀ ਤੇ ਸਾਡੀ ਜ਼ਿੰਮੇਵਾਰੀ ਆ ਹੁਣ ਉਸ ਤੇ ਮਹਿਲ ਉਸਾਰਨਾ ਖਾਲਿਸਤਾਨ ਦਾ। ਤੇ ਉਦੋਂ ਤੱਕ ਵਿਰੋਧ ਹੁੰਦੇ ਰਹਿਣਗੇ। 22 ਤਰੀਕ ਨੂੰ ਮੋਦੀ ਦਾ ਵੀ ਪੂਰਾ ਵਿਰੋਧ ਹੋਵੇਗਾ। ਜਿਵੇਂ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਗਿਆ ਇਸੇ ਤਰ੍ਹਾਂ ਮੋਦੀ ਦਾ ਵੀ ਕੀਤਾ ਜਾਵੇਗਾ। ਕੋਈ ਵੀ ਭਾਰਤ ਦਾ ਨੁਮਾਇੰਦਾ ਆਵੇਗਾ ਅਸੀਂ ਉਹਨਾਂ ਚਿਰ ਚੈਨ ਨਾਲ ਨਾ ਬੈਠਾਂਗੇ ਨਾ ਬੈਠਣ ਦੇਵਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ। ਇੰਨੀਆਂ ਹੀ ਬੇਨਤੀਆਂ ਦੇ ਨਾਲ ਮੈਂ TV 84 ਦਾ ਵੀ ਧੰਨਵਾਦ ਕਰਦਾ ਹਾਂ ਜਿਹੜਾ ਸਾਡੀ ਕੌਮ ਦੀ ਆਵਾਜ਼ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਨਿਟ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਇਸ ਲਈ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਖੜੇ ਹਾਂ ਜਿੱਥੇ ਜੂਨ 1984 ਦਾ ਜੋ ਘੱਲੂਘਾਰਾ ਜੋ ਭਾਰਤੀ ਹਕੂਮਤ ਵੱਲੋਂ ਵਰਤਾਰਾ ਜਿਹੜਾ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਔਰ 35 ਤੋਂ ਵੱਧ ਗੁਰਧਾਮ ਜਿਹੜੇ ਸਾਡੇ ਸਥਿਤ ਹਨ ਇਤਿਹਾਸਕ ਗੁਰਧਾਮ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਉਹਨਾਂ ਤੇ ਬਹੁਤ ਹੀ ਵਿਉਂਤਬੰਦ ਤਰੀਕੇ ਦੇ ਨਾਲ ਭਾਰਤੀ ਫੌਜਾਂ ਨੇ ਟੈਂਕਾਂ ਤੋਪਾਂ ਦੇ ਨਾਲ ਲੈਸ ਹੋ ਕੇ ਆਰਮੀ ਜਿਹੜੀ ਭਾਰਤੀ ਹਕੂਮਤ ਦੀ ਅਟੈਕ ਕੀਤਾ। ਉਸ ਵਰ੍ਹੇਗੰਢ ਨੂੰ ਅੱਜ 38ਵੀਂ ਵਰ੍ਹੇਗੰਢ ਨੂੰ ਜਿਹੜਾ ਪੂਰਾ ਜਾਹੋ ਜਲਾਲ ਦੇ ਨਾਲ ਪੰਥਕ ਜਥੇਬੰਦੀਆਂ ਵੱਲੋਂ ਮਨਾਇਆ ਜਾ ਰਿਹਾ। ਮੈਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਮੁੱਚੇ ਪੰਥ ਨੂੰ ਬੇਨਤੀ ਅਪੀਲ ਕਰਦਾ ਇਹ ਦਿਹਾੜੇ ਦਿਨ ਜੂਨ ਦਾ ਮਹੀਨਾ ਚੱਲਦਾ ਅਮਰੀਕਾ ਦੇ ਵਿੱਚ ਸਿੱਖ ਮੈਮੋਰੀਅਲ ਮੰਥ ਦੇ ਤੌਰ ਤੇ ਵੀ ਇਹਨੂੰ ਅਸੀਂ ਮਾਨਤਾ ਦਵਾਈ ਆ। ਸੋ ਇਹ ਇਸ ਦਿਨ ਦੇ ਉੱਤੇ ਸਾਡਾ ਸਾਰਿਆਂ ਦਾ ਜਿਹੜਾ ਅਖਲਾਕੀ ਫਰਜ਼ ਬਣਦਾ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਦਾ। ਅੱਜ ਇਸ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਜਾਹੋ ਜਲਾਲ ਦੇ ਨਾਲ ਅਸੀਂ ਇੱਕ ਐਗਜੀਬਿਸ਼ਨ ਜਿਹਨੂੰ ਪ੍ਰਦਰਸ਼ਨੀ ਵੀ ਆਪਾਂ ਕਹਿੰਦੇ ਆ ਜੋ ਸਮੂਹ ਸ਼ਹੀਦਾਂ ਦੀ ਜਿਹੜੀ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਮੁੱਠੀ ਭਰ ਸਿੰਘਾਂ ਨੇ ਭਾਰਤੀ ਹਕੂਮਤ ਨੂੰ ਲੋਹੇ ਦੇ ਚਣੇ ਚਵਾਏ। ਅੱਜ ਅਸੀਂ ਸਮੂਹ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਔਰ ਇਸ ਮੈਸੇਜ ਦੇ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅਮਰੀਕਾ ਦੀ ਧਰਤੀ ਦੇ ਵਿੱਚ ਜਿਵੇਂ ਭਾਰਤੀ ਪ੍ਰਾਈਮ ਮਿਨਿਸਟਰ 22 ਜੂਨ ਨੂੰ ਆ ਰਿਹਾ ਵਾਸ਼ਿੰਗਟਨ DC ਵਾਈਟ ਹਾਊਸ ਦੇ ਵਿੱਚ ਸੋ ਉੱਥੇ ਵੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਸੋ ਪਿਛਲੇ ਦਿਨੀ ਰਾਹੁਲ ਗਾਂਧੀ ਜਿਹੜਾ ਕਾਂਗਰਸ ਪਾਰਟੀ ਦਾ ਉਸ ਇੰਦਰਾ ਦਾ ਪੁੱਤਰਾ ਉਹ ਵੀ ਆਇਆ ਉਹਦਾ ਵੀ ਵਿਰੋਧ ਹੋਇਆ। ਰਾਜੇ ਵੜਿੰਗ ਦਾ ਅਸੀਂ ਬਹੁਤ ਹੀ ਤਰੀਕੇ ਨਾਲ ਜਿਹੜਾ ਵਿਰੋਧ ਕੀਤਾ ਆ। ਇਹ ਜੋ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੇ ਆ ਗਲਤ ਜਿਹੜੀ ਆ ਬਿਆਨਬਾਜ਼ੀ ਕਰਦੇ ਆ। ਸੋ ਖਾਲਿਸਤਾਨ ਜਿਹੜਾ ਕਿ ਇੱਕ ਸਾਡੀ ਪੋਲੀਟੀਕਲ ਸਿੱਖਾਂ ਦੀ ਪੋਲੀਟੀਕਲ ਲੜਾਈ ਆ ਉਹਦੇ ਆੜੇ ਆਉਂਦੇ ਆ ਉਹਨੂੰ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਲੋਕਾਂ ਦੇ ਵਿੱਚ ਕਰਦੇ ਆ ਤਾਂ ਫਿਰ ਅਸੀਂ ਉਹਨਾਂ ਨੂੰ ਸਵਾਲ ਵੀ ਕਰਾਂਗੇ ਔਰ ਪੁੱਛਾਂਗੇ ਵੀ। ਸੋ ਅੱਜ ਸਮੂਹ ਸ਼ਹੀਦਾਂ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸੀ ਭੋਗ ਪਏ ਹਨ। ਸੋ ਹੁਣ ਦਿਨ ਭਰ ਦੇ ਦੀਵਾਨ ਜਿਹਦੇ ਵਿੱਚ ਪੰਥਕ ਬੁਲਾਰੇ ਔਰ ਢਾਡੀ ਜਥੇ ਢਾਡੀ ਵਾਰਾਂ ਦੇ ਨਾਲ ਨਿਹਾਲ ਕਰਨਗੇ। ਅਸੀਂ ਆਪਣੀ ਕੌਮ ਨੂੰ ਨਵੀਂ ਜਨਰੇਸ਼ਨ ਪੀੜ੍ਹੀ ਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਜੋ ਕਹਿੰਦੇ ਆ ਵੀ ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਨੈਵਰ ਫੋਰਗੇਟ 1984 ਦਾ ਜਿਹੜਾ ਇਹ ਦਿਨ ਆ ਇਹਨੂੰ ਆਉਂਦੀਆਂ ਉਦੋਂ ਤੱਕ ਇਹ ਕੰਟੀਨਿਊ ਰਹਿੰਦੀ ਦੁਨੀਆ ਤੱਕ ਇਹ ਪ੍ਰੋਗਰਾਮ ਨੂੰ ਮਨਾਵਾਂਗੇ ਔਰ ਕੌਮੀ ਘਰ ਖਾਲਿਸਤਾਨ ਦੀ ਜਿਹੜੀ ਜੰਗ ਆ ਉਹਨੂੰ ਕੰਟੀਨਿਊ ਜਦੋਂ ਤੱਕ ਭਾਰਤੀ ਕਬਜ਼ੇ ਦੇ ਵਿੱਚੋਂ ਜਿਹੜਾ ਪੰਜਾਬ ਨੂੰ ਅਸੀਂ ਆਜ਼ਾਦ ਨਹੀਂ ਕਰਾ ਲੈਂਦੇ ਉਦੋਂ ਤੱਕ ਇਹ ਲੜਾਈ ਜਾਰੀ ਰਹੇਗੀ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਫੀਲਡ ਦੇ ਵਿੱਚ ਫਿਰਦਾ ਦੇਖਦਾ ਪਰਿਵਾਰਾਂ ਦੀ ਹਾਲਤ ਉੱਥੇ ਰਹਿ ਕੇ ਸੋ ਬੜੀ ਸੇਵਾ ਕਰਦੇ ਨੇ ਪੰਥੀ ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਗੇ ਵੀ ਬੇਨਤੀ ਕੀਤੀ ਆ ਕਿ ਅੰਮ੍ਰਿਤ ਸੰਚਾਰ 2 ਜੁਲਾਈ ਨੂੰ ਹੋਵੇਗਾ। ਵਰਸੀ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ 16, 17, 18 ਜੂਨ ਨੂੰ ਅਤੇ 29 ਜੂਨ ਤੋਂ ਲੈ ਕੇ 29 ਜੁਲਾਈ ਤੱਕ ਕੈਂਪ ਲੱਗ ਰਿਹਾ। ਉਹਦੇ ਵਿੱਚ ਬਾਹਰ ਸਾਡੇ ਪ੍ਰਿੰਸੀਪਲ ਰੇਸ਼ਮ ਸਿੰਘ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਵੀ ਉੱਥੇ ਭਾਈ ਆਪਣੇ ਬੱਚਿਆਂ ਦੇ ਫਾਰਮ ਭਰੋ ਅਤੇ 22 ਜੂਨ ਨੂੰ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਪਹੁੰਚ ਰਿਹਾ ਇੰਡੀਆ ਦਾ ਆਪਾਂ ਉਹਦਾ ਵਿਰੋਧ ਕਰਨ ਲਈ ਉਹਨੂੰ ਦੱਸਣ ਲਈ ਉੱਥੇ ਪਹੁੰਚਣਾ। ਆਪਣੇ ਗੁਰੂ ਘਰ ਤੋਂ ਬੱਸਾਂ ਚੱਲਣਗੀਆਂ ਉਹ ਆਪਣੇ ਆਪਣੇ ਨਾਮ ਲਿਖਵਾ ਦਿਓ ਭਾਈ ਜਿਨ੍ਹਾਂ ਨੇ ਜਾਣਾ। ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਬਖਸ਼ੀਸ਼ ਸਿੰਘ ਜੀ
ਕੌਂਸਲ ਆਫ ਖਾਲਿਸਤਾਨ ਅਤੇ ਸਿੱਖ ਫੌਜ ਜਸਟਿਸ ਦੇ ਨਾਲ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਖਾਲਿਸਤਾਨ ਦੀ ਜਿਹੜੀ ਮੁਹਿੰਮ ਚੱਲ ਰਹੀ ਆ ਉਹਦੇ ਲਈ ਹਿੱਸਾ ਪਾਇਆ ਹੋਇਆ ਭਾਈ ਸਾਹਿਬ ਦਾ ਬੜੀ ਕਿਰਪਾ। ਪਰ ਪੇਸ਼ੇ ਵਜੋਂ ਡਾਕਟਰ ਨੇ, ਖਾਲਸਾ ਜੀ ਹਰੇਕ ਬੰਦਾ ਦੀਆਂ ਘਰ ਦੀਆਂ ਸਹੂਲਤਾਂ में ਲੱਗਿਆ ਰਹਿੰਦਾ, ਪਰ ਇਹ ਬੜੀ ਹੀ ਮਾਇਆ ਕਰਕੇ ਵੀ ਆਪ ਸਰੀਰਕ ਤੌਰ ਤੇ ਦੇਸ਼ਾਂ ਦੇ ਵਿੱਚ ਜਾਂਦੇ ਆ ਤੇ ਖਾਲਸੇ ਦੀ ਗੱਲ ਕਰਦੇ ਆ, ਸਿੱਖੀ ਦੀ ਗੱਲ ਕਰਦੇ ਆ। ਮੈਂ ਬੇਨਤੀ ਕਰੂੰਗਾ 2:15 ਵਜੇ अपनी ਪ੍ਰੈਸ ਕਾਨਫਰੰਸ हुई है, 10 ਮਿੰਟ वास्ते संगतां ਨੂੰ ਸੰਬੋਧਨ ਹੋਣਗੇ जी। डॉक्टर बख्शीश सिंह जी। गुरु फैसला सिंह जी गज के बहुत फतेह। वाहिगुरू जी का खालसा वाहिगुरू जी की फतेह। फैसला सिंह जी तुसीं सुन रहे जे सारी गलबात 1984 ਦੇ ਘੱਲੂਘਾਰੇ 1984 ਦੇ ਘੱਲੂਘਾਰੇ ਦੇ ਵਿੱਚ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੀ ਜਾਨ ਦਿੱਤੀ ਤੇ ਹਿੰਦੁਸਤਾਨ ਦੀ ਸਰਕਾਰ ਨੇ ਉਸ ਦਿਨ ਹਮਲਾ ਕੀਤਾ ਦਰਬਾਰ ਸਾਹਿਬ ਤੇ ਜਦੋਂ ਕਿ ਵੱਧ ਤੋਂ ਵੱਧ ਸੰਗਤ ਆਉਣੀ ਸੀ ਤੇ ਇਸ ਦੀ ਤਿਆਰੀ ਕਈਆਂ ਸਾਲਾਂ ਤੋਂ ਹੋ ਰਹੀ ਸੀ। ਤੇ ਜੇ ਤੁਸੀਂ ਕਹੋ ਜੀ ਇਹ ਤੇ ਸਪੌਂਟੇਨੀਅਸਲੀ ਹੋ ਗਿਆ ਜੀ, ਇੱਕਦਮ ਹੀ ਹੋ ਗਿਆ, ਇਹ ਨਹੀਂ ਹੈਗਾ ਠੀਕ। ਬੜੀ ਤਿਆਰੀ ਕਰਕੇ ਬੜਾ ਪ੍ਰੋਗਰਾਮ ਬਣਾ ਕੇ ਹੈਲੀਕਾਪਟਰ ਟੈਂਕਾਂ ਨਾਲ ਸਿੱਖਾਂ ਨੂੰ ਮਾਰਿਆ ਗਿਆ। 10,000 ਸਿੱਖ ਜਿਹੜੇ ਸੀ ਉੱਥੇ ਸ਼ਹੀਦ ਹੋਏ। ਪਰ ਆਪਾਂ ਹੁਣ ਗਵਾਹ ਕਰੀ ਜਾਂਦੇ ਨੇ ਕਿ ਵੀ ਹੈਵ ਬੀਨ ਟਾਕਿੰਗ, ਜਿੰਨੇ ਵੀ ਸਾਲ ਹੋ ਗਏ ਨੇ ਵੀ ਹੈਵ ਬੀਨ ਟਾਕਿੰਗ ਅਬਾਊਟ ਇਟ। ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਵਾਂ ਕਿ ਹਿੰਦੁਸਤਾਨ ਦੀ ਸਰਕਾਰ ਨੇ ਸਿੱਖਾਂ ਤੇ ਜੰਗ ਦਾ ਇਲਜ਼ਾਮਨਾਮਾ ਕੀਤਾ ਹੋਇਆ ਵਾ। ਇਹ ਜੰਗ ਦਾ ਇਲਜ਼ਾਮਨਾਮਾ ਇਹਨਾਂ 1947 ਵਿੱਚ ਹੀ ਕਰ ਦਿੱਤਾ ਸੀ ਤੇ ਉਸ ਇਲਜ਼ਾਮਨਾਮੇ ਦੇ ਥੱਲੇ ਸਿੱਖਾਂ ਨੂੰ ਹਰ ਰੋਜ਼ ਜਿਹੜਾ ਵਾ ਉਹ ਮਾਰਿਆ ਜਾ ਰਿਹਾ ਵਾ। ਤੇ ਜਿਹੜਾ ਇਹ ਇਲਜ਼ਾਮਨਾਮਾ ਵਾ ਸਿੱਖਾਂ ਨੂੰ ਖਤਮ ਕਰਨ ਵਾਸਤੇ ਇਹ ਕਈ ਹਿੱਸੇ ਕੀਤਾ ਜਾ ਰਿਹਾ ਵਾ। ਸਾਨੂੰ ਜਾਨੋਂ ਮਾਰਿਆ ਜਾ ਰਿਹਾ ਵਾ, ਸਾਡੀ ਆਰਥਿਕ ਨਸਲਕੁਸ਼ੀ ਹੋ ਰਹੀ ਆ, ਸਾਡੇ ਕਿਸਾਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਉਹ ਖੁਦਕੁਸ਼ੀਆਂ ਕਰਨ, ਸਾਡੇ ਨੌਜਵਾਨ ਜਿਹੜੇ ਨੇ ਨਸ਼ੇ ਖਾ ਕੇ ਮਰ ਰਹੇ ਨੇ, ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਸਾਡਾ ਪਾਣੀ ਲੁੱਟਿਆ ਜਾ ਚੁੱਕਾ ਵਾ। ਤੇ ਫਿਰ ਤੁਸੀਂ ਇੱਥੇ ਜਿਹੜੇ ਬਾਹਰ ਦੇ ਲੋਕ ਜੇ, ਤੁਸੀਂ ਬਾਹਰ ਦੇ ਇੱਥੇ ਸਿੱਖ ਬੈਠੇ ਹੋਏ ਜੇ ਤੇ ਪੰਜਾਬ ਤੋਂ ਕੋਈ ਕਾਂਗਰਸ ਆ ਜਾਂਦੀ ਆ, ਕਦੀ ਅਕਾਲੀ ਦਲ ਆ ਜਾਂਦੇ ਨੇ, ਕਦੀ ਆਮ ਆਦਮੀ ਭੜੀ ਆ ਜਾਂਦੇ ਨੇ ਤੇ ਤੁਸੀਂ ਉਹਨਾਂ ਪਿੱਛੇ ਭੱਜੇ ਫਿਰਦੇ ਨੇ ਯਾਰ। doesn't make any sense। ਕਦੀ ਦਿਮਾਗ ਵੀ ਲਾ ਲਓ ਤੁਸੀਂ ਆਪਣਾ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ 1947 ਤੋਂ ਲੈ ਕੇ ਜਿਹੜੀਆਂ ਪਾਰਟੀਆਂ ਤੁਹਾਨੂੰ ਇੱਕ ਚੀਜ਼ ਨਹੀਂ ਲਿਖ ਕੇ ਦਿੱਤੀ ਤੇ ਪੰਜਾਬ ਦਾ ਨੁਕਸਾਨ ਪਾਇਆ, ਤੁਸੀਂ ਉਹਨਾਂ ਪਿੱਛੇ ਭੱਜੇ ਫਿਰਦੇ ਨੇ। It doesn't cut it। ਹੁਣ ਮੈਂ ਤੁਹਾਨੂੰ ਦੱਸਦਾ ਵਾਂ ਕਿ ਕਿਸ ਤਰ੍ਹਾਂ ਸਾਡੇ ਤੇ ਹਮਲੇ ਹੋ ਰਹੇ ਨੇ। ਮੈਂ ਤੁਹਾਨੂੰ ਦੱਸਦਾ ਸਾਡੀ ਆਰਥਿਕ ਨਸਲਕੁਸ਼ੀ, ਸਾਡੀ ਜਾਨੀ ਨਸਲਕੁਸ਼ੀ ਹੋ ਰਹੀ ਆ, ਸਾਡੀ ਕਿ ਹਰ ਤਰੀਕੇ ਨਾਲ ਸਾਡੇ ਹਮਲੇ ਹੋ ਰਹੇ ਨੇ। ਹੁਣ ਇੱਕ ਹਫ਼ਤਾ ਪਹਿਲਾਂ ਜੂਨ 4 ਨੂੰ ਟੋਰਾਂਟੋ ਦੇ ਵਿੱਚ ਜਿਹੜੀ ਸਿੱਖ ਪਰੇਡ ਹੋਈ ਸੀ, ਇੰਦਰਾ ਗਾਂਧੀ ਦਾ ਫਲੋਰ ਸੀ, ਉਹਦਾ ਪੁਤਲਾ ਸੀ ਤੇ ਸਿੱਖਾਂ ਨੂੰ ਉਠਾਇਆ ਗਿਆ ਸੀ, ਉੱਤੇ ਗੋਲੀਆਂ ਚਲਾ ਰਹੇ ਨੇ ਤੇ ਲਹੂ ਡਿੱਗ ਰਿਹਾ ਸੀ ਤੇ ਹਿੰਦੂ ਚੀਕਾਂ ਮਾਰ ਰਹੇ ਨੇ। ਇਹ ਨਹੀਂ ਹੋ ਸਕਦਾ, ਇਹ ਟੈਰਰਿਜ਼ਮ ਆ। ਤੇ ਜਿਹੜੇ 10,000 ਸਿੱਖਾਂ ਨੂੰ ਕੋਲ ਬਲੱਡ ਚ ਮਾਰਿਆ ਤੇ ਉਹ ਕੀ ਸੀ, ਉਹਦੀ ਕੋਈ ਗੱਲ ਨਹੀਂ ਕਰਦਾ। ਸਿੱਖੋ ਭੈਣਾਂ ਤੇ ਭਰਾਓ, ਯਾਰ ਤੁਸੀਂ ਸਮਝ ਨਹੀਂ ਸਕਦੇ ਨਹੀਂ ਗੱਲ ਕਿ ਤੁਹਾਡੀ ਹੋਂਦ ਨੂੰ ਖਤਰਾ ਵਾ। ਯੂ ਹੈਵ ਐਗਜ਼ਿਸਟੈਂਸ਼ੀਅਲ ਥ੍ਰੈਟ ਇਨ ਇੰਡੀਆ। ਜੇ ਸਾਡੀ ਉੱਥੇ ਨਹੀਂ ਗੱਲ ਹੋਣ ਦਿੰਦੇ, ਇੱਥੇ ਵੀ ਸਾਡੀ ਗੱਲ ਨਹੀਂ ਹੋਣ ਦਿੰਦੇ। ਹੁਣ ਤੁਸੀਂ ਵੇਖਿਆ ਵਾ ਔਰ ਸਿਡਨੀ ਆਸਟ੍ਰੇਲੀਆ ਵਿੱਚ ਸਾਡੇ 4 ਜਿਹੜੀ ਵੈਨਿਊਜ਼ ਇਹਨਾਂ ਨੇ ਕੈਂਸਲ ਕਰਵਾਈਆਂ ਨੇ। ਹੁਣ ਇੱਕ ਵੈਨਿਊ ਲੈਣ ਦੇ ਉੱਤੇ ਸਾਡੇ ਭਾਈ ਅਵਤਾਰ ਸਿੰਘ ਇੱਥੇ ਬੈਠੇ ਨੇ ਪੰਨੂ ਸਾਹਿਬ, ਕਈ ਹਫ਼ਤੇ ਲੱਗਦੇ ਨੇ। ਤੁਸੀਂ ਈਮੇਲਾਂ ਕਰੋ, ਈਮੇਲਾਂ ਵਾਪਸ ਆਉਂਦੀਆਂ ਨੇ, ਤੁਹਾਨੂੰ ਜਗ੍ਹਾ ਮਿਲਦੀ ਆ, ਫਿਰ ਤੁਸੀਂ ਡਿਪੋਜ਼ਿਟ ਦਿੰਦੇ ਜੇ, ਫਿਰ ਤੁਸੀਂ ਪੇਪਰ ਸਾਈਨ ਕਰਦੇ ਜੇ ਤੇ 4 ਵਾਰਾਂ ਦੇ ਧੜੀਆਂ ਜਿਹੜੀਆਂ ਉਹਨੇ ਕੈਂਸਲ ਕੀਤੀਆਂ, ਉਹਨੇ ਚਲੋ ਤੁਹਾਡਾ ਟਾਈਮ ਆ ਗਿਆ ਵਾ। ਤੇ ਵਾਹਿਗੁਰੂ ਦੀ ਬੜੀ ਬਾਤ ਕਿਰਪਾ ਹੋਈ ਆ ਕਿ ਆਪਾਂ ਉਨਸੇ ਬੜਾ ਜੋਰਾਂ ਸ਼ੋਰਾਂ ਨਾਲ ਖਤਮ ਕਰਾ ਕੇ 31,000 ਸਿੱਖ ਜਿਹੜੇ ਵੋਟਾਂ ਪਾਉਣ ਆਏ ਨੇ। ਯੂ ਸੀ ਹਾਊ ਦੇ ਵਾਂਟ ਟੂ ਸਟਾਪ ਯੂ। ਮੈਂ ਤੁਹਾਨੂੰ ਇਹ ਸਮਝਾਉਣਾ ਚਾਹਣਾ, ਤੁਸੀਂ ਹੁਣ ਇਹ ਕਹਿੰਦੇ ਜੇ ਮੁਹਿੰਮ ਕਰਨੀ ਆ
ਤੇ ਹਿੰਮਤ ਸਿੰਘ ਜਿਹੜਾ ਵਾ ਉਹ ਕੌਂਸਲ ਕਰਾਏ ਤੇ ਬਲਾਕਾ ਸਿੰਘ ਉੱਥੇ ਜਾ ਕੇ ਪ੍ਰੋਟੈਸਟ ਕਰੇ ਤੇ ਮੇਰੇ ਸਾਰੇ ਵੀਰ ਜਿਹੜੇ ਬੈਠੇ ਹੋਣੇ ਮੈਂ ਕੱਲੇ ਕੱਲੇ ਨਾਂ ਨਹੀਂ ਲੈ ਸਕਦਾ ਇਹ ਸਾਰੇ ਜੱਥ ਉੱਥੇ ਜਾਂਦੇ ਨੇ ਤੇ ਉੱਥੇ 40 ਬੰਦੇ ਹੁੰਦੇ ਨੇ ਸੋ ਇਹੋ ਹੀ ਹੁੰਦੇ ਨੇ ਜਿਹੜੇ ਅੱਜ ਇੱਥੇ ਬੈਠੇ ਨੇ ਉਹੀ ਉੱਥੇ ਹੁੰਦੇ ਨੇ ਕੁਝ ਹੋਰ ਸਿੰਘ ਹੁੰਦੇ ਨੇ ਤੁਸੀਂ ਘਰ ਬੈਠ ਕੇ ਗੱਲਾਂ ਕਰਦੇ ਜੇ ਘਰ ਬੈਠ ਕੇ ਵੀਡੀਓ ਵੇਖਦੇ ਜੇ ਯਾਰ ਤੁਹਾਡਾ ਇਹਨੇ ਕੰਮ ਰਹਿ ਗਿਆ Please understand what I'm trying to say. I am trying to make you understand that there is anger inside every Sikh. हर सिख ਜਿਹੜਾ ਵਾ ਉਹ ਜਾਤੀ ਚਾਹੁੰਦਾ ਵਾ ਹਰ ਸਿੱਖ ਜਿਹੜਾ ਵਾ ਵੋਟਾਂ ਪਾਉਂਦਾ ਵਾ ਤੇ ਜਿਹੜੇ ਥੋੜੇ ਜਿਹੇ ਸਿੱਖ ਨੇ ਤੁਹਾਨੂੰ ਗੁੰਮਰਾਹ ਕਰਦੇ ਆ ਉਹਨੇ ਗੱਲਾਂ ਨਾ ਸੁਣੋ Don't listen to the Indian news media. ਸਾਰੀਆਂ ਗਲਤ ਗੱਲਾਂ ਤੁਹਾਨੂੰ ਸੁਣਾਉਂਦੇ ਨੇ ਝੂਠ ਦੇ ਪਲੰਦੇ ਬੰਦੇ ਜਿਹੜੇ ਕਿ ਮੈਂ 5 ਸਾਲਾਂ ਤੁਹਾਨੂੰ ਰੋਜ਼ ਕਹਿ ਰਿਹਾ ਝੂਠ ਦੇ ਪਲੰਦੇ ਹੋਣੀ ਬਣ ਰਹੇ ਨੇ You got to get together. If you don't get together, फिर गुरु में से तुम सीख ले राज बनाना धर्म चले जे रोज तुम दौरा चढ़ ले रोज तुम दौरा पढ़ते थे घर जाके तुम भूल जाते थे We need to act together. We need to be concerned. We need to be serious. ਹੁਣ ਕੀ ਹੋ ਰਿਹਾ ਵਾ ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਵਾ ਕਿ ਜਿਹੜਾ ਕੈਸਟ ਡਿਸਕ੍ਰਿਮੀਨੇਸ਼ਨ ਹੈ ਉਹ ਹੇਟ ਕ੍ਰਾਈਮ ਹੈ जो वो डिस्क्रिमिनेशन है सो एंटी कैस्ट बिल कैलिफोर्निया च सैनेट पास होया हुण उस बिल दी जेड़ा कि एंटी कैस्ट आ सारे जेड़े ने सारे ते चलो नहीं मेजॉरिटी जेड़े भारतीय ने उन्हें पोस्ट कर रहे हैं कि कैस्ट एंटी कास्ट इज नॉट डिस्क्रिमिनेशन जड़ हाथ हो गया जड़ कैस्ट के बेसिस पे तुम डिस्क्रिमिनेशन कर रहे हो डिस्क्रिमिनेशन नहीं हो सकती ਤੇ ਫਿਰ ਪਤਾ ਕੀ ਕਹਿੰਦੇ ਨੇ ਉਹਦੇ ਵਿੱਚ ਤੇ ਹਿੰਦੂਆਂ ਨੂੰ ਖਤਰਾ ਵਾ ਉਹ ਤੇ ਹਿੰਦੂਆਂ ਦੇ ਬੱਚਿਆਂ ਦੇ ਪ੍ਰੋਬਲਮ ਹੋਏਗੀ ਜੇ ਕੈਸਟ ਸਿਸਟਮ ਦਾ ਸਿਸਟਮ ਆ ਇੰਡੀਆ 'ਚ ਹੁੰਦੋਂ ਚੱਲਦਾ ਰਿਹਾ ਵਾ ਤੇ ਇੱਥੇ ਵੀ ਉਹ ਲੈ ਕੇ ਆ ਗਏ ਨੇ ਤੇ ਤੁਹਾਨੂੰ ਕੈਸਟ ਦੇ ਤੌਰ ਤੇ ਧਰਨਾ ਸਿਸਟਮ ਕਰਦੇ ਆ ਇੱਕ ਬੀਬੀ ਸੁਖਜਿੰਦਰ ਕੌਰ ਜਿਹੜੀ ਕਿ ਦਲਿਤ ਸਿੱਖ ਬੀਬੀ ਆ ਉਹਨੂੰ ਉਹਨਾਂ ਨੇ ਬੜਾ ਤੰਗ ਕੀਤਾ ਹੋਇਆ ਸੀ ਉਹਦੇ ਹਿਸਾਬ ਤੇ ਇਹ ਜਿਹੜਾ ਬਿੱਲ ਜਾ ਰਿਹਾ ਤੇ ਉਹਦੀ ਇਹ ਆਪੋਜੀਸ਼ਨ ਕਰ ਰਹੇ ਨੇ ਤੇ ਕਹਿੰਦੇ ਨੇ ਜੀ ਹਿੰਦੂਆਂ ਨੂੰ ਖਤਰਾ ਵਾ ਐਂਟੀ ਕਾਸਟ ਜਿਹੜਾ ਵਾ ਉਹ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਯਾਰ ਹੱਦ ਹੋ ਗਈ ਹੈ ਤੁਸੀਂ ਇੱਥੇ ਬੈਠੇ ਨੇ ਸਾਰੇ ਕੀ ਤੁਹਾਡਾ ਲਹੂ ਨਹੀਂ ਇਤਨਾ ਮੰਗੇ ਉਬਲਦਾ ਫਿਰ ਐਂਟੀ ਕਾਸਟ ਜਿਹੜਾ ਸੀ ਵਾਸ਼ਿੰਗਟਨ ਸਟੇਟ ਵਿੱਚ ਸਿਆਟਲ 'ਚ ਪਾਸ ਹੋਇਆ ਉਹਦਾ ਵੀ ਉਹਨਾਂ ਨੇ ਅਪੋਜ਼ ਕੀਤਾ ਹੁਣ ਸਾਡੀ ਸਿਟੀ ਦੇ ਵਿੱਚ 4 ਜਿਹੜੇ ਸੈਂਟਰ ਇਹਨਾਂ ਨੇ ਕੈਂਸਲ ਕਰਾਏ ਨੇ There's discrimination against us. There's a right to free speech violation. ਤੇ ਜਿਹੜੇ ਪੰਜਾਬ ਗੱਲ ਕਰਦੇ ਨੇ ਹੁਣ ਭਾਈ ਅਮਰ ਸਿੰਘ ਤੋਂ ਨਹੀਂ ਭਾਈ ਅਮਰਪਾਲ ਸਿੰਘ ਜਿਹੜੇ ਨੇ ਦੇਖੋ ਉਹਨਾਂ ਨੂੰ ਕਾਲੇ ਪਾਣੀ ਸਮਝ ਭੇਜ ਦਿੱਤਾ ਵਾ ਯਾਰ ਤੁਹਾਨੂੰ can't you understand? Can't you get together? ਅੱਛਾ ਜਦੋਂ ਸਾਡੀਆਂ ਇਹਨਾਂ ਨੇ ਸਾਰੀਆਂ ਜਿਹੜੀਆਂ ਵੈਲਿਊਜ਼ ਕੈਂਸਲ ਕਰਾਈਆਂ ਨੇ ਤੇ ਉਹ ਕੈਂਸਲ ਕਰਦੇ ਐਵੇਂ ਕਦੀ ਕਾਲਾਂ ਕਰਦੇ ਨੇ ਉਹਨਾਂ ਨੂੰ ਸਪੋਰਟ ਕਰਦੇ ਨੇ ਫਰੈਂਡਸ਼ਿਪ ਸਪੋਰਟ ਕਰਦੇ ਨੇ ਕਾਲਾਂ ਕਰਦੇ ਨੇ ਈਮੇਲ ਭੇਜਦੇ ਨੇ ਟਵਿੱਟਰ ਭੇਜਦੇ ਨੇ ਉਹਨਾਂ ਨੂੰ ਜਾ ਕੇ ਮਿਲਦੇ ਨੇ ਕਿ ਸਾਡੀ ਉਹਨੂੰ ਕੈਂਸਲ ਕਰ ਦਿਓ ਯਾਰ ਸਾਡੇ 'ਚ ਵੀ ਸ਼ਕਤੀ ਹੈਗੀ ਆ we can do the same thing we cannot be sitting home and say talking about it you talk in your family you talk to the boss and the next day you forget it's not going to cut it ਬਾਕੀ ਤੁਸੀਂ ਵੇਖਿਆ ਸਿਟੀ ਵਿੱਚ ਮੈਂ ਆਪਣੀਆਂ ਭੈਣਾਂ ਦਾ ਬਹੁਤ ਧੰਨਵਾਦ ਕਰਦਾ ਉੱਥੇ ਭੈਣਾਂ ਸਾਡੀਆਂ ਆਉਂਦੀਆਂ ਨੇ ਸਟੋਰਾਂ ਦੇ ਵਿੱਚ ਆਪਣੇ ਬੱਚੇ ਨੂੰ ਭਾਗ ਲੈਂਦੀਆਂ ਨੇ ਕਿਸੇ ਨੇ 2 ਮਹੀਨੇ ਦਾ ਬੱਚਾ ਚੁੱਕਿਆ ਹੋਇਆ ਵਾ ਬੀਬੀਆਂ ਆਈਆਂ ਨੇ ਯਾਰ ਤੁਸੀਂ ਕਿਉਂ ਨਹੀਂ ਆ ਸਕਦੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ ਨਾਓ ਦੇ ਟਾਈਮ ਹਰ ਪਾਸਿਓਂ ਸਾਡੇ ਤੇ ਹਮਲੇ ਹੋ ਰਹੇ ਨੇ ਇਹ ਜੰਗ ਜਿਹੜੀ ਹਿੰਦੁਸਤਾਨ ਦੀ ਗਵਰਨਮੈਂਟ ਨੇ ਜਾਂ ਹਿੰਦੂਤਵਾ ਨੇ ਸਾਡੇ ਤੇ ਜਿਹੜੀ ਥੋਪੀ ਹੋਈ ਆ we are fighting the war but we are fighting with the pen with the point of the pen we are fighting the war and we are winning it and India is on the run we are in the driver's seat ਅੱਛਾ ਲਾਸਟ ਗੱਲ ਇਹ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਯਾਰ ਜਦੋਂ ਸਿੱਖਾਂ ਦੇ ਵਿਰੁੱਧ ਗੱਲ ਹੁੰਦੀ ਆ ਤੁਹਾਨੂੰ ਪਤਾ ਚੰਗੀ ਤਰ੍ਹਾਂ ਸਾਰਾ ਭਾਰਤੀ ਜਿਹੜਾ ਲਾਣਾ ਵਾ ਉਹ ਸਾਡੇ ਵਿਰੁੱਧ ਹੈ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਕਹਿੰਦੇ ਨਹੀਂ ਜੀ ਇਹਦਾ ਕੀ ਆ ਉਹਦਾ ਕੀ ਆ ਜੀ ਐ ਨਹੀਂ ਹੋਣਾ ਚਾਹੀਦਾ ਜੀ ਐ ਹੋਣਾ ਚਾਹੀਦਾ ਜਾਂ ਤੁਸੀਂ ਇਕੱਠੇ ਹੋ ਜਾਓ ਲੈਟਸ ਬਿਕਮ ਸਿੱਖ ਨੈਸ਼ਨਲਿਸਟ ਸਿੱਖ ਨੈਸ਼ਨਲਿਜ਼ਮ ਜਿਹੜਾ ਵਾ ਤੁਹਾਡੇ ਕੱਲੇ ਤੇ ਸਿੱਖਾਂ ਦੀ ਆਜ਼ਾਦੀ ਦੀ ਜਿਹੜੀ ਆ ਉਹਦਾ ਭਾਰ ਆ ਤੁਸੀਂ ਕੱਲੇ ਸਿੱਖਾਂ ਦੀ ਆਜ਼ਾਦੀ ਨਾਲ ਵਾਸਤੇ ਸਮਝੇ ਯੂ ਗੋਟ ਟੂ ਸਟੈਂਡ ਅਪ ਅਦਰਵਾਈਜ਼ ਦੇਰ ਇਜ਼ ਅ ਪ੍ਰੋਬਲਮ And you cannot go home and sit on it and talk about it. Then with the demonstration, Jay Himmat Singh, Dev Brakha Singh, ये सारे मेरे वीर बैठे हुए हैं
ਤੇ ਚੱਠਾ ਸਾਹਿਬ ਨੇ, ਬਾਕੀ ਸਾਰੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਜੇ ਇਹ ਜਾਂਦੇ ਨੇ ਤਾਂ ਤੁਸੀਂ ਇਹਨਾਂ ਨਾਲ ਜਾਓ, ਉੱਥੇ ਜਾ ਕੇ ਖਲੋਤੇ ਹੋ ਤੇ ਹਜ਼ਾਰਾਂ ਬੰਦੇ ਹੋਣੇ ਚਾਹੀਦੇ, ਨਹੀਂ ਤੇ 10-15 ਬੰਦੇ ਉੱਥੇ ਹੋਣ ਜਾਂ 100 ਜਾਂ 200 ਹੋਣ। ਕਿਉਂ ਨਹੀਂ ਜਾ ਸਕਦੇ? ਮੈਂ ਬੀਬੀਆਂ ਨੂੰ ਬੇਨਤੀ ਕਰਦਾ, ਬੀਬੀਓ ਤੁਸੀਂ ਆਪਣੇ ਘਰਾਂ ਨੂੰ ਘੱਲੋ ਉੱਥੇ, ਉਹਨੂੰ ਕਹ ਜਾ ਉੱਥੇ, ਇੱਥੇ ਕਿਵੇਂ ਕੀ ਕਰਦੇ ਆ? You have the power. Our women have a lot of power. You should utilize your power for the Sikh nation. I'm telling you as it is. I'm telling you straight. I'm not mixing words. I'm not showing you what happened. Sikhs, stop living in the past. Now is the time to act. ਅਸੀਂ ਗਾਣੇ ਗਾਈਦੇ ਨੇ ਯਾਰ ਆਪਣੇ ਦੇ। ਇੱਥੇ ਮੇਰੇ ਕਈ ਵੇਲੇ ਕੀਰਤਨ ਵਾਲੇ ਆਉਂਦੇ ਨੇ, ਉਹ ਗਾਣਾ ਗਾਈਦੇ ਨੇ, ਕਦੀ ਨਹੀਂ ਕਹਿੰਦੇ ਸਿੱਖੀ ਕੀ ਗਾਣੀ ਚਾਹੀਦੀ ਆ। ਢਾਡੀ ਵਾਰ ਵਾਲੇ ਆਉਂਦੇ ਨੇ, ਗਾ ਕੇ ਚਲੇ ਜਾਂਦੇ ਨੇ। ਯਾਰ ਇਹ we are wasting time. ਭਾਈ ਸਾਹਿਬ ਜੀ, I'm telling you emotionally, I want to excite you, I want to make you angry. ਤੇ ਸਾਡੇ ਨਾਲ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਵਾ, ਧੱਕਾ ਹੁੰਦਾ ਆ ਰਿਹਾ ਵਾ, ਸਾਨੂੰ ਮਾਰਿਆ ਜਾ ਰਿਹਾ ਵਾ। You got to stand up, you got to understand this is going on. You cannot escape it if you don't act. ਤੁਸੀਂ ਇਹ ਹੁਣ ਥੋੜੇ ਜਿਹੇ ਬੰਦੇ ਜਿਹੜੇ ਆ ਉਹ ਕੰਮ ਕਰ ਰਹੇ ਨੇ, ਬਾਕੀ ਸਿੱਖ ਰਹੇ ਨੇ, ਉਹ ਬੈਠੇ ਹੋਏ ਨੇ। You need to join these teams. You need to join your team, and then your team join the bigger platform, Sikh for Justice. There's only one solution to this problem. Punjab House Khalistan. ਆਪਾਂ ਪੰਜ ਖਾਲਸਾ ਦੇ ਨਾਰੇ ਲਾਉਣੇ ਨੇ ਤੇ ਮੈਂ ਅੱਜ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਜੇ ਗੱਲ ਵੱਧ ਘੱਟ ਹੋ ਗਈ ਤੇ ਮਾਫ ਕਰ ਦਿਓ, ਪਰ you cannot say, you cannot go home and talk about it. You got to act. ਬੀਬੀਆਂ ਨੂੰ ਬੇਨਤੀ ਆ, ਆਪਣੇ ਘਰਾਂ ਨੂੰ ਭੇਜੋ ਤੇ ਆਪਾਂ ਪੰਜ ਖਾਲਸਾ ਦੇ ਨਾਰੇ ਲਾਉਣੇ ਨੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬਹੁਤ ਧੰਨਵਾਦ ਹੈ ਆਪਣੇ ਵੀਰ ਬਲਾਕਰ ਸਿੰਘ ਦਾ, ਬਾਕੀ ਸਾਰੇ ਆਪਣੇ ਪ੍ਰੈਜ਼ੀਡੈਂਟ ਜਵੰਦ ਸਿੰਘ ਦਾ, ਸਿੱਖ ਫॉर ਜਸਟਿਸ ਟੀਮ ਦਾ, ਸਾਰੀਆਂ ਜਥੇਬੰਦੀਆਂ ਦਾ ਮੈਂ ਬਹੁਤ ਧੰਨਵਾਦੀ ਹਾਂ। I am highly thankful to you. You are great people. You support the Sikh cause. ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਜੇ ਕਿਤੇ ਅਮਰੀਕਾ ਵਾਲੇ ਸਾਰੇ ਡਾਕਟਰਾਂ ਚ ਇੰਨਾ ਜਜ਼ਬਾ ਆ ਗਏ ਨਾ, ਹਨੇਰੀਆਂ ਲਿਆ ਉਹਨਾਂ ਗੁਰਦੁਆਰੇ ਦੇ ਮੱਥਾ ਟੇਕਣ ਵਾਲੇ ਡਰਦੇ ਵਿਚਾਰੇ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਡੇ ਕੋਲ ਬੁਲਾ ਰਹੇ 10-10 ਮਿੰਟ ਹੀ ਆ ਸਾਰੇ ਦੂਰੋਂ ਨੇੜੇ ਜਿਹੜੇ ਆਏ ਨੇ। ਜਸਵੀਰ ਸਿੰਘ ਜੀ ਸਾਡੇ ਸਿੱਖ ਫੈਡਰੇਸ਼ਨ ਤੋਂ ਨਿਊਯਾਰਕ ਤੋਂ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ, ਸਟੇਜ 'ਤੇ ਆਉਣਗੇ। ਇਹ ਸੰਗਤਾਂ ਨੂੰ ਬੇਨਤੀ ਵੀ ਕਰਦੇ ਹਾਂ ਵੀ ਭਾਈ ਆਪਣੇ ਬੱਚਿਆਂ ਦੇ ਨਾਮ ਪਾਓ। ਜਿਹੜਾ ਟਾਈਮ 29 ਜੂਨ ਤੋਂ ਲੈ ਕੇ 29 ਜੁਲਾਈ ਤੱਕ ਲੱਗਣਾ, ਬਾਹਰ ਬੀਬੀਆਂ ਬੈਠੀਆਂ ਉਹਨਾਂ ਨੇ ਲਾਇਆ ਹੋਇਆ ਵੀ ਉੱਥੇ ਜਾ ਕੇ ਬੱਚਿਆਂ ਦੇ ਆਪਣੇ ਨਾਮ ਦਰਜ ਕਰਾਓ ਜੀ। ਜਸਵੀਰ ਸਿੰਘ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬੈਠੇ ਜੀ। ਪਿਆਰੇ ਖਾਲਸਾ ਜੀ, ਫਤਿਹ ਕਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ ਦੇ ਸ਼ਹੀਦਾਂ ਦੇ ਪ੍ਰਥਾਈ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ ਇਹ ਦਿਹਾੜੇ ਸਾਨੂੰ ਆਤਮਿਕ ਤੌਰ ਤੇ ਝੰਜੋੜਨ ਵਾਲੇ ਦਿਹਾੜੇ ਨੇ, ਔਰ ਕੌਮ ਦੇ ਅੱਗੇ ਹਜ਼ਾਰਾਂ ਪਹਿਲੂ ਨੇ ਜਿਨ੍ਹਾਂ ਤੇ ਕੰਮ ਕਰਨ ਦੀ ਲੋੜ ਹੈ। ਜਦੋਂ ਅਸੀਂ ਇਹਨਾਂ ਗੱਲਾਂ ਨੂੰ ਵਿਚਾਰਦੇ ਹਾਂ ਇਕੱਲਤਾ ਵਿੱਚ, ਉਦੋਂ ਇਹਦਾ ਰੂਪ ਹੋਰ ਹੁੰਦਾ ਹੈ। ਜਦੋਂ ਅਸੀਂ ਸੰਗਤੀ ਰੂਪ ਵਿੱਚ ਇਹ ਸਭ ਕਾਸੇ ਨੂੰ ਦੇਖਦੇ ਹਾਂ ਤਾਂ ਉਦੋਂ ਅਸੀਂ ਇੱਕ ਵਿਲੱਖਣ ਜਿਹੜਾ ਆਪਦੇ ਮਨ ਮੰਡਲ ਵਿੱਚ ਇਹਦੀ ਤਸਵੀਰ ਬਣਾ ਰਹੇ ਹੁੰਦੇ ਹਾਂ। ਮੇਰਾ ਖਿਆਲ ਹੈ ਸਾਡੀ ਸਾਰਿਆਂ ਦੀ ਜਿਹੜੀ ਮਨੋਦਸ਼ਾ ਉਹ ਕੁੱਲ ਮਿਲਾ ਕੇ ਇੱਦਾਂ ਦੀ। ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਦਾ ਯਤਨ ਵੀ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਐਜ਼ ਏ ਕੌਮ ਸਟੇਬਲ ਕਰਨ ਦੇ ਯਤਨਾਂ ਵਿੱਚ ਸਦਾ ਮਹਿਫੂਜ਼ ਹਾਂ। ਪਰ ਇੱਕ ਗੱਲ ਜਿਹੜੀ ਸਮਝ ਲੈਣੀ ਚਾਹੀਦੀ ਹੈ, ਇਹ ਸਾਰਾ ਕੁਝ ਸਾਡੇ ਵਿੱਚ ਕਿਉਂ ਪੈਦਾ ਹੁੰਦਾ।
ਇਹ ਜੂਨ 84 ਦਿਹਾੜਾ ਸਿਰਫ ਮਨਾਉਣ ਲਈ ਜਾਂ ਆਮ ਸਮਾਗਮਾਂ ਦੀ ਤਰ੍ਹਾਂ ਸਮਾਗਮ ਸਮਝਣ ਵਾਲਾ ਸਮਾਗਮ ਨਹੀਂ ਹੈ। ਰੂਹਾਨੀ ਤੌਰ ਤੇ ਸਾਡੇ ਵਿੱਚ ਇੱਕ ਆਤਮਾ ਆਈ ਸੰਤ ਜਰਨੈਲ ਸਿੰਘ ਜੀ ਦੇ ਰੂਪ ਵਿੱਚ, ਜਿਨ੍ਹਾਂ ਨੇ ਗੁਰੂ ਵਸਾਏ ਆਪਣੇ ਫਰਜ਼ ਅਨੁਸਾਰ ਸਾਡੀ ਕੌਮ ਨੂੰ ਇੱਕ ਹਲੂਣਾ ਦਿੱਤਾ, ਖਾਲਸਾ ਜੀ ਨੂੰ ਵਿਖੜੇ ਪੈਂਡਿਆਂ ਤੋਂ ਇਕੱਠਾ ਕਰਕੇ ਇੱਕ ਰਾਹ ਤੇ ਚੱਲਣ ਦਾ ਦਿਸ਼ਾ ਨਿਰਦੇਸ਼ ਦਿੱਤਾ। ਤੇ ਸਭ ਤੋਂ ਵੱਡੀ ਗੱਲ, ਸਾਡੇ ਲਈ ਉਹਦੀ ਇੱਕ ਮੰਜ਼ਿਲ ਤੈਅ ਕੀਤੀ, ਜਿਹਨੂੰ ਅਸੀਂ ਖਾਲਿਸਤਾਨ ਕਹਿ ਰਹੇ ਹਾਂ। ਇਸ ਪੱਖ ਤੋਂ ਜੂਨ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਇਤਿਹਾਸਕ ਮੋੜ ਹੈ। ਜਿੰਨੀਆਂ ਕੁ ਗੱਲਾਂ ਅਸੀਂ ਕਰਦੇ ਹਾਂ, ਇਹ ਸਾਰੀਆਂ ਜੇ ਸੰਕੋਚਵੇਂ ਰੂਪ ਵਿੱਚ ਦੇਖਣਾ ਹੋਵੇ ਤਾਂ ਇਸ ਤੋਂ ਬਾਅਦ ਹੀ ਸਾਡੇ ਦਰਪੇਸ਼ ਹੋਈਆਂ ਨੇ। ਸਾਡੇ ਸਮਾਜ ਵਿੱਚ, ਸਾਡੀ ਕੌਮ ਵਿੱਚ ਸਾਰਾ ਕੁਝ ਉਸ ਤੋਂ ਬਾਅਦ ਆਇਆ। ਇੱਕ ਐਕਟਿਵਿਸਟ ਹੋਣ ਦੇ ਨਾਤੇ ਇਹਨੂੰ ਦੇਖਣ ਦਾ ਨਜ਼ਰੀਆ ਹੋਰ ਹੁੰਦਾ, ਪਰ ਇਹਨੂੰ ਸਮਝਣ ਦਾ ਨਜ਼ਰੀਆ, ਜੋ ਕਿ ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ ਬੜੇ ਭਾਵੁਕ ਲਫ਼ਜ਼ਾਂ ਵਿੱਚ ਕਿਹਾ, ਸਾਨੂੰ ਇੱਕ ਅਪੀਲ ਕਰਦਾ ਵੀ ਅਸੀਂ ਕਰੀਏ ਕੁਝ, ਉਹ ਬਹੁਤ ਅਹਿਮ ਹੈ। ਔਰ ਉਹਦਾ ਰਿਸ਼ਤਾ ਜਿਹੜਾ ਹੈ ਉਹ ਕਿਸੇ ਜਥੇਬੰਦੀ ਨਾਲ ਨਹੀਂ, ਉਹਦਾ ਰਿਸ਼ਤਾ ਸਿੱਧਾ ਗੁਰੂ ਨਾਲ ਤੇ ਸਾਡੀ ਰੂਹ ਦੀ ਪ੍ਰੇਰਨਾ ਨਾਲ। ਜਿਹੜੇ ਇਤਿਹਾਸਕ ਦਿਹਾੜਿਆਂ ਨੂੰ ਕੌਮਾਂ ਆਪਦੇ ਵੱਡੇ ਦਿਨਾਂ ਵਜੋਂ ਨਿਸ਼ਚਿਤ ਕਰਦੀਆਂ ਨੇ, ਉਹਨਾਂ ਦੇ ਪਿੱਛੇ ਜਿਹੜੀ ਸ਼ਕਤੀ ਕੰਮ ਕਰ ਰਹੀ ਹੈ, ਉਹ ਜਿਹੜਾ ਸਰੋਤ ਹੈ, ਉਹਨੂੰ ਸਮਝੀਏ ਅਸੀਂ ਥੋੜਾ ਜਿਹਾ ਕਿ ਇਹ ਗੱਲਾਂ ਸਾਡੇ ਵਿੱਚ ਕਿਵੇਂ ਆਈਆਂ, ਕਿਵੇਂ ਪਣਪੀਆਂ, ਇਹਨਾਂ ਦੇ ਕੀ ਸਿੱਟੇ ਨਿਕਲੇ, ਕੌਮ ਵਿੱਚ ਜੋ ਕੁਝ ਚੱਲ ਰਿਹਾ ਇਹ ਕਿਵੇਂ ਪੈਦਾ ਹੋਇਆ, ਔਰ ਇਹਦੇ ਹੱਲ ਕੀ ਨੇ। ਇੱਕ ਗੱਲ ਸਿੱਖ ਹੋਣ ਦੇ ਨਾਤੇ ਜਿਹੜੀ ਸਮਝ ਲੈਣੀ ਚਾਹੀਦੀ ਹੈ, ਜਿਹੜੀ ਕਿ ਮੈਨੂੰ ਘੱਟੋ ਘੱਟ ਸਮਝ ਆਈ ਹੈ, ਵੀ ਸਿੱਖਾਂ ਦਾ ਕੋਈ ਵੀ ਮਸਲਾ, ਉਹਦਾ ਕੋਈ ਵੀ ਹੱਲ ਸਿੱਖੀ ਤੋਂ ਪਰੇ ਜਾ ਕੇ ਨਹੀਂ ਅਸੀਂ ਕਰ ਸਕਦੇ। ਅਸੀਂ ਭਾਵੇਂ ਇਹਨਾਂ ਮੁਲਕਾਂ ਵਿੱਚ ਆ ਗਏ ਹਾਂ, ਦੁਨੀਆ ਵਿੱਚ ਅੱਜ ਵੈਸਟ ਦੇ ਵਿਚਾਰ ਦਾ ਕਾਫੀ ਜ਼ੋਰ ਆ, ਔਰ ਉਹਨੂੰ ਅਸੀਂ ਵੀ ਕਈ ਵਾਰੀ ਅਚੇਤ ਮਨ ਵਿੱਚ ਹੀ ਬੜਾ ਨਾ ਚਾਹੁੰਦੇ ਹੋ ਵੀ ਉਹਨੂੰ ਮੰਨ ਲੈਂਦੇ ਆ, ਪਰ ਮੈਂ ਖਿਮਾ ਚਾਹਾਂਗਾ, ਉਹ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ। ਸਾਡਾ ਹੱਲ ਗੁਰੂ ਗ੍ਰੰਥ ਸਾਹਿਬ ਤੋਂ, ਸਿੱਖੀ ਪਰੰਪਰਾਵਾਂ ਤੋਂ, ਗੁਰੂ ਸਾਹਿਬ ਦੇ ਆਪਦੇ ਜਿਹੜੀ ਰਹਿਨੁਮਾਈ ਵਿੱਚ ਉਹਨਾਂ ਨੇ ਕਾਰਜ ਕੀਤੇ ਨੇ ਦੁਨੀਆ ਲਈ, ਸਾਡੇ ਹੱਲ ਸਾਰੇ ਉੱਥੇ ਪਏ ਆ। ਸੋ ਅਸੀਂ ਜੇ ਇਸ ਪੱਖ ਤੋਂ ਜੂਨ 84 ਨੂੰ ਦੇਖੀਏ ਤਾਂ ਸੰਤ ਜਰਨੈਲ ਸਿੰਘ ਹੋਣਾ ਜੀ ਨੇ ਜਿਹੜਾ ਵੱਡਾ ਕੰਮ ਕੀਤਾ, ਉਹ ਸਾਨੂੰ ਆਪਣੇ ਆਪੇ ਨਾਲ ਜੋੜਿਆ। ਅਸੀਂ ਉਹ 84-85 ਵਿੱਚ ਬੜੇ ਜਵਾਨ ਅਵਸਥਾ 'ਚ ਸੀਗੇ, ਕਾਲਜ ਪੜ੍ਹਦੇ ਸੀਗੇ। ਕਾਲਜਾਂ ਦਾ ਮਾਹੌਲ ਉਸ ਟਾਈਮ ਬਿਲਕੁਲ ਮਾਰਕਸਿਸਟ ਵਿੱਚ ਰੰਗਿਆ ਹੋਇਆ ਸੀ, ਪਰ 84 ਤੋਂ ਬਾਅਦ ਇੱਕਦਮ ਕੇਸਰੀ ਦਸਤਾਰੇ ਤੇ ਸਿੱਖੀ ਦੀ ਇੱਕ ਲਹਿਰ ਜਿਹੜੀ ਕਾਲਜਾਂ ਤੋਂ ਲੈ ਕੇ ਸਾਰੇ ਸਮਾਜ ਵਿੱਚ ਸਾਡੇ ਵਿੱਚ ਚੱਲੀ। ਉਹਦਾ ਇੱਕੋ ਇੱਕ ਕਾਰਨ ਸੀਗਾ ਕਿ ਜਿਹੜੀ ਬੰਦਗੀ ਹੈ, ਜਿਹੜਾ ਸਿਮਰਨ ਹੈ, ਜਿਹੜੀ ਗੁਰੂ ਨਾਲ ਲਿਵ ਹੈ, ਜਿਹੜਾ ਗੁਰੂ ਪ੍ਰਤੀ ਪ੍ਰੇਮ ਹੈ, ਕੌਮ ਨੂੰ ਕੁਝ ਕਰ ਦੇਣ ਦੀ ਸਮਰੱਥਾ ਹੈ ਬੰਦੇ ਵਿੱਚ, ਉਹ ਕਿੱਥੋਂ ਆਉਂਦੀ ਹੈ? ਉਹ ਸਭ ਕੁਝ ਉਹਦੇ ਪਿੱਛੇ ਇਹ ਗੱਲਾਂ ਕੰਮ ਕਰ ਰਹੀਆਂ ਸੀ। ਅਸੀਂ ਕਿਤੇ ਅਭਾਗੇ ਲੋਕ ਹਾਂ ਕਿ ਇਸ ਇੱਕੋ ਇੱਕ ਇਤਿਹਾਸਕ ਵਰਤਾਰੇ ਨੇ ਸਿੱਖਾਂ ਨੂੰ ਬਹੁਤ ਭਾਗਾਂ ਵਿੱਚ ਵੰਡ ਕੇ ਰੱਖਿਆ। ਬਹੁਤ ਸਾਰੇ ਸਿੱਖ ਤਾਂ ਉਦੋਂ ਇਹ ਸਮਝਦੇ ਸੀ ਕਿ ਸਾਡਾ ਹੀ ਕਸੂਰ ਹੈ, ਵੀ ਇਹ ਹੋਣਾ ਹੀ ਨਹੀਂ ਸੀ ਜੇ ਅਸੀਂ ਇਦਾਂ ਕਰ ਲੈਂਦੇ ਜਾਂ ਇਦਾਂ ਦੀਆਂ ਗੱਲਾਂ ਕਰ ਲੈਂਦੇ, ਪਰ ਨਹੀਂ। ਇਤਿਹਾਸਕ ਜਿਹੜੀ ਧੂੜ ਹੈ ਗੱਲਾਂ ਤੇ ਜੰਮੀ ਹੋਈ, ਉਹ ਕੁਝ ਸਮੇਂ ਬਾਅਦ ਹੀ ਰਹਿੰਦੀ ਹੈ। ਜਿੱਦਾਂ ਹਾਲਾਂਕਿ ਅੱਜ ਆਪਾਂ ਸੋਚ ਰਹੇ ਹਾਂ
ਅੱਜ ਤੋਂ 35 ਸਾਲ ਪਹਿਲਾਂ ਆਪਣੇ ਤੋਂ ਵੀ ਬਹੁਤ ਸਾਰੇ ਇਦਾਂ ਨਹੀਂ ਸੀ ਸੋਚਦੇ। ਸੋ ਇਹ ਗੱਲਾਂ ਨੇ ਜਿਹੜੀਆਂ ਇਹ ਸਾਡੇ ਹੌਲੀ ਹੌਲੀ ਜ਼ਹਿਨ ਵਿੱਚ ਆਉਂਦੀਆਂ ਨੇ। ਹਰ ਕੋਈ ਇੰਨਾ ਗੁਰੂ ਵਰਸਾਇਆ ਨਹੀਂ ਹੁੰਦਾ ਕਿ ਉਹ ਸੰਤ ਜਰਨੈਲ ਸਿੰਘ ਵਾਂਗੂ ਭਿੜ ਜਾਏ, ਜਾਂ ਉਹਦੀ ਸਮਰੱਥਾ ਇੰਨੀ ਬਣ ਜਾਏ ਕਿ ਉਹ ਸਾਰੀ ਕੌਮ ਨੂੰ ਲੈ ਕੇ ਤੁਰ ਪਵੇ ਜਾਂ ਕੌਮ ਉਹਦੇ ਪਿੱਛੇ ਲੱਗ ਜਾਏ। ਇਹ ਸਾਡੇ ਆਮ ਸਕੂਲਾਂ ਕਾਲਜਾਂ ਦੀ ਪੜ੍ਹਾਈ ਚੋਂ ਜਾਂ ਕਿਸੇ ਜਥੇਬੰਦੀ ਦੇ ਵਿਧਾਨ ਚੋਂ ਨਹੀਂ ਆ ਸਕਦਾ। ਸਿੱਖੀ ਅਨੁਸਾਰ ਇਹਨੂੰ ਗੁਰੂ ਬਖਸ਼ਿਸ਼ ਹੀ ਮੰਨਿਆ ਜਾਂਦਾ। ਪਰ ਜਿਹੜੀ ਵੱਡੀ ਗੱਲ ਉਹ ਹੈ ਕਿ ਉਹਨਾਂ ਦੀ ਜਿਹੜੀ ਆਭਾ ਆ ਉਹ ਜਦੋਂ ਚਮਕਦੀ ਹੈ ਨਾ, ਫਿਰ ਉਹ ਆਪਣੀ ਰੋਸ਼ਨੀ ਪੈਦਾ ਕਰਦੀ ਹੈ। ਸੋ ਅਸੀਂ ਇਹ ਉਸ ਰੋਸ਼ਨੀ ਨੂੰ ਮਾਣਨ ਵਾਲੇ ਨਹੀਂ ਹਾਂ। ਅਸੀਂ ਕੋਈ ਵੱਡੇ ਦਾਅਵੇ ਕਰਨ ਵਾਲੇ ਲੋਕ ਨਹੀਂ ਹਾਂ ਜਿਹੜੇ ਜਥੇਬੰਦੀਆਂ ਵਾਲੇ ਬੰਦੇ ਆ ਜਾਂ ਜਿਹੜਾ ਆਮ ਸਿੱਖ ਆ। ਨਾ ਸਾਨੂੰ ਇਹ ਕਰਨੇ ਚਾਹੀਦੇ ਆ, ਨਾ ਇਹ ਸਾਡੇ ਵੱਸ ਦੀ ਗੱਲ ਹੈ। ਜਿਹੜੀ ਮੇਰੀ ਸਮਝ ਬਣਦੀ ਹੈ ਇਸ ਪ੍ਰਤੀ, ਜਿਹੜਾ ਜੂਨ 84 ਦਾ ਵਰਤਾਰਾ ਹੈ, ਜੇ ਅਸੀਂ ਮੰਨਦੇ ਹਾਂ ਕਿ ਸਿੱਖ ਕੌਮ ਨੇ ਕੋਈ ਮੋੜ ਕੱਟਿਆ ਹੈ, ਤਾਂ ਸਾਨੂੰ ਅਟੱਲ ਵਿਸ਼ਵਾਸ ਹੋਣਾ ਚਾਹੀਦਾ ਕਿ ਇਹ ਮੋੜ ਤੋਂ ਬਾਅਦ ਜਿਹੜੀ ਕੌਮ ਹੈ ਉਹ ਸਿੱਧੇ ਰਸਤੇ ਤੇ ਪਈ ਹੈ ਤੇ ਸਿੱਧੇ ਰਸਤੇ ਤੇ ਜਾ ਰਹੀ ਹੈ। ਉਹਦੇ ਵਿੱਚ ਜਿਹੜਾ ਰਾਹ ਉਹਦਾ ਸਾਫ਼ ਸਫਾਈ ਦਾ ਕੰਮ ਹੈ ਉਹ ਸਾਡੇ ਵਰਗਿਆਂ ਦੇ ਹਿੱਸੇ ਆਇਆ ਹੋਇਆ। ਕੌਮ ਦਾ ਰਾਹ ਜਿਹੜਾ ਹੈ ਉਹ ਤੈਅ ਹੈ। ਅਸੀਂ ਉਹਦੇ ਵਿੱਚ ਧੰਨ ਭਾਗੀ ਹਾਂ ਜੇ ਕੋਈ ਆਪਦੀ ਦੇਣ ਦੇ ਸਕੀਏ। ਜੇ ਕੋਈ ਪਾਸੇ ਬੈਠ ਕੇ ਦੇਖਣਾ ਚਾਹੁੰਦਾ ਤਾਂ ਉਹ ਵੀ ਦੇਖ ਲਏਗਾ। ਪਰ ਇਹ ਵਹਾਓ ਜਿਹੜਾ ਬਣਿਆ ਹੋਇਆ ਹੈ ਇਹਨੇ ਆਪਦੀ ਮੰਜ਼ਿਲ ਤੇ ਜਾਣਾ ਹੀ ਜਾਣਾ। ਜਿਹੜੀ ਪੰਥ ਤੇ ਗ੍ਰੰਥ ਦੀ ਸਾਂਝ ਹੈ ਉਹ ਸਾਨੂੰ ਬਿਲਕੁਲ ਸਮਝਣੀ ਚਾਹੀਦੀ ਹੈ। ਗ੍ਰੰਥ ਬਿਨਾਂ ਪੰਥ ਨਹੀਂ, ਤੇ ਪੰਥ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤੋਂ ਲੈ ਕੇ ਤੇ ਸਾਡੇ ਜਿਹੜੇ ਯੋਧੇ ਹੁਣ ਤੱਕ ਇਸ ਪੰਥ ਲਈ ਆਪ ਕੁਰਬਾਨ ਕਰ ਗਏ ਨੇ ਉਹਨਾਂ ਦੀ ਕਰਨੀ ਵਿੱਚ ਪਈਆਂ ਨੇ। ਸ਼ਹਾਦਤ ਇੱਕ ਵੱਡਮੁੱਲਾ ਗੁਰੂ ਬਖਸ਼ਿਆ ਰੁਤਬਾ ਹੈ ਜਿਹੜਾ ਸਿੱਖੀ ਅਨੁਸਾਰ ਕਰਮਾਂ ਨਾਲ ਮਿਲਦਾ। ਗੁਰੂ ਸਾਹਿਬ ਤੋਂ ਬਾਅਦ ਜੇ ਸਿੱਖਾਂ ਨੇ ਕਿਸੇ ਸਰੀਰ ਨੂੰ ਵੱਡੇ ਰੂਪ ਵਿੱਚ ਮੰਨਿਆ ਤਾਂ ਉਹ ਸ਼ਹਾਦਤ ਦੇਣ ਵਾਲੇ ਸਰੀਰਾਂ ਨੂੰ ਮੰਨਿਆ। ਅਸੀਂ ਸਿੱਖ ਹੋਣ ਦੇ ਨਾਤੇ ਹਜ਼ਾਰਾਂ ਵਾਰੀ ਆਪਦੇ ਮਨ ਵਿੱਚ ਉਹਨਾਂ ਨੂੰ ਨਿਮਨ ਕਰਦੇ ਹਾਂ। ਕਿਉਂ ਕਰਦੇ? 84 ਤੋਂ ਬਾਅਦ ਚੱਲਿਆ ਇੱਕ ਬਹੁਤ ਵੱਡਾ ਵਹਾਓ ਹੈ। ਇਸ ਬਹੁਤ ਵੱਡੇ ਵਹਾਓ ਨੂੰ ਸਮਝਣਾ ਸਾਡੇ ਛੋਟੇ ਮਨਾਂ ਦੀ ਖੇਡ ਸ਼ਾਇਦ ਨਹੀਂ ਹੈ। ਅਸੀਂ ਕਈ ਵਾਰੀ ਛੋਟੀਆਂ ਛੋਟੀਆਂ ਗੱਲਾਂ ਤੋਂ ਆਪਸ ਵਿੱਚ ਬੜੇ ਦਿਲ ਮਿਲਾ ਜਾਂਦੇ ਹਾਂ। ਪਰ ਜਦੋਂ ਅਸੀਂ ਗਾਥਾ ਜਿਹੜੀ ਕਿ ਅਸੀਂ ਬਹੁਤ ਸਾਰੀ ਅੱਖੀਂ ਵੀ ਦੇਖੀ ਹੈ ਕਿ ਜਦੋਂ ਕੋਈ ਸਿੰਘ, ਜਦੋਂ ਕੋਈ ਸਿੱਖ ਸਿੱਖੀ ਨੂੰ ਨਤਮਸਤਕ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਤੁਰ ਪੈਂਦਾ ਨਾ, ਤੇ ਫਿਰ ਇਹ ਸਾਰੀਆਂ ਨਿਪੁਣੀਆਂ ਜਾਂ ਬਖਸ਼ਿਸ਼ਾਂ ਨੇ ਜਿਹੜੀਆਂ ਉਹਦੇ ਆਲੇ ਦੁਆਲੇ ਚੱਕਰ ਕੱਢਣ ਵਾਲੇ ਹੁੰਦੇ। ਅਸੀਂ ਮੁਕਾਬਲਿਆਂ ਦੀ ਗੱਲ ਕਰਦੇ ਹਾਂ, ਖਾੜਕੂ ਸੰਘਰਸ਼ ਦੀ ਗੱਲ ਕਰਦੇ ਹਾਂ, ਅੰਮ੍ਰਿਤਸਰ ਸਾਹਿਬ ਜੀ ਦੀ ਹੋਈ ਜੰਗ ਦੀ ਗੱਲ ਕਰਦੇ ਹਾਂ। ਇਹ ਸਭ ਕਾਸੇ ਨੂੰ ਅਸੀਂ ਇੱਕ ਨਜ਼ਰੀਏ ਨਾਲ ਦੇਖੀਏ। ਜੇ ਜੰਗ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਈ ਹੈ ਤਾਂ ਉਹ ਅਵਸ਼ ਅੰਮ੍ਰਿਤਸਰ ਸਿੱਖੀ ਦਾ ਘਰ, ਤਾਂ ਉਹ ਅਵਸ਼ ਆਪਦੇ ਨਿਸ਼ਾਨੇ ਤੇ ਜਾਏਗੀ। ਇਹ ਸਾਡਾ ਅਟੱਲ ਵਿਸ਼ਵਾਸ ਹੋਣਾ ਚਾਹੀਦਾ। ਇਸ 84 ਦੇ ਘੱਲੂਘਾਰੇ ਨੂੰ ਇੱਕ ਜੰਗ ਵਜੋਂ ਦੇਖਿਆ ਜਾਵੇ। ਵਿਰਾਗਮਈ ਸਮੇਂ ਲੰਘ ਚੁੱਕੇ ਨੇ। ਹੁਣ ਸਾਨੂੰ 84 ਨੂੰ ਯਾਦ ਕਰਦਿਆਂ ਰੋਹ ਪ੍ਰਗਟ ਕਰਨ ਦਾ ਸਮਾਂ। ਸੋ ਪਰਮਾਤਮਾ ਕਿਰਪਾ ਕਰੇ, ਅਕਾਲ ਪੁਰਖ ਸਾਡੇ ਤੇ ਬਖਸ਼ਿਸ਼ ਕਰੇ, ਇਹ ਰੋਹ ਦਿਨੋਂ ਦਿਨ ਪ੍ਰਚੰਡ ਹੋਵੇ ਤੇ ਕੌਮ ਆਪਣੇ ਅਸਲੀ ਮਕਸਦ
ਜੋ ਕਿ ਗੁਰੂ ਸਾਹਿਬ ਵੱਲੋਂ ਖਾਲਸਾ ਜੀ ਦੀ ਡਿਊਟੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਸਾਰ ਸਾਰੀ ਸੰਸਾਰ ਵਿੱਚ ਕਰਨਾ ਹੈ, ਉਸ ਨੂੰ ਕਿਸੇ ਵੀ ਪੱਧਰ ਤੇ ਨਿਭਾ ਸਕੀਏ। 84 ਸਾਡੇ ਲਈ ਲਾਹੇਵੰਦ ਤਾਂ ਹੀ ਹੈ ਜੇ ਅਸੀਂ ਇਹਦੇ ਬਹੁਪੱਖੀ ਪਹਿਲੂਆਂ ਨੂੰ ਦੇਖੀਏ। ਉਹ ਬਹੁਤ ਵੱਡਾ ਪਸਾਰਾ ਹੈ, ਉਸ ਨੂੰ ਸਮਝਣ ਦੀ ਅਕਾਲ ਪੁਰਖ ਸਾਨੂੰ ਸਮਰੱਥਾ ਬਖਸ਼ੇ। ਅਸੀਂ ਅੱਜ ਇਕੱਠੇ ਹੋ ਕੇ ਮਨਮਸਤਕ ਤੌਰ ਤੇ ਅੰਦਰੋਂ ਝੰਜੋੜੇ ਜਾਣ ਦੇ ਵਜੋਂ ਕੁਝ ਕਰਨ ਦਾ ਆਪਣੇ ਆਪ ਵਿੱਚ ਬਲ ਪੈਦਾ ਕਰ ਸਕੀਏ। ਇਹ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ, ਸੱਚੇ ਦਿਲੋਂ ਅਰਦਾਸ ਕਰੀਏ, ਸੱਚੇ ਦਿਲੋਂ ਜੁੜੀਏ। ਕੰਮ ਤੁਹਾਨੂੰ ਲੱਭ ਜਾਣਗੇ, ਉਹ ਕੰਮ ਸਾਡੇ ਤੋਂ ਵਾਹਿਗੁਰੂ ਆਪ ਕਰਵਾ ਲਵੇ। ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ, ਅਨੇਕਾਂ ਕੰਮ ਨੇ। ਆਪਣਾ ਆਪਣਾ ਕੰਮ ਕਰੋ, ਆਪਣੇ ਆਪ ਵਿੱਚ ਇਕਾਗਰਤਾ ਪੈਦਾ ਕਰੋ, ਕੌਮ ਪ੍ਰਤੀ ਪ੍ਰਤੀਬੱਧ ਹੋਵੋ। ਮੇਰਾ ਖਿਆਲ ਹੈ ਸਾਡੇ ਕੰਮ ਕਰਨ ਵਾਲਾ ਇਹ ਹੈ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਭਾਈ ਜਸਵੀਰ ਸਿੰਘ ਜੀ, ਭਾਈ ਸਾਹਿਬਾਂ ਦਾ ਧੰਨਵਾਦ ਬਹੁਤ ਬਹੁਤ। ਮੈਂ ਬੇਨਤੀ ਕਰੂੰਗਾ ਗਿਆਨੀ ਰਣਜੀਤ ਸਿੰਘ ਜੀ ਸੂਜਲਾ ਉਹ ਸਟੇਜ ਜਾਣੇ ਬੱਚਿਆਂ ਨੂੰ ਲੈ ਕੇ, ਤੇ ਉਸ ਦੇ ਨਾਲ ਹੀ ਮੈਂ ਬੇਨਤੀ ਕਰੂੰਗਾ ਭਾਈ ਗੁਰਵਿੰਦਰ ਸਿੰਘ ਜੀ ਧਾਲੀਵਾਲ ਮੈਸੇਜਪੁਰ ਤੋਂ ਸਿੱਖ ਪਾਰਲੀਮੈਂਟ ਦੇ ਜਿਹੜੇ ਕਿ ਸਰਕਾਰ ਮੈਂਬਰਾਂ ਬੜੀ ਚੜ੍ਹਦੀ ਕਲਾ, ਉਹ ਅੱਜ ਦੇ ਦਿਹਾੜੇ ਤੇ ਸਮੂਹ ਸੰਗਤਾਂ ਜਿਹੜੀਆਂ ਪਹੁੰਚੀਆਂ ਹਨ ਉਹਨਾਂ ਨੂੰ 1-2 ਮਿੰਟਾਂ ਵਿੱਚ ਉਹਨਾਂ ਦਾ ਧੰਨਵਾਦ ਕਰਨਗੇ। ਭਾਈ ਗੁਰਵਿੰਦਰ ਸਿੰਘ ਜੀ ਧਾਲੀਵਾਲ ਉਹਨਾਂ ਨੂੰ ਸਟੇਜ 'ਤੇ ਆਉਣਗੇ ਜੀ। ਔਰ ਤੇ ਦੂਸਰੀ ਇੱਕ ਬੇਨਤੀ ਆ ਬਲਵਿੰਦਰ ਬਾਜਵਾ ਨਾ ਵੱਲੋਂ ਇੱਕ ਡਾਕੂਮੈਂਟਰੀ ਬਣਾਈ ਗਈ ਹੈ ਸਾਡੇ ਗੁਰੂ ਘਰ ਦੀ। ਉਹ ਸੈਕੰਡ ਫਲੋਰ ਤੇ 5 ਨੰਬਰ ਹਾਲ ਜਿਹੜਾ ਆਪਣਾ ਤੇ ਹੁੰਦਾ ਉਹਦੇ ਵਿੱਚ ਦਿਖਾਈ ਜਾ ਰਹੀ ਹੈ 3 ਵਜੇ। ਸੋ ਭਾਈ ਸਾਰਿਆਂ ਨੂੰ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਸੁਸਾਇਟੀ ਰਿਚਮੰਡ ਹਿੱਲ ਜੋ ਕਿ ਟਰਾਈ ਸਟੇਟ ਦਾ ਕੇਂਦਰੀ ਸਥਾਨ ਆ, ਅੱਜ ਗੁਰਦੁਆਰਾ ਸਿੱਖ ਸੁਸਾਇਟੀ ਵਿਖੇ 1984 ਦੇ ਸਮੂਹ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਜਦੋਂ ਕਿ ਹਿੰਦੁਸਤਾਨ ਦੀ ਸਰਕਾਰ ਇੰਦਰਾ ਗਾਂਧੀ ਨੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਤੇ ਅਨੇਕਾਂ ਹੀ ਸਿੰਘ ਸਿੰਘਣੀਆਂ ਸ਼ਹੀਦ ਕੀਤੇ ਗਏ। ਚੇਚੇ ਤੌਰ ਤੇ ਇਹ ਸਰਕਾਰ ਵੱਲੋਂ ਦਿਨ ਉਸ ਦਿਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੰਗਤਾਂ ਮਨਾ ਰਹੀਆਂ ਸੀ, ਜਿਨ੍ਹਾਂ ਦੇ ਉੱਤੇ ਗੋਲੀਆਂ ਬਰਸਾਈਆਂ ਗਈਆਂ। ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ, ਅੱਜ ਉਹਨਾਂ ਨੂੰ ਯਾਦ ਕਰਦੇ ਹੋਏ, ਅੱਜ ਸਿੱਖ ਸੁਸਾਇਟੀ ਵਿਖੇ ਜਿੰਨੇ ਵੀ ਮੇਰੇ ਵੀਰ ਭੈਣਾਂ ਵਾ ਸਵੇਰ ਤੋਂ ਲੈ ਕੇ ਬਾਹਰ ਛਬੀਲਾਂ ਲੱਗੀਆਂ ਹੋਈਆਂ, ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਗੁਰਦੁਆਰਾ ਸਿੱਖ ਸੁਸਾਇਟੀ ਦੇ ਵਿੱਚ ਬੜੀ ਧੂਮ-ਧਾਮ ਨਾਲ ਸੰਗਤਾਂ ਪਹੁੰਚ ਰਹੀਆਂ। ਕਿਉਂਕਿ ਸਿੱਖ ਜਿਹੜਾ ਇਹ ਇੱਕ ਵੱਖਰਾ ਧਰਮ ਆ, ਜਿਹਨੂੰ ਕਿ ਜਦੋਂ ਵੀ ਕਿਸੇ ਧਰਮ ਦੇ ਉੱਤੇ ਕੋਈ ਵੀ ਕਿਸੇ ਵੀ ਸਰਕਾਰ ਆ ਕੇ ਹਮਲਾ ਕਰਦੀ ਆ ਤੇ ਉਹ ਧਰਮ ਨੂੰ ਦਬਾਇਆ ਜਾਂਦਾ। ਉਹ ਕੌਮ ਦੇ ਜਿਹੜੇ ਜ਼ਖਮ ਆ ਉਹ ਕਦੀ ਵੀ ਜਿਹੜੇ ਆ ਉਹ ਨਹੀਂ ਪੂਰੇ ਹੁੰਦੇ, ਉਹ ਹਮੇਸ਼ਾ ਹੀ ਉਹਨਾਂ ਦੇ ਅੰਦਰ ਪੀੜਤਾ ਰਹਿੰਦੀ ਆ। ਕਿਉਂਕਿ ਭਾਵੇਂ ਕੋਈ ਵੀ ਧਰਮ ਹੋਵੇ, ਜਿੱਥੇ ਕਿ ਸਿੱਖੀ ਦਾ ਸਵਾਲ ਆਉਂਦਾ ਹੈ ਕਿ ਸਿੱਖ ਨੇ ਇਹ ਉਹ ਨੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਵੀ ਕਰਵਾਇਆ, ਪਰ ਆਪਣੇ ਦੇ ਬਾਰਡਰਾਂ ਨੂੰ ਵੀ ਪ੍ਰੋਟੈਕਟ ਕੀਤਾ ਤੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰ ਜਦੋਂ ਕਿ ਇਹਨਾਂ ਦੀ ਆਪਣੀ ਫੌਜ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਸਾਡੇ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ, ਅੱਜ ਉਹਨਾਂ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਜਿਨ੍ਹਾਂ ਨੇ ਸਿੱਖ ਕੌਮ ਲਈ ਆਪਣੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹ ਹਮੇਸ਼ਾ ਹੀ ਇਸ ਦੁਨੀਆ ਦੇ ਉੱਤੇ ਅਮਰ ਰਹਿਣਗੇ। ਚੇਚੇ ਤੌਰ ਤੇ TV 84 ਦਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਇੱਕ ਸਿੱਖਾਂ ਦਾ ਚੈਨਲ ਆ, ਜਿਹੜਾ ਗੁਰੂ ਘਰ ਦੇ ਵਿੱਚ ਕੀ ਜਿੱਥੇ ਵੀ ਕੋਈ ਵੀ ਸਾਡਾ ਇਹੋ ਜਿਹਾ ਕੋਈ ਪ੍ਰੋਗਰਾਮ ਹੁੰਦਾ, ਸ਼ਹੀਦੀ ਪ੍ਰੋਗਰਾਮ ਹੋਵੇ, ਗੁਰੂ ਸਾਹਿਬਾਂ ਦਾ ਪ੍ਰੋਗਰਾਮ ਹੋਵੇ, ਤੇ ਹੁਮ ਹੁਮਾ ਕੇ ਜਿੰਨੀ ਸੰਗਤ ਆਉਂਦੀ ਆ ਇਹ ਸਭ ਦੁਨੀਆ ਭਰ ਦੇ ਵਿੱਚ ਉਹਨੂੰ ਪ੍ਰਸਾਰਨ ਕਰਦੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 84 ਦੀ ਸਮੂਹ ਸੰਗਤ ਨੂੰ ਬੁਲਾਈ ਫਤਿਹ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਰਿਚਮੰਡ ਨਿਊਯਾਰਕ ਸਿੱਖ ਸੁਸਾਇਟੀ ਗੁਰੂ ਘਰ ਦੇ ਵਿੱਚ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਸਾਰੇ ਸ਼ਹੀਦਾਂ ਨੂੰ ਕੋਟਨ ਪ੍ਰਣਾਮ ਤੇ ਨਾਲ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜੀ ਸੰਗਤ ਨੂੰ ਬੇਨਤੀ ਹੈ ਕਿ 22 ਜੂਨ ਨੂੰ ਵਾਸ਼ਿੰਗਟਨ DC ਤੇ ਮੁਜ਼ਾਹਰਾ ਹੋ ਰਿਹਾ। ਸਾਰੀ ਸੰਗਤ ਨੇ ਹੁਮ ਹੁਮਾ ਕੇ ਉੱਥੇ ਪਹੁੰਚਣਾ ਤੇ ਮੁਜ਼ਾਹਰੇ ਵਿੱਚ ਹਾਜ਼ਰੀਆਂ ਲਵਾਉਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਈਸਟ ਕੋਸਟ ਦੀ ਸਭ ਤੋਂ ਪੁਰਾਣੀ ਸਾਡੀ ਸੁਸਾਇਟੀ ਔਰ ਗੁਰਦੁਆਰਾ ਸਾਹਿਬ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ
ਸਿੱਖ ਸੰਗਤਾਂ ਦੇ ਨਾਲ ਜੁੜ ਬੈਠੇ ਹਾਂ। ਦਰਬਾਰ ਸਾਹਿਬ ਤੇ 29 ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਭਾਰਤੀ ਹਕੂਮਤ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਸੀ। ਉਹ ਅੱਜ ਵੀ ਜਾਰੀ ਹੈ। ਇੰਦਰਾ ਗਾਂਧੀ ਤੋਂ ਮੋਦੀ ਤੱਕ ਉਹੀ ਸਰਕਾਰੀ ਨੀਤੀਆਂ ਨੇ। ਔਰ ਅੱਜ ਦਾ ਇਹ ਦੀਵਾਨ ਵਰਲਡ ਸਿੱਖ ਪਾਰਲੀਮੈਂਟ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਤੇ ਗੁਰਦੁਆਰਾ ਕਮੇਟੀ ਜ਼ਾਹਰ ਹੈ ਇਸ ਸਾਂਝੇ ਤੌਰ ਦੇ ਉੱਤੇ ਇੱਕ ਵੱਡਾ ਸਮਾਗਮ ਹੈ। ਔਰ ਇਸ ਦੀ ਇੱਕ ਹੋਰ ਵੀ ਅਹਿਮੀਅਤ ਹੈ ਕਿ ਪਿਛਲੇ ਦਿਨਾਂ 'ਚ ਜਿਹੜੀ ਭਾਰਤੀ ਸਰਕਾਰ ਬਾਹਰਲੇ ਸਿੱਖਾਂ ਦਾ ਸਬਰ ਪਰਖਣ ਦੇ ਲਈ ਉਹ ਅੱਡ-ਅੱਡ ਖੇਡਾਂ ਖੇਡਦੀ ਹੈ। ਔਰ ਰਾਹੁਲ ਗਾਂਧੀ ਨੂੰ ਠੀਕ ਇਸੇ ਹਫਤੇ ਹੀ ਜਿਹੜਾ ਅਮਰੀਕਾ 'ਚ ਭੇਜਿਆ ਗਿਆ ਘੱਲੂਘਾਰਾ ਹਫਤੇ ਨਾਲ ਸੰਬੰਧਿਤ ਇਹੀ ਕੰਮ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਉੱਥੇ 3 ਜੂਨ এনवायरमेंट ਡੇ ਦੇ ਹਵਾਲੇ ਨਾਲ ਇੰਡੀਅਨ ਕੌਂਸੂਲੇਟ ਨੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਇਕੱਠੇ ਕੀਤੇ। ਔਰ 22 ਜੂਨ ਨੂੰ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਡੀਸੀ 'ਚ ਵਾਈਟ ਹਾਊਸ 'ਚ ਆਮਦ, ਇਹ ਸਾਰੇ ਮੁੱਦਿਆਂ ਕਰਕੇ ਇਸ ਵੇਲੇ ਜਿਹੜੀਆਂ ਸਰਕਾਰ ਪੱਖੀ ਧਿਰਾਂ ਵਾਲੇ ਲੋਕ ਨੇ ਜਿਹੜੇ ਐਮਬੈਸੀਆਂ ਕੌਂਸੂਲੇਟਾਂ ਨੇ ਐਕਟਿਵ ਕੀਤੇ ਨੇ ਉਹਨਾਂ ਦੇ ਨਾਲ ਵੀ ਇਸ ਵੇਲੇ ਇੱਕ ਕਿਸਮ ਦੀ ਲਾਈਨ ਖਿੱਚਣ ਵਾਲੀ ਗੱਲ ਹੈ, ਕਿਉਂਕਿ ਕਿਸੇ ਹੱਦ ਤੱਕ ਗੁਰਦੁਆਰਿਆਂ ਦੇ ਵਿੱਚ ਵੀ ਘੁਸਪੈਠ ਨਜ਼ਰ ਆਉਂਦੀ ਹੈ। ਲੇਕਿਨ ਇੱਕ ਮੈਸੇਜ ਅਸੀਂ ਬੜਾ ਕਲੀਅਰਲੀ ਦੇਣਾ ਚਾਹੁੰਦੇ ਕਿ ਸਿੱਖ ਕੌਮ ਸਾਡੀ ਇੰਡੀਅਨ ਸਟੇਟ ਦੇ ਨਾਲ ਲੜਾਈ ਹੈ, ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਔਰ ਜੂਨ 84 ਤੱਕ ਧਰਮਯੁੱਧ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਸੀ, ਫੈਡਰਲ ਸਟਰਕਚਰ ਲਈ ਸੀ। ਹੁਣ ਖਾਲਿਸਤਾਨ ਦੀ ਲਾਈਨ ਖਿੱਚੀ ਹੋਈ ਹੈ। ਔਰ ਜਦੋਂ ਅਸੀਂ ਅੱਜ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਹੋਰਾਂ ਨੂੰ ਯਾਦ ਕਰਾਂਗੇ ਤੇ ਜ਼ਾਹਰ ਹੈ ਕਿ ਸੰਤਾਂ ਦੇ ਇਹ ਅਲਫਾਜ਼ ਨੇ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ 29 ਸਾਲ ਪਹਿਲਾਂ ਬਿਲਕੁਲ ਸਪਸ਼ਟ ਲਾਈਨ ਖਿੱਚ ਕੇ ਖਾਲਿਸਤਾਨ ਦੀ ਜੰਗ ਸ਼ੁਰੂ ਹੋਈ ਔਰ ਅੱਜ 39 ਸਾਲ ਬਾਅਦ ਖਾਲਿਸਤਾਨ ਆਲਮੋਸਟ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ। ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਕੇ ਜਿਵੇਂ ਖਾਲਿਸਤਾਨ ਰੈਫਰੈਂਡਮ ਨੇ ਵੀ ਦੱਸਿਆ ਕਿ ਸਿੱਖ ਖਾਲਿਸਤਾਨ ਨਾਲ ਜੁੜੇ ਹੋਏ ਨੇ। ਔਰ ਉਸ ਦੇ ਨਾਲ ਨਾਲ ਜਿੰਨਾ ਉਤਸ਼ਾਹ ਇਸ ਵਾਰ ਖਾਲਸਾ ਸਾਜਨਾ ਦਿਵਸ ਦੀਆਂ ਪੈਰੇਡਸ ਨੂੰ ਲੈ ਕੇ ਖਾਲਿਸਤਾਨ ਦੇ ਝੰਡੇ ਚਾਰ ਚਫੇਰੇ ਨਜ਼ਰ ਆਏ। ਔਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਹੁਣ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਵੀ ਦੁਨੀਆ ਭਰ 'ਚ ਸ਼ਹੀਦੀ ਸਮਾਗਮ, ਸੈਮੀਨਾਰ, ਵਿਚਾਰ ਗੋਸ਼ਟੀਆਂ ਔਰ ਬਰੈਂਪਟਨ ਦੇ ਵਿੱਚ ਜਿਹੜਾ ਇੱਕ ਨਗਰ ਕੀਰਤਨ ਜਿਹੜਾ 5 ਮੀਲ ਲੰਬਾ ਸੀ, 2 ਲੱਖ ਸਿੱਖ ਸੰਗਤਾਂ ਨੇ ਉਸ ਸ਼ਮੂਲੀਅਤ ਕੀਤੀ। ਉਹਨੂੰ ਲੈ ਕੇ ਭਾਰਤੀ ਸਰਕਾਰ ਔਰ ਉਹਨਾਂ ਦੇ ਦੁਮਛੱਲਿਆਂ ਨੇ ਬੜਾ ਵਾਵੇਲਾ ਖੜਾ ਕੀਤਾ ਹੋਇਆ ਕਿ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਨੂੰ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਦਿਆਂ ਦਾ ਫਲੋਟ ਕਿਉਂ ਦਿਖਾਇਆ ਗਿਆ। ਅਸੀਂ ਇਹਨਾਂ ਦੀ ਯਾਦ ਦਹਾਨੀ ਲਈ ਦੱਸ ਦਈਏ ਕਿ ਤੁਸੀਂ ਤਾਂ ਇਤਿਹਾਸ ਦੇ ਵਿੱਚ ਇੱਕ ਰਾਵਣ ਚਿੱਤਰਿਆ ਔਰ ਅੱਜ ਵੀ ਦੁਨੀਆ ਭਰ ਦੇ ਵਿੱਚ ਜਿਹੜਾ ਹਿੰਦੂ ਜਗਤ ਹੈ ਉਹ ਦੁਸਹਿਰੇ ਦੇ ਨਾਂ ਥੱਲੇ ਰਾਵਣ, ਕੁੰਭਕਰਨ, ਮੇਘਨਾਦ ਉਹਨਾਂ ਦੇ ਪੁਤਲੇ ਬਣਾ ਕੇ ਹਜ਼ਾਰਾਂ ਦੇ ਇਕੱਠ ਦੇ ਵਿੱਚ ਤੀਰ ਲੈ ਕੇ ਵਾਰ ਕਰਦਾ ਉਹਦੇ ਤੇ, ਫਿਰ ਉਹਨਾਂ ਦੇ ਪੁਤਲਿਆਂ ਨੂੰ ਅੱਗ ਲਾਈ ਜਾਂਦੀ ਹੈ। ਜੇ ਤੁਹਾਨੂੰ ਰਾਵਣ ਨਹੀਂ ਭੁੱਲਿਆ ਔਰ ਰਾਵਣ ਨੂੰ ਤੁਸੀਂ ਪਬਲਿਕਲੀ ਤੀਰਾਂ ਦੇ ਨਾਲ ਤੁਸੀਂ ਜੰਗ ਕਰਦੇ ਹੋ, ਉਸ ਦਿਨ ਦੁਸਹਿਰੇ ਵਾਲੇ ਦਿਨ ਅੱਗ ਲਾਉਂਦੇ ਹੋ, ਤੇ ਫਿਰ ਸਾਡੇ ਲਈ ਸਾਡੇ ਬੇਅੰਤ ਸਿੰਘ ਸਤਵੰਤ ਸਿੰਘ ਉਹਨਾਂ ਨੇ ਉਸ ਦੁਸ਼ਟ ਦਾ ਨਾਸ਼ ਕੀਤਾ ਜਿਹਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਸੀ। ਸੋ ਇਹ ਮੈਸੇਜ ਇਸ ਵੇਲੇ ਡਿਫੈਂਸਿਵ ਹੋਣ ਦੀ ਲੋੜ ਨਹੀਂ ਹੈ। ਇੰਡੀਅਨ ਗਵਰਨਮੈਂਟ ਡਿਫੈਂਸਿਵ ਹੈ, ਸਾਨੂੰ ਆਫੈਂਸਿਵ ਮੋਡ 'ਚ ਹੁੰਦਿਆਂ ਹੁਣ ਆਪਣੀ ਮੰਜ਼ਲੇ ਮਕਸੂਦ ਖਾਲਿਸਤਾਨ ਵੱਲ ਪੇਸ਼ਕਦਮੀ ਕਰਨ ਦੀ ਲੋੜ ਹੈ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲਵਿੰਦਰ ਸਿੰਘ ਦੀ ਤੋਂ ਬਣਾਈ ਗਈ ਤੇ ਦੂਸਰੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਜਿਹੜਾ 25 ਜੂਨ ਨੂੰ ਆ ਰਿਹਾ, ਉਹਦੇ ਸੰਬੰਧ ਦੇ ਵਿੱਚ ਅੱਜ ਐਡ ਵੀ ਬਣੇਗੀ। ਇਹ ਜਿਹੜਾ ਪ੍ਰੋਗਰਾਮ ਆ ਬੜੀ ਚੜ੍ਹਦੀ ਕਲਾ ਦੇ ਨਾਲ ਬਾਬਾ ਬੰਦਾ ਸਿੰਘ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਮਨਾਈ ਜਾਵੇਗੀ ਸ਼ਹੀਦੀ ਦਿਹਾੜਾ ਆਪਾਂ। ਤੇ ਆਓ ਹੁਣ ਭਾਈ ਗੁਰਵਿੰਦਰ ਸਿੰਘ ਜੀ ਧਾਲੀਵਾਲ ਮੈਸੇਜਿਸ 2 ਮਿੰਟ ਲਈ ਸੰਗਤਾਂ ਨੂੰ ਸੰਬੋਧਨ ਹੋਣਗੇ। ਧੰਨਵਾਦ ਕਰਨਗੇ ਸੰਗਤਾਂ ਦਾ। ਧੰਨਵਾਦ ਬਲਕ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਸਟੇਜ ਤੋਂ ਡਾਕਟਰ ਅਮਰਜੀਤ ਸਿੰਘ, ਬੂਟਾ ਸਿੰਘ ਗੜੌਦ, ਬਖਸ਼ੀਸ਼ ਸਿੰਘ ਜੀ ਐਡੇ ਵੱਡੇ ਬੁਲਾਰੇ ਬੋਲ ਕੇ ਗਏ ਆ,
मैं तो उन्होंने सामने कुछ भी नहीं है, पर इन्होंने मैनू माण दिता कुछ बोलण का। जिस तरह डॉक्टर साहब ने बड़े जोश के विच सानू झंझोड़िया, पर उसके नाल नाल जिहड़े साडे ये जून के महीने नूं असीं जदों याद करते हैं, उस शहीदां नूं असीं याद करते हैं, ये बहुत जरूरी है, क्योंकि भारत सरकार ने अपना पूरा जोर लाया उस चीज़ नूं मिटाउण वास्ते। तो साडा उत्थे फर्ज बन जाता कि जिहड़ी अज दी साडी यंग जनरेशन आ उहनूं किस तरह असीं लाइव रखना है। असीं 5 साल 7 साल होर बोल लांगे, खड़ लांगे, पर बाद दे विच तो साडे बच्चिआं ने इस मोड़ ते आउणा, पर जे असीं उहनूं दस्सांगे नहीं 84 दे विच साडे नाल की होया, तो वो तो भुल जाणगे 10-15 साल बाद। जिस तरीके नाल हर जथेबंदी अपने काम कारज कर रही है, शलाघायोग आ, उस तरह ही भाई जगतार सिंह हवारा के दिशा निर्देशा के हेठ वर्ल्ड सिख पार्लीमेंट भी जो अपने कार्य एज डॉक्यूमेंटेड कर रही है, उत्थे ही अज सानू साडे वीर भाई स्वरनजीत सिंह जी नहीं आ सके। उन्होंने एक डॉक्यूमेंट भेजा जोड़ा कि जून के महीने कनेडिकट की स्टेट के गवर्नर वालों साइन प्रोक्लेमेशन 84 के महीने स्टेटमेंट जी उन्होंने जारी की है, उन्होंने नाम है नील लेमोंट, गवर्नर ऑफ कनेडिकट। ये बहुत बड़ी अचीवमेंट होती है। जिस तरह तुसीं देखिया 2 साल पहला कनेडिकट के नॉर्विच सिटी के पहली बारी 29 अप्रैल तो खालिस्तान ऐलाननामे का जो इजलास किया पहली बारी वो मनाया सी, स्टेट वालों भी सिटी वालों भी उन्होंने रैकोगनाइज किया। उस तो बाद मैसाचुसेट्स की 2 सिटियां ने भी उन्होंने मानता दी सी। उस तो बाद भारतीय सरकार को एड्डी वड्डी दौड़ पै गई सी कि वह नॉर्विच के मेयर के नाल ते साडे भी उत्ते 2 मेयरां नाल मुलाकात कर गए, जिहड़ा इंडियन काउंसलर न्यूयॉर्क वाले है। इत्थे वाले ने तो उन्होंने मुलाकात कर ली, तो साडे शहर वाले भी एक मेयर ने उन्होंने मुलाकात कर ली। पर जिहड़ा साडा मेरा पिंड आ होलीवुड, उत्थे दे मेयर नूं उन्होंने ईमेल कड्ढी कि असीं तुहानूं मिलना चाहुंदे। उन्होंने पुछया कि विशा की है, उन्होंने दस्सिया विशा यह है कि तुसीं पिछले 9-10 साल तो निशान साहब सिटी मोहरे चाढ़ते हो, तुसीं ਉਹਦੇ बारे गलबात करनी। तो दूजा तुसीं जिहड़ा 29 अप्रैल का अकाल का जिहड़ा इंडिपेंडेंस ऐलाननामा सीगा, जिहड़ा उहदी प्रोक्लेमेशन तुसीं दित्ती आ वो गलत हैगी आ। उन्हां दा इक्को एक जवाब सीगा कि ये साडे रेजिडेंस इत्थे दे, उन्होंने सानू पूरे डॉक्यूमेंट दिते, असीं पढ़न तो बाद ही ये प्रोक्लेमेशन दित्ती है कि वो गल होई है। उस मसले ते असीं तुहाडे नाल कोई गलबात नहीं करना चाहते। जे कोई होर मसला हैगा तो सानू दसो। इस करके मैं मेरी समझ ये कहती है कि अपने कामां दे नाल अपनी नौजवानी नूं, अपने बच्चिआं नूं किस तरह असीं नाल ले जाना है, किस तरह इस लाइन दे विच उन्हां नूं खिंचना है। मैं हुणे बाहर खड़ा सी, 5-7 मुंडे आए, उन्होंने मैं गलबात कर ला, पिंड नਵੇਂ आए थे, किसी को 6 महीने हुए, किसी को 2 साल हुए। उन्होंने पूछ रहे बच्चे कि तुसीं गुरुद्वारे आते हैं, तुसीं 84 बारे पता, हुण दे कोई 20-25 साल के बच्चे, उन्होंने 84 बारे नहीं पता। 15 मिनट मैं उन्होंने खड़ के गलबात की, चलो 2-4 में तुसीं गल की, अगा एक होर न करनगे। इस तरह ही साडी ये गलबात अगे चल रही है। ये मैं स्टेटमेंट के कुछ लफ्ज जो बड़े डीपली गवर्नर के ऑफिस में जो लिखे गए हैं वो मैं तुहाडे नाल शेयर करना चाहता कि वो कह रहे हैं वेयर सिखिज्म इज 5th लार्जेस्ट इंडिपेंडेंस एथनिक रिलीजियस फाउंडेड बाय गुरु नानक। एक गवर्नर वालों एक गल कहनी कि सिख धर्म एक अवेकला धर्म है, गुरु नानक वालों फाउंड किया है। ऑफिशियल स्टेटमेंट दे विच उन्होंने गल कहनी कि देयर आर ओवर 30 मिलियन फॉलोअर ऑल ओवर द वर्ल्ड, कि 30 मिलियन सिख इस रिलीजन को फॉलो करते हैं। एक साडा गवर्नर गोरा इत्थे दा पॉलिटिशियन कह रहा है। ये डॉक्यूमेंट क्यों जरूरी है जो जिस तरह डॉक्टर साहब ने दस्सिया कि खालिस्तान ही साडा आखिरी मंजिल है। जो रेफरेंडम दी वोटां हो रही तुहाडियां,
ਕੱਲ੍ਹ ਨੂੰ ਸਾਨੂੰ ਇਹਨਾਂ ਲੀਡਰਾਂ ਦੀ ਵੀ ਲੋੜ ਪੈਣੀ ਆ ਜਦੋਂ ਫਾਈਨਲ ਪੜਾਅ ਤੇ ਜਾਂਦੇ ਆ। ਇਸ ਕਰਕੇ ਜਿਹੜਾ ਵੀ ਵੀਰ, ਜਿਹੜੀ ਵੀ ਜਥੇਬੰਦੀ ਕੋਈ ਕੰਮ ਕਰ ਰਹੀ ਆ ਤੇ ਬੜੇ ਪਿਆਰ ਨਾਲ ਕਰੀਏ, ਇੱਕ ਦੂਜੇ ਦਾ ਸਤਿਕਾਰ ਕਰੀਏ, ਇੱਕ ਦੂਜੇ ਨੂੰ ਪਿਆਰ ਨਾਲ ਬਣੀਏ ਤੇ ਮਿਲ ਜੁਲ ਕੇ ਅੱਗੇ ਚੱਲੀਏ। ਉਤੋਂ ਕਿ ਉਹ ਲਿਖਦੇ ਨੇ, in the United States of America there's 700,006 follower। ਅਗਲੀ ਲਾਈਨ ਦੇ ਵਿੱਚ ਉਹ ਦੱਸ ਰਿਹਾ ਕਿ where ਜੂਨ ਦਾ ਮਹੀਨਾ ਉਹਨਾਂ ਨੇ ਮਾਰਕ ਕੀਤਾ ਹੈ 2023 ਨੂੰ 39 commemoration of innovation of ਹਰਮੰਦਰ ਸਾਹਿਬ। ਉਹਨਾਂ ਨੇ ਗੋਲਡਨ ਟੈਂਪਲ ਨਹੀਂ ਲਿਖਿਆ, ਹਰਮੰਦਰ ਸਾਹਿਬ ਲਿਖਿਆ। and 36 other Gurdwara over India by Indian Army, which claimed the life of thousands of Sikh worship on one their holiest day। कि जेड़ा सिखा का एक बहुत पवित्र दिहाड़ा वो मनाते जून दे विच, उस महीने नूं इन्हां ने टारगेट करके ते अकाल तख्त साथे अटैक किया, जिथे 10 ਤੋਂ 15,000 ਇਹਨਾਂ ਨੇ ਸਾਡੇ ਬੱਚੇ, ਸਾਡੀਆਂ ਬੀਬੀਆਂ, ਸਾਡੇ ਬਜ਼ੁਰਗ, ਸਾਡੇ ਨੌਜਵਾਨ ਸ਼ਹੀਦ ਕੀਤੇ। ਮਤਲਬ ਡਾਕੂਮੈਂਟ ਗੱਲ ਲਿਖਣੀ ਗਵਰਨਰ ਵੱਲੋਂ ਬਹੁਤ ਵੱਡੀ ਚੀਜ਼। ਇਸੇ ਕਰਕੇ ਉਹ ਤੜਫਦੇ ਆ। ਜਿਹੜੀ ਵੀ ਸਟੇਟ ਦਾ ਚਾਹੇ ਮੇਅਰ ਹੋਵੇ, ਸੈਨੇਟਰ ਹੋਵੇ, ਗਵਰਨਰ ਹੋਵੇ, ਜਿਹੜਾ ਵੀ ਇਸ ਚੀਜ਼ ਨੂੰ ਉਹ ਲਿਖਤੀ ਰੂਪ ਦੇ ਵਿੱਚ ਲਿਖਦਾ ਆ, ਉੱਤੇ ਬਹੁਤ ਤੜਫ ਹੁੰਦੀ ਹੈ ਇਹਨਾਂ ਨੂੰ। ਤੇ ਸਾਨੂੰ ਇਹ ਚਾਹੀਦਾ ਇਸ ਚੀਜ਼ ਨੂੰ ਅੱਗੇ ਵਧਾਉਣਾ। ਕਹਿੰਦੇ ਹੁੰਦੇ ਨਾ ਕਿ ਦੁੱਖ ਦੀ ਰਗ ਤੇ ਹੱਥ ਰੱਖਣਾ, ਤੇ ਇਹੋ ਜਿਹੇ ਕੰਮ ਸਾਨੂੰ ਕਰਨੇ ਪੈਣੇ, ਡਾਕੂਮੈਂਟ ਸਾਨੂੰ ਕੰਮ ਕਰਨੇ ਪੈਣੇ। where shot wheel, ਕਹਿੰਦਾ ਸਿੱਖ were shot wheel there was hand tied there behind, ਪਿੱਛੇ ਹੱਥ ਬੰਨ ਕੇ ਗੋਲੀਆਂ ਮਾਰੀਆਂ ਨਿਹੱਥੇ ਸਿੰਘਾਂ ਨੂੰ। ਫਿਰ ਟੈਂਕ ਦੇ ਨਾਲ ਕਹਿੰਦਾ there was attack on ਅਕਾਲ ਤਖਤ ਸਾਹਿਬ ਫਾਇਰ ਟੈਂਕ। बड़ी डीपली गल्लां लिखियां गईयां दे विच ते डॉक्यूमेंट मतलब पढ़न तो बाद पता झंझोड़ जाता अंदरों। इस चीज़ नूं सानूं अगे बड़ी बारी गल हुई, साडे वीरां ने अगे भी पूछा कि जर्सी वाले वीर भी सानूं पुछदे सी, टैक्सिस वाले पुछदे कि ये डॉक्यूमेंट किस तरह कीते जा सकदे, किद्दां मिलिया जा सकदा। सरजीत ने बड़ी प्यारी जी एक ईमेल करके उन्होंने फॉरवर्ड की सी कि किस तरीके अगे बढ़ाया जा सकता। कहता there's 80% Sikhs who are living in the Broad and Punjab, they seek independence under United Nations ਦਾ ਜਿਹੜਾ ਰੂਲ ਹੈਗਾ, ਰੈਗੂਲੇਸ਼ਨ, ਉਹਦੇ ਤਰੀਕੇ ਦੇ ਨਾਲ ਉਹ ਆਪਣੀ ਆਜ਼ਾਦੀ ਮੰਗ ਰਹੇ ਆ। ਕੋਈ ਲੜਾਈ ਨਹੀਂ ਲੜ ਰਿਹਾ, ਜਿੱਦਾਂ ਡਾਕਟਰ ਸਾਹਿਬ ਨੇ ਕਹਿ ਰਹੇ ਕਲਮ ਦੀ ਲੜਾਈ ਲੜੀ ਜਾ ਰਹੀ ਹੈ। ਬਹੁਤ ਹੀ ਪਿਆਰੀਆਂ ਚੀਜ਼ਾਂ ਉਹਨਾਂ ਲਿਖੀਆਂ ਕਿ ਕਿਸ ਤਰੀਕੇ ਦੇ ਨਾਲ ਇਹ ਚੀਜ਼ ਨੂੰ ਅਸੀਂ ਦਰਸਾਇਆ, ਲਿਖਿਆ ਤੇ ਕੀਤਾ ਹੈ। ਤੇ then he say this legal action in violation of Geneva Convention and carry by pre-planned attack order of Indian Prime Minister। कि एक डॉक्यूमेंट गल लिख दी है कि प्री प्लान सी, ये कोई यकदम नहीं से ना कीता, कि इसकी तैयारी पहला चल रही सी। रशिया दे विच जां इंग्लैंड दे जो भी इंटैलीजेंस सीगे उन्हां नाल पूरी गलबात तो बाद ये अटैक प्लान करके कीता गया सी। सो एंड दे विच वो लिखदा है कि as individual organization to the world recognizing the need for justice continue to demand। कहता जिस तरह के ये साडे ऑफिस ने एक डॉक्यूमेंट लिखा है, मैं अपील करता हाँ कि होर स्टेटां वाले गवर्नर, सैनेटर, कांग्रेसमैन भी इस डॉक्यूमेंट बनाउण ताकि आने वाले दिनों के विच इस फैडरल के लैवल पे जेनोसाइड डे ऐलान किया जा सके। सो where I need Lemon, Governor of State of Connecticut,
do Harvey proclamation June 2023 as a Sikh Memorial Month। कि ਜਿਹੜਾ ਜੂਨ ਦਾ ਮਹੀਨਾ ਆ ਉਹਨੂੰ ਮੈਂ ਸਿੱਖ ਮੈਮੋਰੀਅਲ ਮੰਥ ਐਲਾਨ ਕਰਦਾ ਹੈ। ਇੱਕ ਮਿੰਟ ਮੈਂ ਹੋਰ ਲਾਂਗਾ, ਜਿਹੜਾ ਪਿੱਛੇ ਰਾਹੁਲ ਗਾਂਧੀ ਦਾ ਆਪਾਂ ਇੱਥੇ ਪ੍ਰੋਟੈਸਟ ਕੀਤਾ, ਚਾਹੇ ਉੱਥੇ 60 ਸਿੰਘ ਸੀ, ਚਾਹੇ 70 ਸੀ, ਚਾਹੇ 40 ਸੀ, ਪਰ ਜਾਗਦੀ ਜ਼ਮੀਰ ਵਾਲੇ ਸਿੰਘ ਹਮੇਸ਼ਾ ਜਾ ਕੇ ਖੜਦੇ ਆ। ਤੇ ਭਾਈ ਹਿੰਮਤ ਸਿੰਘ ਨੇ ਜਿਹੜਾ ਉਹ ਬੜੇ ਕੜਿੰਗ ਦਾ ਜਿਹੜਾ ਸੀ ਬਾਅਦ ਵਿੱਚ ਬੜਾ ਡਿੰਗ ਰਿਹਾ ਸੀਗਾ, ਦੂਏ ਦਿਨ ਲਾਈਵ ਹੋ ਕੇ ਵੀਡੀਓ ਕਰ ਰਿਹਾ ਕਿ ਸਿੰਘ ਉਹ ਸਿੱਖ ਨਹੀਂ ਹੁੰਦੇ, ਅਸੀਂ ਵੀ ਸਿੰਘ ਹੁੰਦੇ ਆ। ਜੇ ਤੂੰ ਸਿੰਘ ਹੁੰਦਾ ਤਾਂ ਭੱਜਦਾ ਨਾ, ਗੱਲ ਕਰਦਾ। ਇਸੇ ਤਰ੍ਹਾਂ ਹੀ ਉਹ ਜੂਨ ਨੂੰ ਜਿਹੜਾ ਬਹੁਤ ਆਪਣੇ ਨੂੰ ਡੈਮੋਕ੍ਰੇਟ ਕੰਟਰੀ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਆ, ਮੈਂ ਤਾਂ ਉਹਦਾ ਨਾਮ ਵੀ ਨਹੀਂ ਲੈਂਦਾ, ਕਿਉਂਕਿ ਇਹੋ ਜਿਹੇ ਬੰਦੇ ਦਾ ਨਾਮ ਲੈਣਾ ਵੀ ਗੁਰੂ ਘਰ ਵਿੱਚ ਮੈਂ ਅਪਮਾਨ ਸਮਝਦਾ। ਉਹਦਾ ਵਿਦਰੋਹ ਕਰਨ ਵਾਸਤੇ ਅਪੀਲ ਕਰਦੇ ਆ। ਜਿਸ ਤਰ੍ਹਾਂ ਭਾਈ ਬਲਾਕਾ ਸਿੰਘ ਨੇ ਦੱਸਿਆ ਕਿ ਇੱਥੋਂ ਬੱਸਾਂ ਜਾਣੀਆਂ, ਜਰਸੀ ਤੋਂ ਬੱਸਾਂ ਜਾਣੀਆਂ, DC ਤੋਂ ਆ ਰਹੇ, ਟੈਕਸਸ ਤੋਂ ਬੰਦੇ ਆ ਰਹੇ, ਮੈਸਾਚੂਸੇਟਸ, ਕਨੈਡੀਕਟ ਤੋਂ। ਜਿੰਨੇ ਵੀਰ ਭਾਈ ਆਪਣੀ ਇੱਕ ਦਿਹਾੜੀ ਆਪਾਂ ਭੰਨ ਲਈਏ, ਕੁਛ ਨਹੀਂ ਹੁੰਦਾ, ਤੇ ਵੱਧ ਚੜ ਕੇ ਉਸ ਮੁਹਿੰਮ ਦੇ ਵਿੱਚ ਆਪਾਂ ਹਿੱਸਾ ਲਈਏ। ਉਸ ਮੁਹਿੰਮ ਨੂੰ ਵੱਧ ਚੜ ਕੇ ਆਪਾਂ ਹਜ਼ਾਰਾਂ ਦੀ ਗਿਣਤੀ ਵਿੱਚ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਕਰਦੇ ਆ ਕਿ ਇੱਕ ਦਿਨ ਆਪਾਂ ਛੁੱਟੀਆਂ ਸ਼ਾਇਦ ਹੋਈ ਜਾਣੀਆਂ ਸਕੂਲਾਂ ਦੇ ਵਿੱਚ ਉਸ ਟਾਈਮ ਦੇ ਵਿੱਚ, ਤੇ ਆਪਾਂ ਬੱਚਿਆਂ ਨੂੰ ਵੀ ਨਾਲ ਲੈ ਕੇ ਚੱਲੀਏ ਤੇ ਦੱਸੀਏ ਉਹਨਾਂ ਨੂੰ ਕਿ ਸਿੱਖ ਹਾਲੇ ਜਿਉਂਦੇ ਆ, ਜਾਗਦੀ ਜ਼ਮੀਨ ਵਾਲੇ ਸਿੱਖ ਹਾਲੇ ਜਿਉਂਦੇ ਆ। ਐਂਡ ਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਕਹਿੰਦੇ ਹੁੰਦੇ ਕਿ 5 ਖਾਲਿਸਤਾਨ ਦੇ ਨਾਰੇ, ਉਹਦੇ ਬਾਅਦ ਸਮਾਪਤੀ ਕਰਦੇ ਆ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਕ ਸੱਚ ਦੀ ਆਵਾਜ਼ TV 84 ਜਿਹੜਾ ਹਰ ਘਰ ਆਵਾਜ਼ ਜਿਹੜੀ ਸਿੱਖ ਕੌਮ ਦੀ ਪਹੁੰਚਾਉਂਦਾ ਆ ਰਿਹਾ। ਮੈਂ ਮਨ ਦੀਆਂ ਗਹਿਰਾਈਆਂ ਤੋਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਜਦੋਂ ਕਦੇ ਵੀ ਕਿਤੇ ਪ੍ਰੋਗਰਾਮ ਸਿੱਖ ਕੌਮ ਦੇ ਹੱਕਾਂ ਦੀ ਗੱਲ ਦੀ ਆਵਾਜ਼ ਆਉਂਦੀ ਹੈ ਤਾਂ TV 84 TV ਚੈਨਲ ਜਿਹੜਾ ਘਰ ਤੱਕ ਆਵਾਜ਼ ਪਹੁੰਚਾਉਂਦਾ ਹੈ। ਅੱਜ ਦਾ ਜਿਹੜਾ ਦਿਨ ਹੈ, ਜਦੋਂ ਜੂਨ ਮਹੀਨਾ ਚੜ੍ਹਦਾ ਹੈ ਤੇ ਸਿੱਖ ਕੌਮ ਦੇ ਜਿਹੜੇ ਹਿਰਦੇ ਨੇ ਉਹ ਵਲੁੰਦਰੇ ਜਾਂਦੇ ਨੇ। ਇਹਨਾਂ ਹਿਰਦਿਆਂ ਨੂੰ ਮੱਲ ਬਣਾਉਣ ਵਾਸਤੇ ਸਿੱਖ ਕੌਮ ਨੇ ਟਾਈਮ ਪਰ ਟਾਈਮ ਹਰ ਟਾਈਮ ਕਰਦੇ ਨੇ, ਪਰ ਭਾਰਤੀ ਜਿਹੜੀਆਂ ਗਵਰਨਮੈਂਟ ਏਜੰਸੀਆਂ ਨੇ, ਉੱਥੋਂ ਦੇ ਲੀਡਰ ਨੇ, ਉਹ ਇਹਦੇ ਉੱਤੇ ਲੂਣ ਛਿੜਕਣ ਦੀ ਕੋਸ਼ਿਸ਼ ਕਰਦੇ ਆ ਰਹੇ ਨੇ। ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨੀ ਉਸੇ ਕਾਂਗਰਸ ਦਾ ਇੱਕ ਲੀਡਰ ਰਾਹੁਲ ਗਾਂਧੀ ਜਿਹੜਾ ਇੱਥੇ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਆਉਂਦਾ ਹੈ, US ਦੇ ਵਿੱਚ ਪਹੁੰਚਦਾ ਹੈ, ਤੇ ਸਿੱਖ ਕੌਮ ਦੇ ਜੁਝਾਰੂ ਸਿੰਘਾਂ ਦੇ ਵੱਲੋਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਹੈ। ਜਿਹੜੀਆਂ ਅੱਜ ਵੀ ਥਾਂ ਥਾਂ ਤੇ ਉਹ ਜਿਹੜੀਆਂ ਚੀਜ਼ਾਂ ਨੇ ਅੱਜ ਲੱਗੀਆਂ ਨੇ। ਇਹਨਾਂ ਲੋਕਾਂ ਨੂੰ ਇਹ ਨਹੀਂ ਸ਼ਰਮ ਆਉਂਦੀ ਕਿ ਇਹ ਦਿਨ ਸਿੱਖਾਂ ਦੇ ਵਾਸਤੇ ਅਹਿਮ ਦਿਨ ਹਨ। ਸਾਡੇ ਪਰਿਵਾਰਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕੀਤਾ ਤੋਪਾਂ ਟੈਂਕਾਂ ਦੇ ਨਾਲ ਤੇ ਜਹਾਜ਼ਾਂ ਦੇ ਨਾਲ, ਪਰ ਫਿਰ ਵੀ ਬੇਸ਼ਰਮ ਲੋਕ ਜਿਹੜੇ ਨੇ ਜਾਂ ਉਹਨਾਂ ਦੇ ਕਰਿੰਦੇ ਇੱਥੇ ਬਾਹਰਲੀਆਂ ਕੰਟਰੀਆਂ 'ਚ ਰਹਿੰਦੇ ਨੇ, ਉਹਨਾਂ ਦੀ ਪੈਰਵਾਈ ਕਰਦੇ ਨੇ। ਪਰ ਸਿੱਖ ਕੌਮ ਦੇ ਜੁਝਾਰੂ ਯੋਧੇ ਜਿਹੜੇ ਆ ਉਹ ਡਟ ਕੇ ਉਹਨਾਂ ਦਾ ਵਿਰੋਧ ਕਰਦੇ ਨੇ ਤੇ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਥੱਲੇ ਉਹਨਾਂ ਲੋਕਾਂ ਨੂੰ ਦੱਸਿਆ ਜਾਂਦਾ ਵੀ ਸਿੱਖ ਕੌਮ ਜਿਹੜੀ ਆ ਉਹ ਗੁਲਾਮ ਨਹੀਂ ਰਹਿ ਸਕਦੀ, ਆਜ਼ਾਦੀ ਦੇ ਵਿੱਚ ਪਲੰਘਾਂ ਪੁੱਟ ਰਹੀ ਆ ਤੇ ਹਰ ਟਾਈਮ ਆਜ਼ਾਦੀ ਵਾਸਤੇ ਗੱਲ ਕਰਦੀ ਆ। ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਲਈ ਆਸਟ੍ਰੇਲੀਆ ਦੇ ਵਿੱਚ 4 ਜੂਨ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਈਆਂ। ਭਾਰਤ ਦੇ ਵੱਲੋਂ 4 ਥਾਵਾਂ ਦੇ ਉੱਤੇ ਜਿਹੜੇ ਉੱਥੇ ਆਪਾਂ ਵੈਨਿਊ ਲਏ ਸੀਗੇ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ, ਪਰ ਸਿੱਖ ਕੌਮ ਜਾਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਓਟ ਆਸਾ ਲੈ ਕੇ ਸਿੱਖ ਕੌਮ ਨੇ ਜਿਹੜੀ ਅਰਦਾਸ ਕੀਤੀ ਸੀ, ਉਸ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਜੁਝਾਰੂ ਸਿੰਘਾਂ ਦੀ, ਉਹਨਾਂ ਯੋਧਿਆਂ ਦੀ ਜਿਨ੍ਹਾਂ ਨੇ ਸਿੱਖ ਕੌਮ ਦੀ ਖਾਤਰ, ਅਕਾਲ ਤਖਤ ਦੀ ਖਾਤਰ, ਗੁਰਦੁਆਰਿਆਂ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਤੀਆਂ, ਉਹਨਾਂ ਜੁਝਾਰੂਆਂ ਦੀ ਜਿਹੜੀ ਆਵਾਜ਼ ਸੀਗੀ ਉਹ ਬੁਲੰਦ ਹੋਈ ਤੇ ਆਲਮੋਸਟ 31,000 ਪਲੱਸ ਵੋਟ ਜਿਹੜੀ ਆ ਉਹ ਆਸਟ੍ਰੇਲੀਆ ਦੀ ਧਰਤੀ ਸਿਡਨੀ ਦੇ ਵਿੱਚ ਪਈ। ਭਾਰਤੀ ਗੌਰਮੈਂਟ ਦੇ ਬੂਥੇ ਤੇ ਬਹੁਤ ਵੱਡੀ ਚਪੇੜ ਸੀਗੀ। ਅੱਜ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਭਾਰਤ ਦਾ ਨਾਜ਼ੀ ਮੋਦੀ ਜਿਹੜਾ ਕਿ ਅਮਰੀਕਾ ਦੀ ਫੇਰੀ ਤੇ ਆ ਰਿਹਾ ਹੈ 22 ਜੂਨ ਨੂੰ,
ਸਿੱਖ ਕੌਮ ਉਸ ਦਾ ਡਟ ਕੇ ਵਿਰੋਧ ਕਰੇਗੀ। ਤੁਸੀਂ ਦੇਖਿਆ ਹੋਵੇਗਾ ਕਿ ਸਿੱਖ ਕੌਮ ਨੇ ਜਦੋਂ ਇਹ ਨਾਜ਼ੀ ਲੋਕ ਆਉਂਦੇ ਨੇ ਤੇ ਸਿੱਖ ਕੌਮ ਘਰਾਂ ਤੋਂ ਬਾਹਰ ਨਿਕਲ ਕੇ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਇਹ ਉਸ ਦਾ ਵਿਰੋਧ ਕਰਦੇ ਨੇ, ਜਿਹੜੇ ਕਰਦੇ ਰਹਿਣਗੇ। ਇਸੇ ਤਰ੍ਹਾਂ ਤੁਸੀਂ ਦੇਖਿਆ ਹੋਵੇਗਾ ਕਿ ਕੈਨੇਡਾ ਦੇ ਵਿੱਚ 4 ਜੂਨ ਨੂੰ ਜਿਹੜਾ ਕਿ ਗੁਰਦੁਆਰਾ ਜੋਤ ਪ੍ਰਕਾਸ਼ ਦੇ ਉੱਤੋਂ ਜਿਹੜਾ ਉੱਥੇ ਸ਼ਹੀਦਾਂ ਦੇ ਵਾਸਤੇ ਜਿਹੜਾ ਪ੍ਰੋਟੈਸਟ ਕੀਤਾ ਗਿਆ, ਉਸ ਪਾਪਣ ਇੰਦਰਾ ਨੂੰ ਉਸ ਦਾ ਫਲੋਟ ਬਣਾ ਕੇ ਤੇ ਜੁਝਾਰੂ ਯੋਧਿਆਂ ਦੇ ਵੱਲੋਂ ਜਿਹੜੀਆਂ ਗੋਲੀਆਂ ਮਾਰੀਆਂ ਜਾਂਦੀਆਂ ਸੀ ਉਹ ਦਿਖਾਈਆਂ ਗਈਆਂ। ਭਾਰਤ ਦੀਆਂ ਚੀਕਾਂ ਨਿਕਲੀਆਂ ਪਈਆਂ ਨੇ। ਪਰ ਸਿੱਖ ਕੌਮ ਨੂੰ ਬੇਨਤੀ ਆ, ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਆ, ਆਓ ਇੱਕ ਨਿਸ਼ਾਨ ਸਾਹਿਬ ਥੱਲੇ ਹੋ ਕੇ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਜਿਹੜੀਆਂ ਮੂਵਮੈਂਟਾਂ ਚੱਲਦੀਆਂ ਨੇ ਉਸ ਦਾ ਸਾਥ ਦਈਏ। ਤੇ ਮੈਂ ਸਮਝਦਾ ਉਹ ਦਿਨ ਦੂਰ ਨਹੀਂ ਜਿਸ ਦਿਨ ਤੁਹਾਡਾ ਜਿਹੜਾ ਦੇਸ਼ ਆ ਖਾਲਿਸਤਾਨ ਜਿਹੜਾ ਵਾ ਉਹ ਬਹੁਤ ਜਲਦੀ ਬਣ ਜਾ ਰਿਹਾ ਵਾ। ਆਓ 16 ਜਿਹੜੀ ਜੁਲਾਈ ਹੈ ਉਸ ਨੂੰ ਟੋਰਾਂਟੋ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤੇ 10 ਸਤੰਬਰ ਨੂੰ ਵੈਨਕੂਵਰ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣਗੀਆਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ, ਆਓ ਆਪਾਂ ਉਹਦੇ ਵਿੱਚ ਵੀ ਆਪਣਾ ਪਾਰਟ ਬਣੀਏ। ਜਿੱਥੇ ਜਿੱਥੇ ਤੁਸੀਂ ਕੰਮ ਕਰਦੇ ਜੇ, ਜਿੱਥੇ ਜਿੱਥੇ ਜਥੇਬੰਦੀ ਦੇ ਵਿੱਚ ਕੰਮ ਕਰਦੇ ਜੇ, ਸਾਰਿਆਂ ਨੂੰ ਸਲੂਟ ਆ। ਪਰ ਜਦੋਂ ਕੌਮ ਦਾ ਮਸਲਾ ਕਿਤੇ ਵੀ ਆਉਂਦਾ ਉਸ ਦੇ ਵਿੱਚ ਸਾਰੇ ਇਕੱਠੇ ਹੋ ਕੇ ਆਪਾਂ ਉਹਨਾਂ ਦਾ, ਭਾਰਤੀਆਂ ਦਾ ਡਟ ਕੇ ਵਿਰੋਧ ਕਰਿਆ ਕਰੀਏ। ਤੁਸੀਂ ਦੇਖਿਆ ਹੋਵੇਗਾ ਕਿ ਅੱਜ ਆਸਟ੍ਰੇਲੀਆ ਦੇ ਵਿੱਚ ਗ੍ਰਿਫਟ ਦੇ ਵਿੱਚ ਜਿਹੜੀ ਸਿੱਖਾਂ ਦੇ ਵੱਲੋਂ ਇੱਕ ਪ੍ਰੋਟੈਸਟ, ਇੱਕ ਉੱਥੇ ਕਬੱਡੀ ਦਾ ਟੂਰਨਾਮੈਂਟ ਸੀਗਾ, ਸਪੋਰਟਸ ਦਾ ਹੈਗਾ ਸੀ ਪ੍ਰੋਗਰਾਮ, ਉਸ ਦੇ ਵਿੱਚ ਭਾਰਤੀ ਜਿਹੜੇ ਲੋਕ ਨੇ ਆਪਣੀਆਂ ਗੱਡੀਆਂ ਦੇ ਉੱਤੇ ਤਿਰੰਗੇ ਲਾ ਕੇ ਆਏ। ਪਰ ਸਿੱਖ ਕੌਮ ਦੇ ਯੋਧਿਆਂ ਨੇ ਉਹ ਗੱਡੀਆਂ ਦੇ ਸ਼ੀਸ਼ੇ ਵੀ ਭੰਨ ਦਿੱਤੇ, ਤਿਰੰਗਿਆਂ ਨੂੰ ਅੱਗ ਲਾ ਦਿੱਤੀ ਗਈ। 4 ਘੰਟੇ ਲਗਾਤਾਰ ਭਾਰਤੀ ਜਿਹੜੇ ਪੁਲਿਸ ਸਟੇਸ਼ਨ ਬੈਠੇ ਰਹੇ ਵੀ ਤੁਸੀਂ ਉਹਨਾਂ ਨੂੰ ਅਰੈਸਟ ਕਰੋ। ਪਰ ਉਹਨਾਂ ਨੇ ਕਿਹਾ ਵੀ ਤੁਸੀਂ ਉੱਥੇ ਚਲੇ ਜਾਓ, ਆਪਣੇ ਕੰਟਰੀ ਜਾਓ ਜਿੱਥੇ ਤੁਹਾਡੀ ਆਵਾਜ਼ ਸੁਣੀ ਜਾਂਦੀ ਆ। ਇੱਥੇ ਆਵਾਜ਼ ਸੱਚਾਈ ਦੀ ਸੁਣੀ ਜਾਣੀ ਆ, ਕਿਉਂਕਿ ਤੁਹਾਡੇ ਉਹ ਪ੍ਰੋਗਰਾਮਾਂ ਦੇ ਵਿੱਚ ਨਹੀਂ ਪਹੁੰਚਦੇ। ਤੁਸੀਂ ਜਾਣ ਬੁੱਝ ਕੇ ਉਹਨਾਂ ਨੂੰ ਜਾ ਕੇ ਤੰਗ ਕਰਦੇ ਜੇ, ਤੁਹਾਡਾ ਇਸ ਕਰਕੇ ਵਿਰੋਧ ਹੁੰਦਾ। ਅੱਜ ਦੇ ਪ੍ਰੋਗਰਾਮ ਦੇ ਉੱਤੇ ਸਮੁੱਚੀਆਂ ਜਥੇਬੰਦੀਆਂ ਦਾ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ, ਸੰਤ ਬਾਬਾ ਜਰਨੈਲ ਸਿੰਘ ਦੀ ਸਮੂਹ ਸ਼ਹੀਦਾਂ ਦੇ ਵਾਸਤੇ ਮੈਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਆਸ ਰੱਖਦਾ ਕਿ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰੀਏ। TV 84 ਦੇ ਵੱਲੋਂ ਸਮੁੱਚੀਆਂ ਸੰਗਤਾਂ ਨੇ ਜਿਹੜੇ ਘਰ ਘਰ ਤੱਕ ਆਵਾਜ਼ ਪਾਉਂਦੇ ਨੇ, ਮੈਂ ਇਹਨਾਂ ਦੇ ਸਮੁੱਚੀ ਟੀਮ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਪੰਥਕ ਜਥੇਬੰਦੀਆਂ ਦੇ ਸੱਦੇ ਤੇ ਜਿੱਥੇ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਰਿਚਮੰਡ ਹਿੱਲ ਪਹੁੰਚੇ ਹੋਏ ਆ, ਉੱਥੇ ਟੈਲੀਵਿਜ਼ਨ, ਪੰਥਕ ਟੈਲੀਵਿਜ਼ਨ 84 ਇਹ ਸਾਰੇ ਪ੍ਰੋਗਰਾਮ ਨੂੰ ਕਵਰ ਕਰ ਰਿਹਾ। ਅਸੀਂ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦੀ ਆ। ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਸਿੱਖ ਸੰਘਰਸ਼ ਲਈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਦੀਆਂ ਸਾਰੀਆਂ ਜਿਹੜੀਆਂ ਤਸਵੀਰਾਂ ਵੀ ਤੁਸੀਂ ਪਿੱਛੇ ਮੇਰੇ ਵੇਖ ਸਕਦੇ ਹੋ। ਅੱਜ ਜਿਹੜਾ ਤੀਜਾ, ਜਿਸ ਨੂੰ ਪੰਥ ਨੇ ਤੀਜਾ ਘੱਲੂਘਾਰਾ ਕਿਹਾ ਤੇ ਸਰਕਾਰ ਨੇ ਇਹਨੂੰ ਨੀਲੇ ਤਾਰੇ ਦਾ ਨਾਂ ਦਿੱਤਾ। ਚਾਹੇ ਪੰਥ ਦੇ ਵਿੱਚ ਪਹਿਲਾਂ ਵੀ ਵੱਡੇ ਘੱਲੂਘਾਰੇ ਹੋਏ, ਭਾਵੇਂ ਕਾਹਨੂੰਵਾਨ ਦਾ ਸ਼ੰਭ, ਚਾਹੇ ਕੁੱਪਰ ਹੀੜਾ, ਨਾ ਤਾਂ ਪੰਥ ਨੇ ਉਹ ਕਦੇ ਘੱਲੂਘਾਰੇ ਭੁੱਲੇ ਨੇ ਤੇ ਨਾ ਪੰਥ ਨੇ ਉਹ ਘੱਲੂਘਾਰਾ ਭੁੱਲਿਆ ਜਿਨ੍ਹਾਂ ਹਾਕਮਾਂ ਨੇ 47 ਤੋਂ ਬਾਅਦ ਹਿੰਦੁਸਤਾਨ ਦੀ ਬਾਗਡੋਰ ਨੂੰ ਸੰਭਾਲਿਆ। ਮੈਂ ਸਮਝਦਾ ਕਿ 1984 ਤੋਂ ਬਾਅਦ ਜਿੱਥੇ 1984 ਜੂਨ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਢਹਿ ਕੀਤਾ ਗਿਆ, 37 ਹੋਰ ਗੁਰਦੁਆਰੇ, ਸਹਿਵਾਨਾਂ ਦੇ ਉੱਤੇ ਅਟੈਕ, ਇਸ ਧਾਰਮਿਕ ਤੇ ਜਿਸਮਾਨੀ ਨਸਲਕੁਸ਼ੀ ਨੂੰ ਅਸੀਂ ਹੁਣ ਤੱਕ ਨਹੀਂ ਭੁੱਲੇ। ਬਹੁਤ ਵਾਰੀ ਸਾਨੂੰ ਇਹ ਪੁੱਛਿਆ ਜਾਂਦਾ ਕਿ ਸਾਡੀਆਂ ਬਹੁਤ ਸ਼ਹਾਦਤਾਂ ਹੋਈਆਂ, ਸਾਡੀ ਪ੍ਰਾਪਤੀ ਕੀ ਆ। ਮੈਂ ਸਮਝਦਾ ਕਿ ਸਿੱਖਾਂ ਨੇ ਇਸ ਪੀਰੀਅਡ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਆ। ਅਸੀਂ ਦੁਨੀਆ ਦੇ ਵੱਡੇ ਵੱਡੇ ਨੇਸ਼ਨਾਂ ਨੂੰ ਦੱਸਣ ਦੇ ਵਿੱਚ ਕਾਮਯਾਬ ਹੋਏ ਆ ਕਿ ਸਾਡੇ ਨਾਲ ਕਿਹੜੇ ਧੱਕੇ ਧੌਲੇ ਹੋਏ ਨੇ ਤੇ ਸਾਨੂੰ ਕੀ ਚਾਹੀਦਾ। ਅੱਜ ਮੈਂ ਸਮਝਦਾ ਕਿ ਹਿੰਦੁਸਤਾਨ ਦੀਆਂ ਹੋਰ ਵੀ ਬਹੁਤ ਕੌਮਾਂ ਨੇ ਜਿਨ੍ਹਾਂ ਨੂੰ ਅਸੀਂ ਖਾਲਿਸਤਾਨ ਬਣਨ ਤੋਂ ਬਾਅਦ ਉਹਨਾਂ ਨੂੰ ਵੀ ਆਜ਼ਾਦ ਕਰਾਉਣਾ, ਉਹਨਾਂ ਕੌਮਾਂ ਨੂੰ ਇਹਨਾਂ ਨੇ ਦਬਾ ਦਿੱਤਾ। ਪਰ ਜੇ ਅੱਜ ਹਕੂਮਤ ਲਈ, ਹਿੰਦ ਹਕੂਮਤ ਲਈ ਕੋਈ ਸਿਰਦਰਦੀ ਬਣੇ ਹੋਏ ਨੇ, ਉਹ ਦੁਨੀਆ ਦੇ ਵਿੱਚ ਸਿੱਖ ਬਣੇ ਹੋਏ ਨੇ। ਜਿਹੜੀ ਵੀ ਕਮਿਟਮੈਂਟ 84 ਤੋਂ ਬਾਅਦ ਕੌਮ ਦੇ ਵਿੱਚ ਆਈ, ਉਹ ਅੱਜ ਵੀ ਉਵੇਂ ਜਿਉਂਦੀ ਜਾਗਦੀ ਆ। ਆਓ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਮਿਸ਼ਨ ਵੱਲ ਵਧੀਏ। ਅਸੀਂ ਤਾਂ ਹੀ ਉਹ ਦੁਨੀਆ ਦੇ ਹਾਣੀ ਬਣ ਸਕਦੇ ਆ ਜਦੋਂ ਸਾਡੀ ਸਟੇਟ ਹੋਵੇਗੀ। ਸਟੇਟ ਹੋਣੀ ਸਾਡੇ ਲਈ ਬਹੁਤ ਲਾਜ਼ਮੀ ਆ। ਮੈਂ ਅੱਜ ਦੇ ਸ਼ਹੀਦਾਂ ਨੂੰ, 84 ਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਨਿਊਯਾਰਕ ਵਿਖੇ
ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਵਿਖੇ ਪਹੁੰਚੇ ਹੋਏ ਹਾਂ ਤੀਜੇ ਘੱਲੋ ਘਰ ਦੀ ਯਾਦ ਨੂੰ ਮਨਾਉਣ ਵਾਸਤੇ, ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਵਾਸਤੇ, ਜਿਨ੍ਹਾਂ ਨੇ ਹਿੰਦੁਸਤਾਨ ਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲੇ, ਜਨਰਲ ਸ਼ਵੇਕ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਭਾਈ ਠਾਲਾ ਸਿੰਘ ਤੇ ਹੋਰ ਉਹਨਾਂ ਦੇ ਸਾਥੀਆਂ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਜ਼ਾਲਮ ਫੌਜ, ਜਿਨ੍ਹਾਂ ਨੇ ਟੈਂਕਾਂ ਤੋਪਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ, ਉਸ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਧਰਮ ਦੀ ਇੱਜ਼ਤ ਕਾਇਮ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਅੱਜ ਇੱਥੇ ਸਾਰੀਆਂ ਜਥੇਬੰਦੀਆਂ ਵੱਲੋਂ ਵੱਡਾ ਸਮਾਗਮ ਰੱਖਿਆ ਹੋਇਆ ਹੈ। ਸੋ ਅਸੀਂ ਵਰਜੀਨੀਆ ਤੋਂ ਮੈਂ ਆਪਣੇ ਸਾਥੀਆਂ ਨਾਲ ਇੱਥੇ ਆਏ ਹਾਂ ਹਾਜ਼ਰੀ ਭਰਨ, ਅਤੇ ਨਾਲ ਹੀ 22 ਜੂਨ ਨੂੰ ਜੋ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵਾਸ਼ਿੰਗਟਨ DC ਵਿਖੇ ਆਪਣੇ ਦੌਰੇ ਤੇ ਆ ਰਿਹਾ ਹੈ, ਵਾਸ਼ਿੰਗਟਨ ਵਿਖੇ ਵਾਈਟ ਹਾਊਸ ਦੇ ਸੱਦੇ ਤੇ, ਉਸ ਦਾ ਜ਼ੋਰਦਾਰ ਪ੍ਰੋਟੈਸਟ ਜੋ ਹੈ ਸਿੱਖ ਜਥੇਬੰਦੀਆਂ ਸਿੱਖ ਕੌਮ ਕਰ ਰਹੀ ਹੈ। ਸੋ ਉਸ ਦਾ ਸੱਦਾ ਦੇਣ ਵਾਸਤੇ ਅਸੀਂ ਇੱਥੇ ਆਏ ਹਾਂ। ਸਾਰੇ ਹੀ ਜਥੇਬੰਦੀਆਂ ਵੱਲੋਂ ਉਸ ਦਾ ਬਿਲਕੁਲ ਜ਼ੋਰਦਾਰ ਪ੍ਰੋਟੈਸਟ ਕੀਤਾ ਜਾਵੇਗਾ। ਸੋ ਮੈਂ ਸਾਰੀ ਸਿੱਖ ਕੌਮ ਨੂੰ, ਸਾਰੇ ਸਿੱਖ ਜਗਤ ਨੂੰ, ਵਾਸ਼ਿੰਗਟਨ ਏਰੀਏ ਦੇ ਲੋਕਾਂ ਨੂੰ, ਟ੍ਰਾਈ ਸਟੇਟ ਦੇ ਏਰੀਏ ਦੇ ਲੋਕਾਂ ਨੂੰ, US ਦੇ ਲੋਕਾਂ ਨੂੰ ਅਤੇ ਕੈਨੇਡਾ ਤੱਕ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਇਸ ਜ਼ਾਲਮ ਪ੍ਰਧਾਨ ਮੰਤਰੀ ਦਾ ਡਟ ਕੇ ਵਿਰੋਧ ਕਰੀਏ ਅਤੇ ਨਾਲ ਹੀ ਦੱਸੀਏ ਕਿ ਸਿੱਖ ਆਪਣਾ ਰਾਜ ਭਾਗ ਲੈਣ ਵਾਸਤੇ ਤਤਪਰ ਹਨ। ਅਸੀਂ ਆਪਣਾ ਰਾਜ ਭਾਗ ਲਵਾਂਗੇ। ਤੂੰ ਜੋ ਜ਼ਾਲਮ ਸਿੱਖਾਂ ਉੱਤੇ ਜੋ ਜ਼ੁਲਮ ਕਰ ਰਿਹਾ ਹਾਂ ਉਸ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ। ਜਿੰਨਾ ਚਿਰ ਸਾਡਾ ਦੇਸ਼ ਆਜ਼ਾਦ ਨਹੀਂ ਹੋ ਜਾਂਦਾ ਅਸੀਂ ਚੈਨ ਨਾਲ ਨਹੀਂ ਬੈਠਾਂਗੇ ਤੇ ਨਾ ਹੀ ਅਸੀਂ ਤੈਨੂੰ ਚੈਨ ਨਾਲ ਬੈਠਣ ਦੇਵਾਂਗੇ। ਇਸੇ ਤਰ੍ਹਾਂ ਹੀ ਮੈਂ ਜੋ ਉੱਥੇ BJP ਦੇ ਟਾਊਂਟ ਬਟਾਊਂਟ ਹਨ ਜਿਹੜੇ ਕਿ ਉਸ ਦਾ ਸਵਾਗਤ ਕਰਨ ਨੂੰ ਤਤਪਰ ਹਨ, ਉਹਨਾਂ ਨੂੰ ਵੀ ਨਾਲ ਹੀ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਤੁਸੀਂ ਇਹ ਜੋ ਕਰ ਰਹੇ ਹੋ ਸਿੱਖ ਕੌਮ ਨਾਲ ਦਗਾ ਕਰ ਰਹੇ ਹੋ, ਇਸ ਨੂੰ ਬੰਦ ਕਰੋ। ਇਸ ਦੇ ਸਮਾਗਮਾਂ ਵਿੱਚ ਕੋਈ ਵੀ ਸਿੱਖ ਜਥੇਬੰਦੀ, ਕੋਈ ਵੀ ਸਿੱਖ ਗੁਰਦੁਆਰਾ ਇਹਨਾਂ ਉਹਦੇ ਸਮਾਗਮਾਂ ਵਿੱਚ ਜਿੱਥੇ ਉਹਨੂੰ ਸਵਾਗਤ ਕਰਨਾ ਹੈ ਉਸ ਵਿੱਚ ਸ਼ਾਮਲ ਨਾ ਹੋ। ਆਓ ਸਾਡੇ ਨਾਲ ਵੀਰਵਾਰ 22 ਜੂਨ ਨੂੰ ਵਾਸ਼ਿੰਗਟਨ DC ਵਿਖੇ ਵਾਈਟ ਹਾਊਸ ਦੇ ਸਾਹਮਣੇ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜ਼ਬਰਦਸਤ ਪ੍ਰੋਟੈਸਟ ਕੀਤਾ ਜਾਏਗਾ। ਆਓ ਸਾਰੇ ਹੋਏ ਸ਼ਾਮਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਾ ਤਲੀ ਗਲੀ ਮੇਰੇ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾਨ ਨਾ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ TV 84 ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜੋ ਅੱਜ ਰਿਚਮੰਡ ਹਿੱਲ ਨਿਊਯਾਰਕ ਗੁਰਦੁਆਰਾ ਸਾਹਿਬ, ਜਿਸ ਨੂੰ ਕਿ ਇਕੱਲੇ ਨਿਊਯਾਰਕ ਜਾਂ ਅਮਰੀਕਾ ਦਾ ਹੀ ਨਹੀਂ, ਇੱਕ ਸਿੱਖਾਂ ਦਾ ਦੁਨੀਆ ਭਰ 'ਚ ਇੱਕ ਕੇਂਦਰ ਧੁਰਾ ਸਮਝਿਆ ਜਾਂਦਾ ਹੈ, ਉੱਥੇ ਅੱਜ ਅਸੀਂ ਵਰਜੀਨੀਆ ਤੋਂ ਪਹੁੰਚੇ ਹੋਏ ਹਾਂ ਕਿਉਂਕਿ ਇਹ ਤੀਜਾ ਘੱਲੂ ਘਰ ਆ 1984 ਜੂਨ ਦੇ ਨੂੰ ਸਮਰਪਿਤ। ਅੱਜ ਇੱਥੇ ਜਿਹੜਾ ਸਾਰਾ ਹੈ ਉਹ ਦੀਵਾਨ ਸਮਰਪਿਤ ਹੈ। ਜੋ ਅਸੀਂ ਸਮੁੱਚੀ ਕੌਮ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ 39 ਸਾਲ ਪਹਿਲਾਂ ਜੋ ਕਿ ਇੰਦਰਾ ਗਾਂਧੀ, ਜੋ ਕਿ ਕਾਂਗਰਸ ਸਰਕਾਰ ਨੇ ਹਰਿਮੰਦਰ ਸਾਹਿਬ ਤੇ ਅਟੈਕ ਕਰਕੇ ਔਰ ਜੋ ਕੁਛ ਤਿੰਨਾਂ ਫੋਰਸਸ ਨਾਲ ਹੀ ਹਰਿਮੰਦਰ ਸਾਹਿਬ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਔਰ 3 ਜੂਨ ਨੂੰ ਉਸ ਸਮੇਂ 1984 ਵਿੱਚ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ ਔਰ ਬੜੀ ਵਿਉਂਤਬੰਦੀ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਉਹ ਦਿਨ ਚੁਣਿਆ ਕਿਉਂਕਿ ਦੁਨੀਆ ਭਰ ਤੋਂ ਉਸ ਦਿਨ ਜੋ ਸਿੱਖ ਹਨ ਉਹ ਆਪਣੀ ਆਸਥਾ ਲੈ ਕੇ ਉੱਥੇ ਪੁੱਜੇ ਹੋਏ ਸਨ ਔਰ ਉਸ ਦਿਨ ਤਿੰਨਾਂ ਹੀ ਫੋਰਸਸ ਨੇ ਹਿੰਦੁਸਤਾਨ ਦੀਆਂ ਨੇ, ਬ੍ਰਿਟਿਸ਼ ਉਹਨਾਂ ਦੇ ਨਾਲ ਸੀ, ਰਸ਼ੀਆ ਵਾਲੇ ਉਹਨਾਂ ਦੇ ਨਾਲ ਸੀ ਔਰ ਤਿੰਨਾਂ ਦੇਸ਼ਾਂ ਦੀਆਂ ਹਕੂਮਤਾਂ ਨੇ ਉੱਥੇ ਜਿਹੜਾ ਹੈ ਐਲਾਨੀਆ ਜੰਗ ਜਿਹੜਾ ਹੈ ਉਹ ਸਿੱਖ ਕੌਮ ਨਾਲ ਕੀਤਾ ਔਰ ਅਗਲੇ ਪਾਸੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਜਿਨ੍ਹਾਂ ਨੇ ਕਿ ਜਦੋਂ 1977 ਤੋਂ ਜਦੋਂ ਦਮਦਮੀ ਟਕਸਾਲ ਦੀ ਜਿਹੜੀ ਹੈ ਉਹ ਰੁਤਬਾ ਜਿਹੜਾ ਹੈ ਪ੍ਰਮੁੱਖ ਦਾ
ਉਹ ਲਿਆ ਸੀ ਔਰ ਉਹਨਾਂ ਨੇ ਪੂਰੇ ਹੀ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਅਹਿਸਾਸ ਕਰਾ ਦਿੱਤਾ ਸੀ ਕਿ ਸਿੱਖਾਂ ਨਾਲ ਭਾਰਤ ਵਿੱਚ ਦੂਜੇ ਨੰਬਰ ਦੇ ਸ਼ਹਿਰੀ ਵਾਲਾ ਜਿਹੜਾ ਹੈ ਉਹ ਵਰਤਾਰਾ ਕੀਤਾ ਜਾ ਰਿਹਾ ਹੈ। ਅਸੀਂ ਗੁਲਾਮ ਹਾਂ ਔਰ ਉਹਨਾਂ ਦੇ ਸਪਸ਼ਟ ਸ਼ਬਦ ਸੀਗੇ ਕਿ 1947 ਵਿੱਚ ਅਸਾਂ ਟੋਪੀ ਆਜ਼ਾਦ ਕਰਾਈ ਹੈ, ਹੁਣ ਅਸੀਂ ਆਪਣਾ ਪੱਗ ਆਜ਼ਾਦ ਕਰਾਉਣੀ ਹੈ। ਇਹ ਲੰਮੀ ਜੋ ਦਾਸਤਾਨ ਹੈ 1982 ਵਿੱਚ ਜਦੋਂ 3 ਮੋਰਚੇ ਵੱਖ-ਵੱਖ ਚੱਲ ਰਹੇ ਸਨ ਔਰ ਜਦੋਂ ਇਹ 1982 ਵਿੱਚ ਉਸ ਮੋਰਚੇ ਨੂੰ ਧਰਮ ਯੁੱਧ ਮੋਰਚੇ ਦਾ ਰੂਪ ਦਿੱਤਾ ਗਿਆ ਔਰ ਜਿਹਦਾ ਐਂਡ ਅਪ ਜਿਹੜਾ ਹੈ ਉਹ 3 ਜੂਨ 1984 ਨੂੰ ਹੋਇਆ ਔਰ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਸੀ ਕਿ ਜਿਸ ਦਿਨ ਹਿੰਦੁਸਤਾਨ ਦੀ ਨਾਪਾਕ ਸਰਕਾਰ ਜੋ ਜਿਹੜੀ ਹੈ ਹਰਿਮੰਦਰ ਸਾਹਿਬ ਦੇ ਅੰਦਰ ਪੈਰ ਪਾਵੇਗੀ, ਸਾਡੀ ਖਾਲਿਸਤਾਨ ਦੀ ਜਿਹੜੀ ਹੈ ਉਹ ਨੀਂਹ ਰੱਖੀ ਜਾਏਗੀ ਔਰ ਦੁਨੀਆ ਵੇਖੇਗੀ ਖਾਲਿਸਤਾਨ ਬਣ ਕੇ ਰਹੇਗਾ। ਔਰ ਉਸ ਨੂੰ ਸਮਰਪਿਤ ਹੁੰਦਿਆਂ ਜੋ ਦਮਦਮੀ ਟਕਸਾਲ ਨੇ ਜੋ 26 ਜਨਵਰੀ 1986 ਨੂੰ ਜੋ ਹੈ ਸਰਬੱਤ ਖਾਲਸਾ ਕਰਕੇ 5 ਮੈਂਬਰੀ ਪੰਥਕ ਕਮੇਟੀ ਬਣਾਈ ਔਰ 5 ਮੈਂਬਰੀ ਪੰਥਕ ਕਮੇਟੀ ਜਿਸ ਦੀ ਰਹਿਨੁਮਾਈ ਬਾਬਾ ਗੁਰਬਚਨ ਸਿੰਘ ਮਾਣੋ ਚਾਲ ਕਰ ਰਹੇ ਸਨ, ਉਹਨਾਂ ਨੇ 29 ਅਪ੍ਰੈਲ 1986 ਨੂੰ ਜੋ ਡੈਕਲੇਰੇਸ਼ਨ ਆਫ ਖਾਲਿਸਤਾਨ ਹੈ ਕਿ ਅਸੀਂ ਹਿੰਦੁਸਤਾਨ ਨਾਲ ਜੋ ਕੁਝ ਉਹਨਾਂ ਨੇ ਸਾਡੇ ਨਾਲ ਅੱਜ ਤੱਕ ਕੀਤਾ ਹੈ ਉਸ ਵਕਤ ਉਹ ਐਲਾਨ ਕੀਤਾ ਸੀ, ਜਿਸ ਦੀ ਪ੍ਰਾਪਤੀ ਵਾਸਤੇ ਹਜ਼ਾਰਾਂ ਹੀ ਗਿਣਤੀ 'ਚ ਜਿਨ੍ਹਾਂ ਦੀ ਅਸੀਂ ਗਿਣਤੀ ਵੀ ਨਹੀਂ ਕਰ ਸਕਦੇ ਉਹ ਸਿੱਖਾਂ ਨੇ ਆਪਣੀ ਜਾਨ ਦੀ ਆਹੂਤੀ ਜਿਹੜੀ ਹੈ ਉਹ ਦਿੱਲੀ ਦੇ ਦਰਬਾਰ ਦੇ ਸਿਰ ਮੜੀ ਹੈ ਔਰ ਅੱਜ ਤੱਕ ਵੀ ਉਹੀ ਸਾਡੀਆਂ ਸ਼ਹਾਦਤਾਂ ਸਾਡੀਆਂ ਜੇਲ੍ਹਾਂ ਉਹ ਜਾਰੀ ਹਨ। ਜੋ ਪਿਛਲੇ ਸਮੇਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰੋਂ ਜਾ ਕੇ ਸਿਰਫ ਤੇ ਸਿਰਫ ਜੋ ਅੰਮ੍ਰਿਤ ਸੰਚਾਰ ਦਾ ਔਰ ਨਸ਼ੇ ਛਡਾਉਣ ਦਾ ਪ੍ਰੋਗਰਾਮ ਕਰ ਰਹੇ ਸੀ, ਉਹ ਇਹਨਾਂ ਨੇ ਜੋ 20 ਮਾਰਚ ਤੋਂ ਜਿਹੜਾ ਹੈ ਉਹਨਾਂ ਨੂੰ ਫੜ ਕੇ ਉਹੀ ਸਾਨੂੰ ਪੁਰਾਤਨ ਇਤਿਹਾਸ ਦੁਹਰਾ ਦਿੱਤਾ ਹੈ ਕਿ ਕਾਲੇ ਪਾਣੀ ਡਿਬਰੂਗੜ੍ਹ ਜੇਲ੍ਹ ਜਿਹੜੀ ਕਿ ਪੰਜਾਬ ਤੋਂ 2900 ਕਿਲੋਮੀਟਰ ਦੂਰ ਹੈ, ਉੱਥੇ ਸਾਡੇ 10 ਜਵਾਨਾਂ ਤੋਂ ਵੱਧ ਨੂੰ ਖੜ ਕੇ NSA ਦੇ ਅਧੀਨ ਜਿਨ੍ਹਾਂ 'ਤੇ ਕੋਈ ਪਹਿਲਾ ਮੁਕੱਦਮਾ ਵੀ ਨਹੀਂ ਹੈ ਉਹਦੇ ਵਿੱਚ ਡੱਕਿਆ ਹੋਇਆ ਹੈ। ਔਰ ਜੋ ਕੇਜਰੀਵਾਲ ਦੀ ਸਰਕਾਰ ਹੈ ਪੰਜਾਬ ਵਿੱਚ ਉਹ ਉਹੀ ਕਰ ਰਹੀ ਹੈ ਜੋ ਦਿੱਲੀ ਦਰਬਾਰ ਵਾਲੇ BJP ਵਾਲੇ ਕਰ ਰਹੇ ਹਨ। ਮੈਂ ਕਿਉਂਕਿ ਵਾਸ਼ਿੰਗਟਨ ਅਸੀਂ ਮੈਟਰੋਪੋਲੀਟਨ ਏਰੀਆ ਤੋਂ ਵਰਜੀਨੀਆ ਤੋਂ ਆਏ ਹਾਂ, ਅਸੀਂ ਸਮੂਹ ਅਮਰੀਕਾ ਵਿੱਚ ਵਸਦੇ ਖਾਸ ਕਰਕੇ ਈਸਟ ਕੋਸਟ ਦੇ ਜਿੰਨੇ ਵੀ ਨਾਨਕ ਨਾਮ ਲੇਵਾ ਸਿੱਖ ਹਨ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਹ ਜੂਨ ਦਾ ਮਹੀਨਾ ਹੀ ਇਹਨਾਂ ਨੇ ਚੁਣਿਆ ਹੋਇਆ ਹੈ, ਚਾਹੇ ਉਹ ਵੜਿੰਗ ਕਾਂਗਰਸ ਦੇ ਰਾਹੁਲ ਵਰਗੇ ਹੋਣ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਅਕਾਲ ਤਖਤ ਢਾਇਆ, ਉਹਨਾਂ ਨੇ ਉਹੀ ਦਿਨ ਚੁਣੇ ਹੋਏ ਹਨ ਜੂਨ ਦੇ ਇੱਥੇ ਆਉਣ ਲਈ। ਔਰ ਉਹੀ ਮੋਦੀ ਜੋ ਕਿ ਪੰਜਾਬ ਦੀ ਗੌਰਮੈਂਟ ਨਾਲ ਰਲ ਕੇ ਜਿਹੜਾ ਹੈ ਉਹ ਫਿਰ ਨਸਲ ਘਾਤ ਪੰਜਾਬ ਦਾ ਕਰਨ ਜਾ ਰਹੇ ਹਨ। ਜੋ ਮੋਦੀ ਲਈ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਪੂਰੇ ਈਸਟ ਕੋਸਟ ਔਰ ਨਾਰਥ ਅਮਰੀਕਾ ਦੇ ਲੋਕਾਂ ਨੂੰ, ਦੁਨੀਆ ਭਰ ਵਿੱਚ ਵਸਦੇ ਲੋਕਾਂ ਨੂੰ ਕਿ ਮੋਦੀ ਜਿਹੜਾ ਹੈ ਉਹ 22 ਜੂਨ ਨੂੰ ਜੋ ਵਾਈਟ ਹਾਊਸ ਵਿੱਚ ਵਾਈਟ ਹਾਊਸ ਦੇ ਸੱਦੇ ਤੇ ਆਇਆ ਹੋਇਆ ਹੈ, ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ 22 ਜੂਨ ਨੂੰ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਲੰਮਾ ਪ੍ਰੋਟੈਸਟ ਚੱਲਣਾ ਹੈ। ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ, ਰਾਜ ਬਿਨਾ ਨਹ ਧਰਮ ਚਲੇ हैं, धर्म बिना सब दले मले हैं, को राज को किसी को ना दे है, जो ले है निज बल से रे है। आओ असी सारियां जथेबंदियां दुनिया भर च सिख कौम नूं बेनती करते हाँ कि आओ मोदी नूं दस दईए कि जो तुसी पंजाब विच कर रहे हो दुनिया भर दा एक एक सिख उस नूं वाच कर रहा है और असी आखिरी साह तक खालिस्तान की लड़ाई लड़ते हुए खालिस्तान की प्राप्ति करके रहांगे। मैं फिर एंड विच TV 84 जिस दे संचालक डॉक्टर अमरजीत सिंह अमरवीर छोटा नौजवान जो है वो जिस तरीके नाल काम कर रहे हैं असी उन्हां दा बहुत धन्नवाद करते हाँ और उन्हां लई अरदास करते हाँ कि अकाल पुरख उन्हां नूं चढ़दी कला रखे। असी खालिस्तान की प्राप्ति वास्ते
ਆਪਣਾ ਸੰਘਰਸ਼ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰੱਖਾਂਗੇ। ਇਹਨਾਂ ਹੀ ਸ਼ਬਦਾਂ ਨਾਲ ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਸਾਰੀ ਸੰਸਾਰ ਨੂੰ, ਦੁਨੀਆ ਨੂੰ, ਸਿੱਖਾਂ ਨੂੰ, ਦੁਨੀਆ ਦੇ ਸਿੱਖਾਂ ਨੂੰ ਕਿ ਮੋਦੀ ਜੋ ਫੇਕ ਗਵਰਨਮੈਂਟ ਦਾ ਕਰਤਾ ਧਰਤਾ, ਫੇਕ ਡੈਮੋਕ੍ਰੇਸੀ ਦਾ ਕਰਤਾ ਧਰਤਾ, ਫੇਕ ਇੰਡੀਅਨ ਗਵਰਨਮੈਂਟ ਦਾ ਕਰਤਾ ਧਰਤਾ, ਜੋ ਵਾਈਟ ਹਾਊਸ 22 ਤਰੀਕ ਨੂੰ ਦਿਨ ਵੀਰਵਾਰ 9 ਵਜੇ ਤੋਂ ਲੈ ਕੇ 5 ਵਜੇ ਤਾਈਂ ਆ ਰਿਹਾ। ਮੇਰੇ ਵੀਰੋ, ਮੇਰੀਓ ਭੈਣੋ, ਮੇਰੇ ਭਰਾਵੋ, ਮੇਰੇ ਬੱਚਿਓ, ਮੇਰੇ ਬਜ਼ੁਰਗੋ, ਆਓ ਤਕੜੇ ਹੋ ਕੇ ਵਾਸ਼ਿੰਗਟਨ ਡੀਸੀ ਦੇ ਵਿੱਚ ਮੁਜ਼ਾਹਰਾ ਕਰਕੇ ਉੱਥੇ ਇਕੱਠੇ ਹੋ ਕੇ ਦਸੀਏ ਇਸ ਮੋਦੀ ਜ਼ਾਲਮ ਨੂੰ ਕਿ he is not welcome in Washington DC, he never be welcome on American land। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਜ ਆਪਾਂ ਮਹਾਨ ਸ਼ਹੀਦੀ ਦਿਹਾੜਾ ਨੈਵਰ ਫੋਰਗੇਟ 1984 ਜੋ ਕਿ ਰਿਚਮੰਡ ਹਿੱਲ ਵਿੱਚ ਅੱਜ ਉਹਨਾਂ ਦੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ ਤੇ ਵਿਚਾਰਾਂ ਵੀ ਹੋ ਰਹੀਆਂ ਨੇ ਤੇ ਕਾਨਫਰੰਸ ਵੀ ਰੱਖੀ ਹੈਗੀ ਆ। ਜਿਸ ਤਰ੍ਹਾਂ ਪਿਛਲੀ ਵਾਰੀ ਦੇਖਿਆ ਤੁਸੀਂ ਰਾਹੁਲ ਗਾਂਧੀ ਨੂੰ ਦਾ ਵਿਰੋਧ ਕੀਤਾ ਸੀਗਾ ਮੈਨਹਟਨ ਦੇ ਵਿੱਚ ਜੋ ਜੈਫੇ ਸੈਂਟਰ ਆਇਆ ਸੀ ਤੇ ਜਿਹੜਾ ਰਾਜਾ ਵੜਿੰਗ ਆਪਣੇ ਆਪ ਨੂੰ ਇੰਦਰਾ ਗਾਂਧੀ ਦਾ ਪੁੱਤ ਦੱਸਦਾ ਆ ਉਹਨੂੰ ਵੀ ਆਪਣੇ ਵੀਰ ਭਾਈ ਹਿੰਮਤ ਸਿੰਘ ਨੇ ਭਾਜੜਾਂ ਪਾਈਆਂ ਸੀ। ਇਸੇ ਤਰ੍ਹਾਂ ਜਿਹੜਾ ਮੋਦੀ ਜਿਹੜਾ ਆਪਣੇ ਆਪ ਨੂੰ ਡੈਮੋਕ੍ਰੇਟ ਕੰਟਰੀ ਦੱਸਦਾ ਉਹ ਵਾਈਟ ਹਾਊਸ ਦੇ ਵਿੱਚ 22 ਜੂਨ ਨੂੰ ਪਹੁੰਚ ਰਿਹਾ ਤੇ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਓ। ਹਰ ਗੁਰੂ ਘਰ ਤੋਂ ਬੱਸਾਂ ਜਾ ਰਹੀਆਂ ਨੇ, ਰਿਚਮੰਡ ਹਿੱਲ ਤੋਂ, ਨਿਊ ਜਰਸੀ ਤੋਂ, ਫਲਸ਼ਿੰਗ ਤੋਂ, ਤੇ ਤੁਸੀਂ ਇਹ ਪੋਸਟਰ ਸਾਰੇ ਦਾ ਥਾਂ ਘੁੰਮ ਰਹੇ ਆ, ਉਹਨਾਂ ਤੇ ਨੰਬਰ ਦਿੱਤੇ, ਉਹਨਾਂ ਨਾਲ ਕਾਂਟੈਕਟ ਕਰੋ ਤੇ ਆਪਾਂ ਇਸ ਮੋਦੀ ਨੂੰ ਦਿਖਾ ਦੇਣਾ ਆ ਕਿ ਭਾਈ ਸਿੰਘ ਹਾਲੇ ਜਿਉਂਦੇ ਨੇ, ਜਾਗਦੀ ਜ਼ਮੀਰ ਵਾਲੇ ਸਿੰਘ ਹਾਲੇ ਜਿਉਂਦੇ ਨੇ ਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਲੜਦੇ ਰਹੇ ਤੇ ਲੜਦੇ ਰਹਿਣਗੇ। ਤੇ ਇੱਕ ਵਾਰੀ ਫਿਰ ਬੇਨਤੀ ਕਰਦੇ ਆ ਕਿ ਆਪਣੇ ਚੈਨਲ 84 ਦੇ ਥਰੂ ਤੁਸੀਂ ਜ਼ਰੂਰ ਉਸ ਪ੍ਰੋਟੈਸਟ ਦੇ ਵਿੱਚ ਪਹੁੰਚ ਕੇ ਉਸ ਮੁਹਿੰਮ ਦਾ ਹਿੱਸਾ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।